ਤੁਹਾਡੀਆਂ ਆਪਾਂ ਕਾਲਸ ਆ ਪ੍ਰੋਗਰਾਮ ਦੇ ਜਿਹੜੇ ਪਿਛਲੇ ਹਿੱਸੇ 'ਚ ਦੂਜੇ ਹਿੱਸੇ ਦੇ ਵਿੱਚ ਆ ਉਹ ਆਪਾਂ ਲਵਾਂਗੇ। ਸੋ ਉਦੋਂ ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਰਹੇਗਾ 408 272 5200 4082725200 ਦੇ ਉੱਤੇ। ਸੋ ਜਿਹੜੀਆਂ ਕੁਛ ਅਹਿਮ ਖਬਰਾਂ ਦੇ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ ਤਾਂ ਇਹੀ ਇਸ ਟਾਈਮ ਸਾਹਮਣੇ ਜਿਹੜੀ ਚਰਚਾ ਜਿਹੜੀ ਉਹ ਚੱਲ ਰਹੀ ਹੈ। ਰਾਸ਼ਟਰਪਤੀ ਟਰੰਪ ਹੁਣਾਂ ਦੀ ਟਲਸਾ ਦੇ ਵਿੱਚ 19 ਜੂਨ ਨੂੰ ਜਿਹੜੀ ਉਹ ਰੈਲੀ ਹੋਣ ਜਾ ਰਹੀ ਹੈਗੀ ਆ। ਉੱਦਾਂ ਉਹਨਾਂ ਨੇ ਰੀਸਕੈਜਿਊਲ ਕਰਨ ਦਾ ਜਿਹੜਾ ਕਹਿੰਦੇ ਸ਼ਾਇਦ ਆ ਉਹ ਫੈਸਲਾ ਲੈ ਲਿਆ ਆ। ਇੱਕ ਪਹਿਲਾਂ 19 ਜੂਨ ਨੂੰ ਜਿਹੜੀ ਉਹ ਹੋਣੀ ਸੀਗੀ, ਜੂਨਟੀਨਥ ਕਰਕੇ ਜਿਹੜਾ ਦਿਨ ਜਿਹੜਾ ਉਹ ਮਨਾਇਆ ਜਾਂਦਾ ਓਬਜ਼ਰਵ ਕੀਤਾ ਜਾਂਦਾ ਆ ਅਮਰੀਕਾ ਦੇ ਵਿੱਚ। ਜਿਹੜਾ ਸਲੇਵਰੀ ਐਂਡ ਆਫ ਸਲੇਵਰੀ ਡੇ ਜਿਹੜਾ ਅਮਰੀਕਾ 'ਚ ਮੰਨਿਆ ਜਾਂਦਾ। ਸੋ ਉਸ ਦੇ ਕ੍ਰਿਟਿਸਿਜ਼ਮ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਹੋਣਾ ਨੇ ਇੱਕ ਦਿਨ ਜਿਹੜੀ ਆ ਉਸ ਨੂੰ ਪੋਸਟਪੋਨ ਕੀਤਾ ਅਤੇ ਹੋਣੀ ਉਹ ਟਲਸਾ ਦੇ ਵਿੱਚ ਹੀ ਆ। ਮੇਕ ਅਮਰੀਕਾ ਗ੍ਰੇਟ ਅਗੇਨ ਰੈਲੀ ਜਿਹੜੀ ਆ ਉਹ ਜਿਹੜੀ ਉਹ ਕੀਤੀ ਜਾਵੇਗੀ ਓਕਲਾਹੋਮਾ ਦੇ ਵਿੱਚ। ਸੋ 19 ਤਰੀਕ ਦੀ ਥਾਂ 'ਤੇ ਹੁਣ ਉਹ 20 ਤਰੀਕ ਨੂੰ ਜਿਹੜੀ ਉਹ ਹੋਣ ਜਾ ਰਹੀ ਹੈਗੀ ਆ। ਉੱਧਰ ਜਿਹੜੇ ਪ੍ਰੋਟੈਸਟ ਆ ਕਈ ਥਾਵਾਂ ਦੇ ਉੱਤੇ ਅਜੇ ਵੀ ਚੱਲ ਰਹੇ ਨੇ। ਅੱਜ ਜਿਹੜੇ ਲੰਡਨ ਤੋਂ ਵੀ ਇਹ ਖਬਰਾਂ ਆ ਰਹੀਆਂ, ਲੰਡਨ ਦੇ ਵਿੱਚ ਵੀ ਕਾਫੀ ਜ਼ਿਆਦਾ ਜਿਹੜੇ ਆ ਪ੍ਰੋਟੈਸਟ ਆ ਉਹ ਹੋਣ ਜਾ ਰਹੇ ਆ। ਉੱਧਰ ਬੀਜਿੰਗ ਦੀ ਸਭ ਤੋਂ ਵੱਡੀ ਜਿਹੜੀ ਮੀਟ ਅਤੇ ਸਬਜ਼ੀਆਂ ਦੀ ਜਿਹੜੀ ਮਾਰਕੀਟ ਆ ਉਹਨਾਂ ਨੂੰ ਕਹਿੰਦੇ ਉਸ ਨੂੰ ਸ਼ਟ ਡਾਊਨ ਜਿਹੜਾ ਉਹ ਕਰਨਾ ਪਿਆ। ਉੱਥੇ ਵੀ ਜਿਹੜੀ ਦੂਜੀ ਲਹਿਰ ਕਰੋਨਾ ਵਾਇਰਸ ਇਨਫੈਕਸ਼ਨ ਦੀ ਉਸ ਦੀ ਜਿਹੜੀ ਚਿੰਤਾ ਉਹ ਆਈ ਆ ਅਤੇ ਕਹਿੰਦੇ ਕੁਛ ਕਲਸਟਰ ਕਰੋਨਾ ਵਾਇਰਸ ਕੇਸਿਸ ਦੇ ਉੱਥੇ ਪਏ ਹੋਏ ਨੇ। ਉੱਧਰ ਬ੍ਰਾਜ਼ੀਲ ਦੇ ਵਿੱਚ ਮਰਨ ਵਾਲਿਆਂ ਦਾ ਆਂਕੜਾ ਜਿਹੜਾ ਆ ਉਹ ਲਗਾਤਾਰ ਅਸਮਾਨ ਨੂੰ ਛੂਹ ਰਿਹਾ ਆ। ਮਰਨ ਵਾਲਿਆਂ ਦੇ ਆਂਕੜੇ ਜਿਹੜੇ ਆ ਉੱਥੇ ਬ੍ਰਿਟੇਨ ਦੇ ਨਾਲੋਂ ਜਿਹੜੇ ਹੁਣ ਉੱਥੇ ਵੱਧ ਹੋ ਚੁੱਕੇ ਨੇ। ਐਂਥਨੀ ਫੌਚੀ ਜਿਹੜੇ ਆ ਅਮਰੀਕਾ ਦੇ ਟਾਪ ਇਨਫੈਕਸ਼ਨ ਡਿਜ਼ੀਜ਼ ਐਕਸਪਰਟ ਨੇ, ਉਹਨਾਂ ਨੇ ਅੱਜ ਜਿਹੜਾ ਆ ਉਹ ਚਿੰਤਾ ਜਤਾਈ ਆ। ਕਹਿੰਦੇ ਅਜੇ ਵੀ ਖਤਰਾ ਅਤੇ ਅਜੇ ਵੀ ਰਿਸਕ ਜਿਹੜਾ ਆ ਉਹਨਾਂ ਲੋਕਾਂ ਦੇ ਲਈ ਬਰਕਰਾਰ ਹੈਗਾ ਆ ਜਿਹੜੇ ਵੱਡੇ ਗਰੁੱਪਸ ਦੇ ਵਿੱਚ ਗੈਦਰ ਹੁੰਦੇ ਨੇ, ਚਾਹੇ ਕਹਿੰਦੇ ਵੀ ਉਹ ਪ੍ਰੋਟੈਸਟ ਆ ਅਤੇ ਚਾਹੇ ਉਹ ਕੋਈ ਪੋਲੀਟੀਕਲ ਰੈਲੀ ਹੈਗੀ ਆ। ਸੋ CDC ਦੇ ਦੁਆਰਾ ਜਿਹੜੀਆਂ ਨਵੀਆਂ ਗਾਈਡਲਾਈਨਸ ਆ ਉਹਨਾਂ ਨੂੰ ਜਿਹੜਾ ਉਹ ਕੀਤਾ ਗਿਆ ਆ ਅਤੇ ਉਹਨਾਂ ਦੇ ਦੁਆਰਾ ਇਹ ਪੇਸ਼ਕਸ਼ ਹੈਗੀ ਆ ਵੀ ਜਿਹੜੇ ਮੂੰਹ ਦੇ ਉੱਤੇ ਫੇਸ ਮਾਸਕ ਹੈਗੇ, ਘੱਟੋ ਘੱਟ ਕੱਪੜੇ ਦੇ ਕਵਰਿੰਗਸ ਆ, ਉਸ ਨੂੰ ਉਹ ਸਟਰੋਂਗਲੀ ਇਨਕਰੇਜ ਕਰਦੇ ਨੇ ਵੀ ਜਿਹੜਾ ਜ਼ਰੂਰ ਆ ਉਹ ਤੁਸੀਂ ਜਿਹੜਾ ਉਹ ਪਾਉਣ ਦੀ ਕੋਸ਼ਿਸ਼ ਕਰੋ ਜਿੱਥੇ ਵੀ ਤੁਸੀਂ ਪਾ ਸਕਦੇ ਆ। ਕਹਿੰਦੇ ਖਾਸ ਕਰਕੇ ਜਦੋਂ ਤੁਸੀਂ ਪ੍ਰੋਟੈਸਟ ਜਾਂ ਰੈਲੀ ਦੇ ਉੱਤੇ ਹੁੰਦੇ ਉੱਥੇ ਰੌਲਾ ਵੀ ਪੈਂਦਾ ਆ, ਨਾਅਰੇ ਵੀ ਲੱਗਦੇ ਆ, ਗਾਣੇ ਵੀ ਗਾਏ ਜਾਂਦੇ ਆ। ਸੋ ਉੱਥੇ ਬਹੁਤ ਜ਼ਰੂਰੀ ਹੁੰਦਾ ਆ। ਸੋ ਇਸ ਤਰੀਕੇ ਦੇ ਨਾਲ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈਗਾ। ਉੱਧਰ ਕਲੈਮਸਨ ਯੂਨੀਵਰਸਿਟੀ ਦੇ ਜਿਹੜੇ 3 ਸਟੂਡੈਂਟ ਐਥਲੀਟ ਨੇ ਉਹ ਵੀ ਕਰੋਨਾ ਵਾਇਰਸ ਪੋਜ਼ੀਟਿਵ ਜਿਹੜੇ ਆ ਉਹ ਪਾਏ ਗਏ ਆ। ਯੂਨੀਵਰਸਿਟੀ ਦੀ ਐਥਲੈਟਿਕਸ ਡਿਪਾਰਟਮੈਂਟ ਆ ਉਹਨਾਂ ਨੇ ਇਸ ਦੇ ਬਾਰੇ ਜਾਣਕਾਰੀ ਜਿਹੜੀ ਉਹ ਦਿੱਤੀ ਆ। ਉਹਨਾਂ ਨੇ ਕਿਹਾ ਵੀ ਸਾਰੇ ਸਟੂਡੈਂਟ 128 ਸਟੂਡੈਂਟ ਅਤੇ 41 ਸਟਾਫ ਮੈਂਬਰ ਆ ਉਹਨਾਂ ਨੇ ਟੈਸਟ ਕੀਤਾ ਸੀਗਾ। ਅਤੇ ਉੱਧਰ ਦੱਸ ਜਾਈਏ ਵੀ US ਦੇ ਵਿੱਚ ਦੁਬਾਰਾ ਤੋਂ ਹੁਣ ਜਿਹੜਾ ਪਾਸਪੋਰਟ ਪ੍ਰੋਸੈਸਿੰਗਸ ਆ ਉਹ ਕਾਰਵਾਈ ਜਿਹੜੀ ਉਹ ਸ਼ੁਰੂ ਹੋ ਰਹੀ ਹੈਗੀ ਆ। ਅੱਧੇ ਜਿਹੜੇ ਪਾਸਪੋਰਟ ਪ੍ਰੋਸੈਸਿੰਗ ਸੈਂਟਰਸ ਆ ਅਮਰੀਕਾ ਦੇ ਵਿੱਚ ਸਟੇਟ ਡਿਪਾਰਟਮੈਂਟ ਨੇ ਕਿਹਾ ਉਹ ਮੁੜ ਚਾਲੂ ਕੀਤੇ ਜਾ ਰਹੇ ਆ। 1.5 ਮਿਲੀਅਨ ਤੋਂ ਵੱਧ ਜਿਹੜੀਆਂ ਪੈਂਡਿੰਗ ਰਿਕੁਐਸਟ ਐਪਲੀਕੇਸ਼ਨਸ ਜਿਹੜੀਆਂ ਉਹ ਪਈਆਂ ਜਦੋਂ ਤੋਂ ਫਰਵਰੀ ਤੋਂ ਬਾਅਦ 'ਚ ਇਹ ਸਾਰੀ ਕਾਰਵਾਈ ਜਿਹੜੀ ਉਹ ਬੰਦ ਹੋਈ ਸੀ। ਅਤੇ ਹੁਣ ਕਹਿੰਦੇ ਵੀ ਜਿਨ੍ਹਾਂ ਦੀਆਂ ਪਹਿਲੋਂ ਐਪਲੀਕੇਸ਼ਨਸ ਆਈਆਂ ਉਹ ਸਾਰੀਆਂ ਫੋਲੋ ਅਪ ਕਰਕੇ ਉਹਨਾਂ ਨੂੰ ਪ੍ਰੋਸੈਸ ਕਰਕੇ ਫਿਰ ਨਵੀਆਂ ਐਪਲੀਕੇਸ਼ਨਸ ਦੇ ਵੱਲ ਹੋਊਗੇ। ਜੇ ਕੋਈ ਅੱਜ ਦੇ ਮੌਕੇ ਦੇ ਵਿੱਚ ਨਵਾਂ ਪਾਸਪੋਰਟ ਅਪਲਾਈ ਜਾਂ ਰੀਨਿਊ ਕਰਨ ਦੀ ਹੁਣ ਐਪਲੀਕੇਸ਼ਨ ਕਰੂਗਾ ਤਾਂ ਉਹਨਾਂ ਨੂੰ ਤੁਸੀਂ ਅੰਦਾਜ਼ਾ ਲਾ ਲਓ ਵੀ 2 ਮਹੀਨੇ ਦਾ ਘੱਟੋ ਘੱਟ ਵੇਟ ਪੀਰੀਅਡ ਦਾ ਜਿਹੜਾ ਸਾਹਮਣਾ ਆ ਉਹ ਕਰਨਾ ਪੈ ਸਕਦਾ ਆ। ਅਤੇ ਜਗਵੀਰ ਜੀ ਕੁਛ ਕੁ ਜਿਹੜੀਆਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਨਿਊਜ਼ ਆ ਉਹ ਵੀ ਤੁਹਾਡੇ ਨਾਲ ਆਪਾਂ ਸਰੋਤਿਆਂ ਦੇ ਨਾਲ ਜਿਹੜੀਆਂ ਸਾਂਝੀਆਂ ਕਰਨਾ ਚਾਹੁੰਦੇ ਹਾਂ। ਇਸ ਤੋਂ ਪਹਿਲਾਂ ਆਪਾਂ ਜਿਹੜੇ ਆਪਣੇ ਅੱਜ ਦੇ ਟੌਪਿਕ ਵੱਲ ਨੂੰ ਜਿਹੜਾ ਉਹ ਵਧੀਏ। ਇੱਕ ਤਾਂ ਗ੍ਰੀਨ ਕਾਰਡ ਦੇ ਉੱਤੇ ਹੋਲਡ ਨੂੰ ਲੈ ਕੇ ਪਾਲਿਸੀ ਦੇ ਬਾਰੇ ਜਿਹੜੀ ਇਹ ਚਰਚਾ ਜਿਹੜੀ ਸੁਣਨ ਨੂੰ ਮਿਲੀ ਆ, ਕੀ ਹੈਗਾ ਇਸ ਖਬਰ ਦੇ ਪਿੱਛੇ? ਇਹਨਾਂ ਨੇ ਜੀ ਜਨਰਲ ਹੋਲਡ ਲਗਾਇਆ ਇੱਕ ਕਿ ਪ੍ਰੋਸੈਸਿੰਗ ਸਟਾਪ ਕਰਨਗੇ। ਠੀਕ ਹੈ। ਸਾਡਾ ਅੰਦਾਜ਼ਾ ਇਹ ਹੈ ਕਿ ਇਹਨਾਂ ਦੇ ਕਾਫੀ ਫੰਡਿੰਗ ਦੀ ਪ੍ਰੋਬਲਮ ਸੀਗੀ। ਜੀ 1.2 ਬਿਲੀਅਨ ਆਲਮੋਸਟ ਇਹਨਾਂ ਨੇ ਮੰਗਿਆ ਸਰਕਾਰ ਦੇ ਕੋਲੋਂ। ਠੀਕ ਹੈ। ਪਹਿਲਾਂ ਕੀ ਸੀਗਾ ਕਿ ਇਹ ਜਿਹੜੀ ਏਜੰਸੀ ਹੈਗੀ ਆ USCIS ਇਹ ਪਿਓਰਲੀ ਜਿਹੜੇ ਲੋਕ ਉਹਨਾਂ ਨੂੰ ਪੈਸੇ ਦਿੰਦੇ ਨੇ, ਫਾਈਲਿੰਗ ਫੀ ਦਿੰਦੇ ਨੇ, ਉਹਦੇ ਬੇਸ 'ਤੇ ਚੱਲਦੀ ਹੈ ਐਪਲੀਕੇਸ਼ਨ ਫੀ। ਹੁਣ ਇਹਨਾਂ ਨੂੰ ਫਰਲੋ ਵੀ ਕਰਨੇ ਪੈ ਸਕਦੇ ਨੇ, ਲੇ ਆਫ ਵੀ ਕਰਨੇ ਪੈ ਸਕਦੇ ਨੇ ਆਪਣੇ EMPLOYEE। ਅਤੇ ਦੇਖਦੇ ਹਾਂ ਕਿ ਇਹ ਅੱਗੇ ਇਹਨਾਂ ਨੂੰ ਸਰਕਾਰ ਫੰਡਿੰਗ ਦਿੰਦੀ ਹੈ ਕਿ ਨਹੀਂ ਦਿੰਦੀ ਹੈ। ਜੀ ਉੱਦਾਂ ਇਹਨਾਂ ਨੂੰ ਅੱਗੇ ਕਦੀ ਫੰਡਿੰਗ ਮਿਲੀ ਨਹੀਂ, ਸਿਰਫ ਐਪਲੀਕੇਸ਼ਨ ਦੇ ਆਧਾਰ 'ਤੇ ਸੀਗਾ। ਕੀ
ਅਕਸਰ ਆਪਾਂ ਦੇਖਦੇ ਹਾਂ ਵੀ ਇਸ ਪ੍ਰਸ਼ਾਸਨ ਦਾ ਇਮੀਗ੍ਰੇਸ਼ਨ ਦੇ ਪ੍ਰਤੀ ਰਵੱਈਆ ਥੋੜਾ ਸਖਤ ਰਿਹਾ ਹੈ ਸ਼ੁਰੂ ਤੋਂ ਹੀ। ਕੀ ਇਹ ਇੱਕ ਉਹ ਇਸ ਨੂੰ ਐਜ਼ ਹਥਿਆਰ ਵਰਤ ਸਕਦੇ ਆ ਵੀ USCIS ਦੇ ਬੰਦੇ ਫਰਲੋ ਕਰ ਦੋ ਤੇ ਆਪਾਂ ਆਪਣੇ ਆਪ ਇਮੀਗ੍ਰੇਸ਼ਨ ਸਲੋ ਡਾਊਨ ਹੋ ਜੂਗੀ? ਬਿਲਕੁਲ ਕਰ ਸਕਦੇ ਆ ਜੀ। ਇਨਫੈਕਟ ਲੱਗਦਾ ਤਾਂ ਇਦਾਂ ਹੀ ਆ ਕਿ ਕਰਨਗੇ ਇਹੀ। ਇਹਨਾਂ ਦੀਆਂ ਦੋ ਮੁੱਖ ਖਬਰਾਂ ਆਈਆਂ। ਪਹਿਲੀ ਤਾਂ ਇਹ ਕਿ ਗ੍ਰੀਨ ਕਾਰਡ ਦੇ ਉੱਤੇ ਇਹਨਾਂ ਨੇ ਜਨਰਲ ਹੋਲਡ ਲਾਤਾ। ਠੀਕ ਹੈ। ਕਹਿੰਦੇ ਕਿ ਐਕਸੈਪਸ਼ਨਲ ਜੇ ਸਰਕਮਸਟੈਂਸ ਕੋਈ ਐਮਰਜੈਂਸੀ ਆ ਉਹਨਾਂ ਨੂੰ ਹੀ ਸਿਰਫ ਇਹ ਗ੍ਰੀਨ ਕਾਰਡਸ ਇਸ਼ੂ ਕਰਨਗੇ। ਅੱਛਾ ਜੀ। ਉਹਨੂੰ ਡਿਕਲੇਅਰ ਨਹੀਂ ਕੀਤਾ ਇਹਨਾਂ ਨੇ ਕਿ ਕੀ ਪੋਸੀਬਿਲਿਟੀਜ਼ ਹੈ, ਕਿਹੜੀਆਂ ਐਕਸੈਪਸ਼ਨਸ ਹੈ। ਦੂਸਰਾ ਹੁਣ ਇਹਨਾਂ ਦੀ ਇਹ ਵੀ ਖਬਰ ਆ ਰਹੀ ਹੈ ਕਿ ਜਿਹੜੇ H1B ਵਰਕਰ ਜਿਹੜੇ ਹੈਗੇ ਨੇ ਉਹਨਾਂ ਤੇ ਕਹਿੰਦੇ ਫਰਮ 90 ਡੇਜ਼ ਟੂ 180 ਦਿਨ ਤੱਕ 6 ਮਹੀਨੇ ਤੱਕ ਉਹਨਾਂ ਤੇ ਰੋਕ ਲਾਈ ਜਾ ਸਕਦੀ ਹੈ ਕਿ ਉਹਨਾਂ ਨੂੰ ਬਾਹਰ ਰੁਕਣਾ ਪੈ ਸਕਦਾ ਹੈ। ਵਾਓ, ਅਮਰੀਕਾ ਤੋਂ ਬਾਹਰ ਹਾਂਜੀ। ਤੇ ਕਾਫੀ ਸਾਰੀ ਕੰਪਨੀਜ਼ ਨੇ ਆਲਰੇਡੀ ਆਪਣੇ EMPLOYEES ਨੂੰ ਇਹ ਵਾਰਨਿੰਗ ਦੇ ਦਿੱਤੀ ਹੈ ਕਿ ਹੁਣ ਕੋਈ ਟਰੈਵਲ ਨਾ ਕਰੇ ਇਸ ਤੋਂ ਬਾਅਦ। ਸਾਨੂੰ ਹੁਣ ਪਤਾ ਨਹੀਂ ਕਿ ਕਦੋਂ ਇਹ ਬੈਨ ਲੱਗੂਗਾ, ਪਰ ਇਹ ਪੋਸੀਬਿਲਿਟੀ ਕਾਫੀ ਹੈ, ਰਿਊਮਰਸ ਕਾਫੀ ਆ ਰਹੇ ਨੇ ਕਿ ਇਹ ਲੱਗੂਗਾ। ਸੋ ਇਹ ਡਾਇਰੈਕਟਲੀ ਅਨਇੰਪਲੋਇਮੈਂਟ ਦੇ ਨਾਲ ਸੰਬੰਧਿਤ ਹੈ, ਇਹੀ ਇੱਕ ਤਰਕ ਦਿੱਤਾ ਜਾ ਰਿਹਾ ਹੈ ਐਡਮਿਨਿਸਟ੍ਰੇਸ਼ਨ ਦੁਆਰਾ। ਵੈਸੇ ਤੇ ਸਕਿਲਡ ਇੰਪਲੋਇਮੈਂਟ ਹੈ, ਐਸ ਸੱਚ ਸਟੱਡੀਜ਼ ਇਹਨਾਂ ਦੀਆਂ ਜਿਹੜੀਆਂ ਹੈਗੀਆਂ ਉਹ ਅਨਇੰਪਲੋਇਮੈਂਟ ਨੂੰ ਤਾਂ ਇਫੈਕਟ ਨਹੀਂ ਕਰਦੀਆਂ। ਪਰ ਹੁਣ ਇਲੈਕਸ਼ਨ ਈਅਰ ਵੀ ਹੈ ਤੇ ਕਈ ਹੁਣ ਅੱਗੇ ਨਵੰਬਰ ਦਸੰਬਰ 'ਚ ਕਈ ਕੁਝ ਹੋਣਾ ਇਮੀਗ੍ਰੇਸ਼ਨ ਦੇ ਵਿੱਚ, ਤੇ ਆਈ ਥਿੰਕ ਇਟਸ ਪਾਰਟ ਆਫ ਵਨ ਆਫ ਦੈਟ। ਸੋ ਬਹੁਤ ਸਾਰੇ ਲੋਕ ਜਿਹੜੇ ਇਸ ਟਾਈਮ ਖਾਸ ਕਰਕੇ ਅਮਰੀਕਾ 'ਚ ਵੀ ਨੇ, ਜਿਹੜੇ ਕਈਆਂ ਦੇ ਪੇਰੈਂਟਸ ਵੀ ਆਏ ਨੇ, ਉਹ ਉਹਨਾਂ ਦੇ ਗ੍ਰੀਨ ਕਾਰਡ ਨੂੰ ਵੀ ਅਪਲਾਈ ਕਰਨ ਬਾਰੇ ਜਿਹੜੇ ਉਹ ਸੋਚ ਰਹੇ ਹੋਣਗੇ। ਸੋ ਇਹ ਜਿਹੜਾ ਇੱਕ ਟੈਂਪਰੇਰੀ ਹੋਲਡ ਆ ਉਹ ਸਾਰਿਆਂ ਦੇ ਉੱਤੇ ਇਫੈਕਟ ਕਰੇਗਾ ਫਿਰ? ਨਹੀਂ, ਇਹਦੇ ਵਿੱਚ ਨਾ ਤੁਸੀਂ ਐਡਜਸਟਮੈਂਟ ਆਫ ਸਟੇਟਸ ਫਾਈਲ ਕਰ ਸਕਦੇ ਹੋ 485। ਠੀਕ ਹੈ। ਫਾਈਲ ਕਰਕੇ ਰਹਿ ਸਕਦੇ ਹੋ, ਬਸ ਮਿਲੂਗਾ ਨਹੀਂ, ਉਹ ਇਸ਼ੂ ਨਹੀਂ ਕਰੋਗੇ। ਓਕੇ। ਤੇ ਉਹ ਜਿੱਦਾਂ ਇਨ ਪਰਸਨ ਇੰਟਰਵਿਊਜ਼ ਨਹੀਂ ਇਸ ਵੇਲੇ ਕਰ ਰਹੇ, ਸ਼ਾਰਟ ਸਟਾਫ ਨੇ, ਡਿਲੇਜ਼ ਐਕਸਪੈਕਟਡ ਨੇ। ਓਕੇ। ਪਰ ਇਹ ਹੈ ਕਿ ਫਾਈਲ ਕਰ ਸਕਦੇ ਨੇ। ਸੋ ਇਹ ਜਿਹੜਾ 2020 ਵਰ੍ਹਾ ਆ ਸਾਰਿਆਂ ਦੇ ਲਈ, ਜਿਹੜਾ ਖਾਸ ਕਰਕੇ ਇਮੀਗ੍ਰੇਸ਼ਨ ਦੇ ਲਈ ਵੀ ਇੱਕ ਕਹਿ ਲਓ ਵੀ ਖਤਰੇ ਵਾਲੀ ਜਿਹੜੀ ਘੰਟੀ ਹੈ। ਸੋ ਜਿੰਨੇ ਵੀ ਆਪਣੇ ਇਸ ਟਾਈਮ ਜਿੰਨੇ ਵੀ ਸੁਣ ਰਹੇ ਆ, ਜੇ ਕੋਈ ਇੱਦਾਂ ਪਲਾਨ ਕਰ ਰਹੇ ਆ, ਉਹ ਫਿਰ ਕੀ ਕਰਨ? ਉਹਨਾਂ ਨੂੰ ਕੀ ਸਲਾਹ ਹੈ ਤੁਹਾਡੇ ਵੱਲੋਂ? ਜਿਹੜੇ ਤਾਂ US ਦੇ ਵਿੱਚ ਹੈਗੇ ਨੇ ਉਹ ਤਾਂ ਐਡਜਸਟਮੈਂਟ ਆਫ ਸਟੇਟਸ ਫਾਈਲ ਕਰਨ, ਗ੍ਰੀਨ ਕਾਰਡ ਫਾਈਲ ਕਰਨ ਜੇ ਕਰ ਸਕਦੇ ਨੇ। ਕਿਉਂਕਿ ਇਮੀਗ੍ਰੇਸ਼ਨ ਦਾ ਆਪਾਂ ਦੇਖਦੇ ਹਾਂ ਕਿ ਇਹ ਕਦੀ ਰਿਲੈਕਸ ਨਹੀਂ ਹੁੰਦੀ ਹੈ, ਸਾਲ ਬਾ ਸਾਲ ਡਿਫਿਕਲਟੀ ਹੁੰਦੀ ਹੈ, ਨਵੀਆਂ ਰਿਕੁਆਇਰਮੈਂਟਸ ਹੀ ਐਡ ਹੁੰਦੀਆਂ। ਕਦੀ ਇੱਦਾਂ ਨਹੀਂ ਹੋਇਆ ਕਿ ਅਗਲੇ ਸਾਲ ਸੌਖੀ ਹੋ ਜਾਵੇ ਪਹਿਲਾਂ ਨਾਲੋਂ। ਓਕੇ। ਹਾਂ, ਸੋ ਇਹ ਆ ਵੀ ਜਿਹਨੇ ਕੋਈ ਮੌਕਾ ਹੈਗਾ ਉਹ ਕਰ ਦੇਵੇ। ਤੇ ਟਰੈਵਲ ਕਰਨ ਦੇ ਉੱਤੇ ਕੀ ਤੁਸੀਂ ਸਿਫਾਰਿਸ਼ ਕਰਦੇ ਹੋ ਵੀ ਲੋਕੀ ਟਰੈਵਲ ਕਰਨ ਜੇ ਇਹ ਮੌਕਿਆਂ 'ਤੇ ਕਿ ਨਾ ਕਰਨ? ਅਜੇ ਨਾ ਕਰਨ, ਕਿਉਂਕਿ ਜੇ ਜਿੱਦਾਂ ਤੁਸੀਂ ਦੱਸਿਆ ਕਿ ਸੈਕੰਡ ਵੇਵ ਆ ਰਹੀ ਹੈ ਕਈ ਕੰਟਰੀ 'ਚ, ਹੈ ਨਾ, ਜੇ ਸੈਕੰਡ ਵੇਵ ਹੁਣ ਆਉਂਦੀ ਹੈ ਫਿਰ ਇੱਕ ਹੈਲਥ ਦੀ ਗਰਾਊਂਡ ਕਰਕੇ ਵੀ ਕਾਫੀ ਲੰਬੇ ਸਮੇਂ ਉਹਨਾਂ ਨੂੰ ਬਾਹਰ ਰੁਕਣਾ ਪੈ ਜਾ ਸਕਦਾ। ਜੀ। ਸੋ ਕਾਫੀ ਲੋਕ ਜਿਹੜੇ ਉੱਧਰੋਂ ਇੱਧਰ ਨੂੰ ਵੀ ਆ ਰਹੇ ਹੋਣਗੇ ਤੇ ਇੱਧਰੋਂ ਉੱਧਰ ਨੂੰ ਵੀ ਜਾਣ ਦੀਆਂ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੋਣਗੀਆਂ। ਸੋ ਜ਼ਰੂਰ ਸਾਰੇ ਜਾਣੇ ਇਹਨਾਂ ਖਬਰਾਂ ਦੇ ਉੱਤੇ ਜਿਹੜਾ ਉਹ ਧਿਆਨ ਦੇਣ। ਥੈਂਕ ਯੂ ਜਗਵੀਰ ਜੀ, ਤੁਸੀਂ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਸੋ ਅੱਜ ਆਪਣਾ ਕਿਹੜਾ ਮੇਨ ਟੌਪਿਕ ਹੈਗਾ ਜਿਸ ਦੇ ਉੱਤੇ ਆਪਾਂ ਅੱਜ ਜਿਹੜੀ ਗੱਲਬਾਤ ਕਰਨੀ ਹੈਗੀ ਆ? ਆਪਾਂ ਜੀ ਪਹਿਲਾਂ ਤਾਂ ਇੱਕ ਅਸਾਈਲਮ ਦੇ ਉੱਤੇ ਐਪੀਸੋਡਸ ਕਰਾਂਗੇ, ਕਾਫੀ ਸਾਰੇ, ਸਾਰਾ ਅਸਾਈਲਮ ਦੀ ਡੀਟੇਲ, ਸਾਰੇ ਉਹਦੇ ਵੱਖ-ਵੱਖ ਪਹਿਲੂ ਆਪਾਂ ਸਾਰੇ ਡਿਸਕਸ ਕਰਾਂਗੇ। ਠੀਕ ਹੈ। ਅੱਜ ਆਪਾਂ ਪਿਛਲੇ ਹਫਤੇ ਮੈਨੂੰ ਕਾਫੀ ਕਾਲਸ ਆਈਆਂ ਸੀ, ਕਈ ਸਾਰੇ ਲੋਕ ਜਿਹੜੇ ਟੂਰਿਸਟ ਵੀਜ਼ੇ ਦੇ ਇੱਥੇ ਆਉਂਦੇ ਨੇ, ਮਤਲਬ ਆਉਂਦੇ ਲੀਗਲੀ ਐਂਟਰ ਆਉਂਦੇ ਨੇ ਤੇ 에ਅਰਪੋਰਟ ਤੇ ਉਹਨਾਂ ਦਾ ਪੰਗਾ ਪੈ ਜਾਂਦਾ ਕੋਈ ਨਾ ਕੋਈ। ਓਕੇ। ਆਪਾਂ ਉਹਨਾਂ ਬਾਰੇ ਸਪੈਸ਼ਲੀ ਉਹਨਾਂ ਬਾਰੇ ਡਿਸਕਸ ਕਰਾਂਗੇ ਕਿ ਉਹਨਾਂ ਕੋਲ ਕੀ ਆਪਸ਼ਨਸ ਹੈਗੀਆਂ, ਕੀ ਕਰਨਾ ਚਾਹੀਦਾ, ਉਹਨਾਂ ਨੂੰ ਕਿੱਦਾਂ ਕਹਿਣਾ ਚਾਹੀਦਾ। ਠੀਕ ਹੈ। ਸੋ ਇਹ ਸਭ ਤੋਂ ਪਹਿਲਾਂ ਤੇ ਜਿਹੜਾ B2 ਵੀਜ਼ਾ ਹੈ ਉਸ ਦੇ ਬਾਰੇ ਥੋੜੀ ਜਿਹੀ ਜਾਣਕਾਰੀ ਦੇ ਦਿਓ ਵੀ ਇਹ ਵਿਜ਼ਟਰ ਵੀਜ਼ੇ ਨੂੰ ਆਖਿਆ ਜਾਂਦਾ ਹੈ? ਹਾਂਜੀ, B1 B2 ਵਿਜ਼ਟਰ ਵੀਜ਼ੇ ਨੂੰ ਆਖਿਆ ਜਾਂਦਾ। ਜੇ ਤੁਸੀਂ ਵੀਜ਼ਾ ਸੇਮ ਹੀ ਹੁੰਦਾ, 10 ਸਾਲ ਦਾ ਤਕਰੀਬਨ ਮਿਲਦਾ ਹੈ। ਠੀਕ ਹੈ। ਜੇ ਤੁਸੀਂ ਆਉਂਦੇ ਹੋ, ਕਹਿੰਦੇ ਉਹਨਾਂ ਨੂੰ ਕਿ ਮੈਂ ਬਿਜ਼ਨਸ ਪੱਖੋਂ ਆਇਆ ਇੱਥੇ, ਤੁਹਾਨੂੰ ਉਹ B1 ਦੇ ਤੌਰ ਤੇ ਐਂਟਰੀ ਦਿੰਦੇ ਨੇ। ਜੇ ਤੁਸੀਂ ਕਹਿੰਦੇ ਹੋ ਕਿ ਮੈਂ ਪਲੇਜ਼ਰ ਜਾਂ ਟੂਰਿਜ਼ਮ ਕਰਨ ਆਇਆ, ਤਾਂ ਤੁਹਾਨੂੰ ਉਹ B2 ਦੇ ਸਟੇਟਸ ਤੇ ਐਂਟਰੀ ਦਿੰਦੇ ਨੇ। ਜੀ। ਸੋ ਇਹ ਅੱਜ ਜਿਹੜੀ ਹੈਗੀ ਵੀ ਜਿਹੜੇ B2 ਵੀਜ਼ੇ ਦੇ ਉੱਤੇ 에ਅਰਪੋਰਟ ਦੇ ਉੱਤੇ ਆਉਂਦੇ ਆ, ਉਹਨਾਂ ਦੇ ਲਈ ਆ ਵੀ ਅਸਾਈਲਮ ਜੇ ਕਿਸੇ ਨੇ ਅਪਲਾਈ ਕਰਨਾ ਕਿ ਔਨ 에ਅਰਪੋਰਟ ਦੇ ਉੱਤੇ ਜਾਂ ਬਾਅਦ ਦੇ ਵਿੱਚ ਆ ਕੇ, ਸੋ ਉਹ ਉਸ ਦੇ ਉੱਤੇ ਆ। ਸੋ ਕੀ ਹੈਗਾ ਇਸ ਦੇ ਪਿੱਛੇ ਵੀ ਜੇ ਕੋਈ ਨੂੰ ਆਲਰੇਡੀ ਇਹ ਵੀਜ਼ਾ, ਜਿੱਦਾਂ ਤੁਸੀਂ ਦੱਸਿਆ ਵੀ ਇਹ ਟੂਰਿਸਟ ਵੀਜ਼ਾ ਹੈਗਾ ਆ, ਜੇ ਕਿਸੇ ਨੂੰ ਮਿਲਿਆ ਹੋਇਆ ਆ ਅਮਰੀਕਾ ਦੇ ਵਿੱਚ, ਉਹ ਇਸ ਵੈਲਿਡ ਵੀਜ਼ੇ ਦੇ ਉੱਤੇ ਆਇਆ ਜਾਂ ਨਹੀਂ ਆਇਆ, ਜਾਂ ਉਹ ਆ ਸਕਦਾ ਹੈ ਜਾਂ ਨਹੀਂ ਆ ਸਕਦਾ ਇਸ ਅਸਾਈਲਮ ਦੇ ਇਸ ਚੀਜ਼ ਦੇ ਵੀਜ਼ਾ? ਜੀ ਇੱਕ ਤਾਂ ਪਹਿਲੀ ਗੱਲ ਇਹ ਹੈ ਕਿ ਵੀਜ਼ਾ ਇੱਕ ਰਾਈਟ ਨਹੀਂ ਹੁੰਦਾ, ਇਹ ਪ੍ਰਿਵਿਲੇਜ ਹੁੰਦਾ। ਤੇ ਹਾਂਜੀ, ਵੀਜ਼ਾ ਰਾਈਟ ਨਹੀਂ ਹੈ, ਪ੍ਰਿਵਿਲੇਜ ਹੈ। ਇਹਦਾ ਮਤਲਬ ਇਹ ਹੈ ਕਿ ਤੁਹਾਡੀ ਕੋਈ ਗਾਰੰਟੀ ਨਹੀਂ ਹੈ ਕਿ ਉਹ ਤੁਹਾਨੂੰ ਅੰਦਰ ਆਉਣ ਦੇਣਗੇ ਕਿ ਨਹੀਂ ਆਉਣ ਦੇਣਗੇ, ਮਰਜ਼ੀ ਆਉਣਾ ਦੀ ਜੀ। ਤੇ ਇਸ ਲਈ ਉਹ ਜਦੋਂ ਤੁਸੀਂ ਆਉਂਦੇ ਹੋ, ਤੁਹਾਨੂੰ ਇਨਸਪੈਕਟ ਹੁੰਦੇ ਹੋ ਤੁਸੀਂ, ਫਿਰ ਉਹ ਡਿਸਾਈਡ ਕਰਦੇ ਨੇ ਕਿ ਤੁਸੀਂ ਅੰਦਰ ਜਾ ਸਕਦੇ ਹੋ ਕਿ ਨਹੀਂ ਜਾ ਸਕਦੇ ਹੋ। ਸੋ ਇਮੀਗ੍ਰੇਸ਼ਨ ਆਫਿਸਰ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਉੱਥੇ ਮਰਜ਼ੀ ਹੁੰਦੀ ਆ। ਹਾਂਜੀ। ਸੋ ਜਿਹੜੇ ਲੋਕ ਹੁੰਦੇ ਨੇ ਉੱਥੇ ਪੋਰਟ ਆਫ ਐਂਟਰੀ ਦੇ ਉੱਤੇ ਜਿਹੜੇ ਉਹ ਕਰਦੇ ਨੇ, ਕਿਹੜੀਆਂ ਏਜੰਸੀਜ਼ ਰਿਸਪੌਂਸਿਬਲ ਹੈਗੀਆਂ ਇਮੀਗ੍ਰੇਸ਼ਨ ਦੀ ਉੱਥੇ ਕਾਰਵਾਈ ਕਰਨ ਦੇ ਲਈ? ਇਹਦੇ ਜੀ ਮੁੱਖ ਤੌਰ ਤੇ ਨਾ ਸਾਡੀ ਸਾਰੀ ਇਮੀਗ੍ਰੇਸ਼ਨ ਦੀਆਂ 3 ਏਜੰਸੀਜ਼ ਹੈਗੀਆਂ। ਸਭ ਤੋਂ ਪਹਿਲੀ ਜਿਹੜੀ ਹੈਗੀ ਆ ਡਿਪਾਰਟਮੈਂਟ ਆਫ ਸਟੇਟ ਦੇ ਅੰਡਰ,
ਉਹ ਫਿਰ ਕੌਂਸੂਲੇਟ ਨੂੰ ਰੈਗੂਲੇਟ ਕਰਦੇ ਨੇ, ਜਿਹੜੇ ਉੱਥੋਂ ਕਿ ਤੁਹਾਨੂੰ ਵੀਜ਼ਾ ਦਿੰਦੇ ਨੇ। ਠੀਕ ਹੈ। ਜਦੋਂ ਤੁਹਾਨੂੰ ਵੀਜ਼ਾ ਮਿਲ ਗਿਆ ਤੁਸੀਂ US ਦੇ ਵਿੱਚ ਆ ਸਕਦੇ ਹੋ। ਹੁਣ US ਦੇ ਵਿੱਚ ਤੁਹਾਡੀ ਏਜੰਸੀ ਹੈਗੀ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ। ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਹੈ, ਇਹਦੇ ਅੰਦਰ ਕਾਫੀ ਵੱਖ-ਵੱਖ ਏਜੰਸੀਜ਼ ਆ ਜਾਂਦੀਆਂ। ਸਭ ਤੋਂ ਪਹਿਲੀ ਹੈ ਕਸਟਮਜ਼ ਐਂਡ ਬਾਰਡਰ ਪੈਟਰੋਲ, ਜਿਹਨੂੰ CBP ਕਹਿੰਦੇ ਨੇ। ਇਹ CBP ਜਿਹੜੀ ਹੈਗੀ ਆ ਇਹ ਬਾਰਡਰ ਰੈਗੂਲੇਟ ਕਰਦੀ ਹੈ ਅਤੇ ਏਅਰਪੋਰਟ ਰੈਗੂਲੇਟ ਕਰਦੀ। ਜਦੋਂ ਤੁਸੀਂ ਆਉਂਦੇ ਹੋ ਸਭ ਤੋਂ ਪਹਿਲਾਂ ਤੁਸੀਂ ਇਹਨਾਂ ਨੂੰ ਦੇਖਦੇ ਹੋ। ਠੀਕ ਹੈ। ਇਸ ਤੋਂ ਇਲਾਵਾ ਇੱਕ ਇਹਨਾਂ ਦੀ ਹੈਗੀ ਆ ਆਈਸ, ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ। ਆਈਸ ਦਾ ਜੀ ਪੁਲਿਸ ਵਾਲਾ ਕੰਮ ਹੈ ਇੱਕ ਤਰ੍ਹਾਂ ਦਾ। ਉਹ ਸਿਰਫ ਬਾਰਡਰ ਨਹੀਂ, ਉਹ ਅੰਦਰੋਂ ਵੀ ਜਿਹੜੇ ਦੇਸ਼ ਦੇ ਵਿੱਚ ਵੀ ਰਹਿ ਰਹੇ ਨੇ ਬੰਦੇ ਇਲੀਗਲ ਜਾਂ ਇਨ ਵਾਇਓਲੇਸ਼ਨ ਹੈ, ਉਹਨਾਂ ਨੂੰ ਫੜ ਸਕਦੀ ਹੈ। ਠੀਕ ਹੈ। ਤੀਸਰੀ ਜੀ ਇਸ ਤੋਂ ਇਲਾਵਾ ਹੈਗੀ ਆ USCIS। ਜਦੋਂ ਤੁਸੀਂ ਅੰਦਰ ਆ ਜਾਂਦੇ ਹੋ, ਤੁਸੀਂ ਅੱਗੇ ਐਕਸਟੈਂਸ਼ਨ ਕਰਨੀ ਹੈ ਜਾਂ ਕੋਈ ਬੈਨੀਫਿਟ ਕਰਨਾ ਹੈ, ਤੁਸੀਂ USCIS ਯੂਨਾਈਟਿਡ ਸਟੇਟ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਉਹਨੂੰ ਫਾਈਲ ਕਰ ਸਕਦੇ ਹੋ। ਸੋ ਇਹਦੇ ਅੰਦਰ 3 ਏਜੰਸੀਜ਼ ਆ ਜਾਂਦੀਆਂ ਨੇ, CBP, ਆਈਸ ਅਤੇ USCIS। ਅਤੇ ਇਸ ਤੋਂ ਇਲਾਵਾ ਇੱਕ ਹੈਗਾ ਡਿਪਾਰਟਮੈਂਟ ਆਫ ਜਸਟਿਸ। ਡਿਪਾਰਟਮੈਂਟ ਆਫ ਜਸਟਿਸ ਦੇ ਥੱਲੇ ਆਪਣੇ ਜਿਹੜੇ ਇਮੀਗ੍ਰੇਸ਼ਨ ਕੋਰਟਸ ਨੇ, ਜਿਹੜਾ ਇਮੀਗ੍ਰੇਸ਼ਨ ਜੱਜ ਜਿਹਨੂੰ ਆਪਾਂ ਕਹਿੰਦੇ ਨੇ, ਅਤੇ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਆ ਜਾਂਦੇ ਨੇ। ਅਤੇ ਇਹ ਮੁੱਖ ਜਿਹੜੀਆਂ 3 ਏਜੰਸੀਆਂ, ਡਿਪਾਰਟਮੈਂਟ ਆਫ ਸਟੇਟ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਅਤੇ ਡਿਪਾਰਟਮੈਂਟ ਆਫ ਜਸਟਿਸ, ਇਹ ਸਾਰੇ ਰਲ ਕੇ ਸਾਰੀ ਇਮੀਗ੍ਰੇਸ਼ਨ ਨੂੰ ਰੈਗੂਲੇਟ ਕਰਦੇ ਨੇ ਵੀ ਕੌਣ ਆਵੇ, ਕੌਣ ਜਾਵੇ, ਕੌਣ ਰਹਿ ਸਕਦਾ ਹੈ। ਸੋ ਇਹਨਾਂ ਦੇ ਜ਼ਰੀਏ ਹੀ ਸਾਰਾ ਕੁਝ ਡਿਸੀਜਨ ਜਿਹੜੇ ਹੁੰਦੇ ਨੇ ਜੀ। ਸੋ ਇਸ ਦੇ ਵਿੱਚ ਜਗਵੀਰ ਜੀ ਇੱਕ ਤਾਂ ਇਹ ਦੱਸੋ ਵੀ ਜਿਹੜਾ B2 ਵੀਜ਼ੇ ਵਾਲਾ ਆ, ਕੀ ਉਹ ਅਸਾਈਲਮ ਅਪਲਾਈ ਕਰ ਸਕਦਾ ਹੈ ਲੀਗਲੀ ਜਦੋਂ ਕੋਈ ਵਿਜ਼ਟਰ ਵੀਜ਼ੇ 'ਤੇ ਜਿਹੜਾ ਉਹ ਆਇਆ ਹੁੰਦਾ? ਬਿਲਕੁਲ। ਪਹਿਲੀ ਆਪਸ਼ਨ ਤਾਂ ਇਹ ਹੈ ਕਿ ਤੁਸੀਂ ਆ ਕੇ ਸਿੱਧੇ ਡਾਇਰੈਕਟਲੀ ਅਸਾਈਲਮ ਅਪਲਾਈ ਕਰ ਸਕਦੇ ਹੋ, ਕਹਿ ਸਕਦੇ ਹੋ ਉਹਨਾਂ ਨੂੰ ਐਟ ਪੋਰਟ ਆਫ ਐਂਟਰੀ ਸਿੱਧੇ ਦੱਸ ਸਕਦੇ ਹੋ ਕਿ ਮੈਂ ਅਸਾਈਲਮ ਅਪਲਾਈ ਕਰਨਾ ਹੈ। ਠੀਕ ਹੈ। ਦੂਸਰਾ ਕਈ ਵਾਰੀ ਇਹ ਹੁੰਦਾ ਹੈ ਕਿ ਉਹ ਨਾ ਜਿੱਦਾਂ ਸਾਡੇ ਕਈ ਰੂਟੀਨ ਵਿਜ਼ਟਰ ਹੁੰਦੇ ਨੇ, ਪਹਿਲਾਂ ਵੀ ਆਏ ਹੁੰਦੇ ਨੇ, ਜਾਂ ਉਹਨਾਂ ਦਾ ਪਰਪਸ ਕਲੀਅਰ ਨਹੀਂ ਹੁੰਦਾ ਕਿ ਕਿਉਂ ਆਉਣਾ, ਕਿਉਂ ਇੰਡੀਆ ਤੋਂ ਲਿਆ। ਠੀਕ ਹੈ। ਉਹਨਾਂ ਨੂੰ ਹੁਣ ਕਈ ਵਾਰੀ ਪਤਾ ਨਹੀਂ ਹੁੰਦਾ ਕਿ ਅਸਾਈਲਮ ਦਾ ਕੀ ਹੈ, ਕਿਉਂਕਿ ਇਹ ਕਾਫੀ ਕੰਪਲੈਕਸ ਲਾਅ ਨੌਲੇਜ ਨਹੀਂ ਹੈਗੀ ਲੋਕਾਂ ਨੂੰ ਜੀ। ਕਈ ਵਾਰੀ ਉਹਨਾਂ ਨੂੰ ਪੁੱਛਦੇ ਨੇ ਕਿ ਅੱਛਾ ਤੁਹਾਡੇ ਪਿਛਲੇ ਰੈਕੋਰਡ ਤੋਂ ਸਾਨੂੰ ਪਤਾ ਲੱਗਿਆ ਕਿ ਤੁਸੀਂ ਕੰਮ ਕਰਦੇ ਸੀਗੇ, ਜਾਂ ਸਾਨੂੰ ਤੁਹਾਡੇ ਟੈਕਸਟ ਮੈਸੇਜਸ ਤੋਂ ਪਤਾ ਲੱਗਿਆ ਕਿ ਤੁਸੀਂ ਬਾਹਰ ਨਿਕਲ ਕੇ ਵਿਆਹ ਕਰਾਉਣਾ ਜਾਂ ਪੱਕੇ ਹੋਣਾ। ਮਤਲਬ ਕਿ ਜੇ ਕੋਈ ਇੱਦਾਂ ਦਾ ਕਾਰਨ ਬਣਦਾ ਹੈ ਕਿ ਤੁਸੀਂ ਉਹਨਾਂ ਨੂੰ ਕਨਵਿੰਸ ਨਹੀਂ ਕਰ ਪਾਉਂਦੇ ਹੋ ਕਿ ਤੁਹਾਡੀ ਵਿਜ਼ਿਟ ਟੈਂਪਰੇਰੀ ਹੈਗੀ ਹੈ, ਤੁਸੀਂ ਵਾਪਸ ਜਾਓਗੇ, ਅਤੇ ਫਿਰ ਉਹ ਤੁਹਾਨੂੰ ਨਾ B ਵੀਜ਼ੇ 'ਤੇ ਰੋਕਦੇ ਨੇ। ਉਹ B ਵੀਜ਼ੇ 'ਤੇ ਤੁਹਾਨੂੰ ਅੰਦਰ ਨਹੀਂ ਆਉਣ ਦੇਣਾ ਚਾਹੁੰਦੇ ਜੇ ਉਹ ਕਨਵਿੰਸ ਨਹੀਂ ਹੁੰਦੇ ਕਿ ਤੁਸੀਂ ਵਾਪਸ ਜਾਓਗੇ। ਓਕੇ। ਅਤੇ ਫਿਰ ਉਹ ਤੁਹਾਨੂੰ ਇੱਕ ਪ੍ਰੋਸੈਸ 'ਚ ਪਾ ਦਿੰਦੇ ਨੇ, ਉਹਨੂੰ ਕਹਿੰਦੇ ਨੇ ਐਕਸਪੀਡਾਈਟਿਡ ਰਿਮੂਵਲ। ਜਿੱਦਾਂ ਰਿਮੂਵਲ ਪ੍ਰੋਸੀਡਿੰਗਸ ਹੁੰਦੀਆਂ ਨਾ ਜੱਜ ਮੋਰੇ, ਇੱਦਾਂ ਹੀ ਸੇਮ ਐਕਸਪੀਡਾਈਟਿਡ ਰਿਮੂਵਲ ਕਿ ਫਟਾਫਟ ਉਹ ਤੁਹਾਨੂੰ ਬਿਨਾਂ ਜੱਜ ਦੇ ਪੇਸ਼ ਦੇ ਉੱਤੇ। ਹਾਂਜੀ ਬਿਲਕੁਲ ਜੀ। ਅਤੇ ਐਕਸਪੀਡਾਈਟਿਡ ਰਿਮੂਵਲ ਤੋਂ ਕਈ ਸਾਰੀਆਂ ਐਕਸੈਪਸ਼ਨਸ ਹੈ ਕਿ ਕਿੱਦਾਂ ਤੁਸੀਂ ਉਹਨੂੰ ਰੋਕ ਸਕਦੇ ਹੋ। ਇੱਕ ਐਕਸੈਪਸ਼ਨ ਇਹ ਹੈ ਕਿ ਜੇ ਤੁਸੀਂ ਜਦ ਤੱਕ ਤੁਹਾਨੂੰ ਵਾਪਸ ਨਹੀਂ ਭੇਜਦੇ, ਜੇ ਤੁਸੀਂ ਉਹਨਾਂ ਨੂੰ ਇੰਡੀਕੇਟ ਕਰ ਦਿਓ ਕਿ ਮੈਨੂੰ ਜਾਨ ਦਾ ਖਤਰਾ ਹੈਗਾ ਔਨ ਵਨ ਆਫ ਦਾ ਸਪੈਸੀਫਿਕ ਗਰਾਊਂਡਸ ਜਿਹੜੀਆਂ ਆਪਾਂ ਪਿਛਲੀ ਵਾਰੀ ਡਿਸਕਸ ਕੀਤੀਆਂ ਸੀਗੀਆਂ, ਜੀ, ਫਿਰ ਉਹਨਾਂ ਨੂੰ ਐਕਸਪੀਡਾਈਟਿਡ ਰਿਮੂਵਲ ਟੈਂਪਰੇਰੀਲੀ ਰੋਕਣਾ ਪੈਂਦਾ। ਅਤੇ ਫਿਰ ਉਹਦਾ ਅੱਗੇ ਪ੍ਰੋਸੀਜਰ ਹੈਗਾ ਕਿ ਉਹ ਐਕਸਪੀਡਾਈਟਿਡ ਰਿਮੂਵਲ ਤੋਂ ਤੁਹਾਡੀ ਐਪਲੀਕੇਸ਼ਨ ਕਿੱਦਾਂ ਜੱਜ ਮੂਹਰੇ ਜਾ ਸਕਦੀ ਹੈ। ਓਕੇ। ਉਹ ਜਾਣੀ ਉੱਥੋਂ ਏਅਰਪੋਰਟ ਤੋਂ ਹੀ ਆ ਉੱਥੇ ਉਸ ਟਾਈਮ ਦੇ ਉੱਤੇ, ਕੀ ਤੁਹਾਨੂੰ ਉਦੋਂ ਫਿਰ ਏਅਰਪੋਰਟ ਤੋਂ ਬਾਹਰ ਨਿਕਲਣ ਦਿੱਤਾ ਜਾਂਦਾ ਹੈ ਜਾਂ ਡਿਟੈਂਸ਼ਨ ਸੈਂਟਰ 'ਚ ਲੈ ਕੇ ਜਾਇਆ ਜਾਂਦਾ, ਕਿੱਦਾਂ ਹੁੰਦਾ? ਪਹਿਲਾਂ ਜੇ ਇਹ ਹੈ ਕਿ ਤੁਸੀਂ ਆਪਣਾ ਫੀਅਰ ਐਕਸਪ੍ਰੈਸ ਕਰਦੇ ਹੋ ਜੀ, ਇਨੀਸ਼ੀਅਲੀ ਜਿਹੜਾ ਤੁਹਾਡੇ ਪਹਿਲੀ ਲਾਈਨ ਆਫ ਡਿਫੈਂਸ ਹੈਗੀ ਉਹਨਾਂ ਦਾ ਅਫਸਰ, ਜੇ ਉਹਨੂੰ ਲੱਗਦਾ ਹੈ ਕਿ ਇਹਨੇ ਫੀਅਰ ਆਪਣਾ ਇੰਡੀਕੇਟ ਕਰ ਦਿੱਤਾ, ਉਹਦਾ ਅਗਲਾ ਕੰਮ ਇਹ ਹੈਗਾ ਕਿ ਉਹਨਾਂ ਨੇ ਤੁਹਾਨੂੰ ਅਸਾਈਲਮ ਆਫਿਸਰ ਦੇ ਮੂਹਰੇ ਇੰਟਰਵਿਊ ਕੰਡਕਟ ਕਰਨੀ ਹੈ ਤੁਹਾਡੀ। ਉਸ ਇੰਟਰਵਿਊ ਨੂੰ ਆਪਾਂ ਕਹਿੰਦੇ ਹਾਂ ਕ੍ਰੈਡੀਬਲ ਫੀਅਰ ਇੰਟਰਵਿਊ। ਠੀਕ ਹੈ। ਉਹ ਸੇਮ ਨਹੀਂ ਹੈਗੀ ਅਸਾਈਲਮ ਵਰਗੀ, ਉਹਨੂੰ ਕਹਿੰਦੇ ਨੇ ਕ੍ਰੈਡੀਬਲ ਫੀਅਰ ਇੰਟਰਵਿਊ। ਹੁਣ ਉਹ ਕ੍ਰੈਡੀਬਲ ਫੀਅਰ ਇੰਟਰਵਿਊ ਨੂੰ ਆਉਣ ਲਈ ਕਈ ਵਾਰੀ 4 ਤੋਂ 6 ਮਹੀਨੇ ਵੀ ਲੱਗ ਜਾਂਦੇ ਨੇ। ਓਕੇ। ਹੁਣ ਕੁਐਸਚਨ ਇਹ ਹੈ ਕਿ ਤੁਹਾਡਾ ਜੋ ਤੁਸੀਂ ਪੁੱਛਿਆ ਸੀਗਾ ਕਿ ਤਦ ਤੱਕ ਉਹਨਾਂ ਨੂੰ ਏਅਰਪੋਰਟ ਤੋਂ ਬਾਹਰ ਆਉਣ ਦੇਣਗੇ ਜਾਂ ਅੰਦਰ ਰੱਖਣਗੇ, ਡਿਪੈਂਡ ਕਰਦਾ ਹੈ। ਜ਼ਿਆਦਾਤਰ ਹੁਣ ਆਪਾਂ ਕੀ ਦੇਖ ਰਹੇ ਹਾਂ ਕੋਵਿਡ ਕਰਕੇ ਜਾਂ ਜਿਹੜਾ ਟੂਰਿਜ਼ਮ 'ਤੇ ਉੱਦਾਂ ਹੈ, ਉਹਨੂੰ ਪੁੱਛਦੇ ਨੇ ਕਿ ਬੰਦਾ ਭਗੌੜਾ ਤਾਂ ਨਹੀਂ ਹੋਊਗਾ। ਕਈ ਵਾਰੀ ਉਹਨਾਂ ਨੂੰ ਮੋਸਟ ਆਫ ਦਾ ਕੇਸਿਸ ਉਹਨਾਂ ਨੂੰ ਬਾਹਰ ਉਹ ਰਿਲੀਜ਼ ਕਰ ਦਿੰਦੇ ਨੇ GPS ਲਾ ਕੇ। ਓਕੇ। ਐਂਕਲੇਟ, ਜਿੱਦਾਂ ਐਂਕਲੇਟ ਬ੍ਰੇਸਲੇਟ ਲਾ ਕੇ। ਹਾਂਜੀ ਜੀ, ਉਹ ਲਾ ਕੇ ਛੱਡ ਦਿੱਤਾ ਜਾਂਦਾ ਆ। ਸੋ ਜਿਹੜੀ ਤੁਸੀਂ ਚੀਜ਼ ਦੱਸੀ ਆ ਵੀ ਜਿਹੜਾ B2 'ਤੇ ਆ ਰਿਹਾ ਆ ਅਤੇ ਉਹਨੇ ਪੋਰਟ ਆਫ ਐਂਟਰੀ ਦੇ ਉੱਤੇ ਅਸਾਈਲਮ ਦੇ ਲਈ ਅਪਲਾਈ ਜਿਹੜਾ ਉਹ ਕਰਨਾ ਆ, ਜੇ ਮੰਨ ਲਓ ਜਿੱਦਾਂ ਕਹਿ ਲਓ ਵੀ ਕਿਸੇ ਨੂੰ ਵਾਕਿਆ ਹੀ ਉੱਥੇ ਜਾਣ ਦਾ ਖਤਰਾ ਆ ਅਤੇ ਕੋਈ ਪਹਿਲੀ ਦੇ ਇੱਥੇ ਆ ਰਿਹਾ ਆ, ਉਹਦੇ ਕੋਲ ਕੀ ਚੀਜ਼ ਜਿਹੜੀ ਉਹ ਹੋਣੀ ਚਾਹੀਦੀ ਆ? ਇੱਕ ਤਾਂ ਚਲੋ ਤੁਸੀਂ ਦੱਸਿਆ ਵੀ ਕ੍ਰੈਡੀਬਲ ਫੀਅਰ ਆ, ਜਾਂ ਉਹ ਦੱਸ ਸਕੇ ਵੀ ਉਹ ਡਰ ਹੈਗਾ, ਕੀ ਕੋਈ ਉਹਦੇ ਨਾਲ ਅਧਿਕਾਰਤ ਡਾਕੂਮੈਂਟਸ ਵੀ ਹੋਣੇ ਚਾਹੀਦੇ ਉਹਦੇ ਕੋਲ? ਡਾਕੂਮੈਂਟ ਦੀ ਐਸ ਸੱਚ ਕੋਈ ਰਿਕੁਆਇਰਮੈਂਟ ਤਾਂ ਨਹੀਂ ਹੈਗੀ, ਪਰ ਜੇ ਤੁਹਾਡੇ ਕੋਲ ਹੈਗੇ ਨੇ, ਤੁਸੀਂ ਸੋਚਿਆ ਹੀ ਹੋਇਆ ਕਿ ਆ ਕੇ ਅਸਾਈਲਮ ਫਾਈਲ ਕਰਨਾ ਹੈ, ਤੁਸੀਂ ਸਿੱਧੇ ਆ ਕੇ ਉਹਨਾਂ ਨੂੰ ਕਹੋ ਕਿ ਮੈਂ ਅਸਾਈਲਮ ਫਾਈਲ ਕਰਨਾ। ਓਕੇ। ਆਪਣੇ ਜਿਹੜੇ ਫੈਕਟਸ ਹੈ ਉਹ ਸਟ੍ਰੇਟ ਫਾਰਵਰਡ ਰੱਖੋ, ਕੀ ਹੈ, ਕਿਸ ਤੋਂ ਖਤਰਾ ਹੈ, ਕਿਉਂ ਖਤਰਾ ਹੈ, ਕਿੰਨੀ ਵਾਰੀ ਅਟੈਕ ਹੋਇਆ ਸੀਗਾ, ਕਿੰਨੇ ਅਟੈਕ ਕੀਤਾ ਸੀਗਾ, ਜੇ ਪੋਲੀਟੀਕਲ ਓਪੀਨੀਅਨ ਹੈ ਤੇ ਕੀ ਪੋਲੀਟੀਕਲ ਓਪੀਨੀਅਨ ਹੈ, ਕਿਹੜੀ ਪਾਰਟੀ ਨੂੰ ਤੁਸੀਂ ਸਮਰਥਨ ਕਰਦੇ ਹੋ, ਤੇ ਸਾਰੀ ਡਿਟੇਲਸ ਆਪਣੀਆਂ ਤਿਆਰ ਰੱਖੋ। ਓਕੇ।
ਤੇ ਕੀ ਅਜਿਹੇ ਮੌਕੇ ਦੇ ਉੱਤੇ ਜਿਹੜਾ ਬੰਦਾ ਉੱਥੇ ਆਇਆ ਆ ਕੀ ਉੱਥੇ ਆ ਕੇ ਵਕੀਲ ਦੀ ਸਹਾਇਤਾ ਲੈ ਸਕਦਾ ਹੈ? ਉੱਥੇ ਆ ਕੇ ਵਕੀਲ ਦੀ ਸਹਾਇਤਾ ਨਹੀਂ ਲੈ ਸਕਦਾ, ਉਹ ਆਪ ਹੀ ਖੁਦ ਸਾਰਾ ਕੁਝ ਕਰਨਾ ਪੈਣਾ ਕਿਉਂਕਿ ਜੇ ਬੰਦਾ ਅਜੇ ਤੱਕ ਐਡਮਿਟ ਨਹੀਂ ਹੋਇਆ ਹੈ ਉਹਨੂੰ ਵਕੀਲ ਦਾ ਉੱਥੇ ਰਾਈਟਸ ਨਹੀਂ ਹੈਗੇ ਨੇ ਔਨ ਦਾ ਬਾਰਡਰ। ਠੀਕ ਹੈ। ਸੋ ਜਿੱਦਾਂ ਤੁਸੀਂ ਦੱਸਿਆ ਵੀ ਉਹ ਟੈਕਸਟ ਮੈਸੇਜ ਤੇ WhatsApp Facebook ਉਹ ਸਾਰਾ ਕੁਝ ਮੋਨੀਟਰ ਕਰਦੇ ਆ ਕਿ ਇਹ ਲੀਗਲੀ ਅਲਾਉਡ ਹੈਗਾ ਇਦਾਂ? ਬਿਲਕੁਲ ਅਲਾਉਡ ਹੈਗਾ। ਜਿਹੜਾ ਇਹਨਾਂ ਦੇ ਰੂਲਸ ਨੇ ਕਿ ਜਿਹੜੇ ਬਾਰਡਰ ਦੇ ਉੱਤੇ ਤੁਹਾਨੂੰ ਕਨਸਟੀਟਿਊਸ਼ਨਲ ਗਰੰਟੀਜ਼ ਜਾਂ ਰਾਈਟਸ ਲਾਗੂ ਨਹੀਂ ਹੁੰਦੇ, ਓਕੇ, ਉੱਥੇ ਉਹ ਤੁਹਾਨੂੰ ਪੁੱਛ ਸਕਦੇ ਨੇ ਕਿ ਉਹਨਾਂ ਦੀ ਇੱਕ ਤਾਂ ਮਰਜ਼ੀ ਹੈ ਕਿ ਤੁਹਾਨੂੰ ਆਉਣ ਦੇਣਾ ਕਿ ਨਹੀਂ ਆਉਣ ਦੇਣਾ, ਹੈ ਨਾ, ਟੂਰਿਸਟ ਵੀਜ਼ੇ ਤੇ। ਠੀਕ ਹੈ। ਤੇ ਉਹ ਟੈਕਸਟ ਮੈਸੇजेस ਵਗੈਰਾ ਉਹਦੇ ਵਿੱਚ ਤੁਹਾਡੇ ਕੋਲ ਜਾ ਸਕਦੇ ਨੇ ਵਿਦ ਯੋਰ ਪਰਮਿਸ਼ਨ, ਵੀ ਫੋਨ ਓਪਨ ਕਰੋ, ਅਸੀਂ ਤੁਹਾਡਾ ਦੇਖਣਾ ਚਾਹੁੰਦੇ ਹਾਂ। ਹਾਂਜੀ। ਪਰ ਇਹ ਹੈ ਕਿ ਜਿਹੜੇ ਬੰਦੇ ਨੇ ਹੁਣ ਤਾਂ ਜਿਹੜਾ ਬਿਜ਼ਨਸ ਵਿਜ਼ਟਰ ਹੈ ਉਹਨੂੰ ਤਾਂ ਉਹ ਰੋਕ ਸਕਦੇ ਨੇ, ਅਟਕਾ ਸਕਦੇ ਨੇ ਕਿ ਤੁਸੀਂ ਟੈਕਸ ਨਹੀਂ ਦਿਖਾਓਗੇ ਜਾਂ ਈਮੇਲ ਨਹੀਂ ਦਿਖਾਓਗੇ, ਆਪਾਂ ਸਾਡੀ ਮਰਜ਼ੀ ਹੈ ਕਿ ਤੁਹਾਨੂੰ ਐਡਮਿਸ਼ਨ ਦੇਣੀ ਹੈ ਕਿ ਨਹੀਂ ਦੇਣੀ ਹੈ। ਠੀਕ ਹੈ। ਪਰ ਜਿਹੜਾ ਬੰਦਾ ਅਸਾਈਲਮ ਕਲੇਮ ਕਰ ਰਿਹਾ ਉਹਨੂੰ ਉਹ ਵਾਪਸ ਨਹੀਂ ਮੋੜ ਸਕਦੇ ਹੈਗੇ ਉੱਥੋਂ ਰਾਈਟ ਵੇ। ਓਕੇ, ਉਹਦਾ ਫਿਰ ਇੱਕ ਐਕਸਪੀਡਿਟਡ ਰਿਮੂਵਲ ਦੇ ਪ੍ਰੋਸੈਸ 'ਚ ਉਹਨੂੰ ਪਾਉਣਾ ਪੈਣਾ, ਉਹ ਆਪਾਂ ਡਿਸਕਸ ਕਰ ਸਕਦੇ ਹਾਂ ਕਿ ਕੀ ਉਹ ਪ੍ਰੋਸੈਸ ਹੋਏਗਾ। ਜੀ, ਸੋ ਜ਼ਰੂਰ ਤੁਸੀਂ ਉਸ ਦੇ ਬਾਰੇ ਜਾਣਕਾਰੀ ਜਿਹੜੀ ਉਹ ਦੱਸ ਦਿਓ ਵੀ ਕੀ ਹੈਗਾ ਆ, ਵੀ ਸੋ ਉਹਨੂੰ ਉਸੇ ਵੇਲੇ ਤਾਂ ਫਿਰ ਇਹਦਾ ਮਤਲਬ ਆ ਵੀ ਨਹੀਂ ਮੋੜਦੇ, ਸੋ ਪ੍ਰੋਸੈਸ ਦੇ ਥਰੂ ਲੰਘ ਕੇ ਹੀ ਉਹ ਡਿਸਾਈਡ ਕਰਦੇ ਨੇ ਵੀ ਇਹ ਬੰਦੇ ਨੂੰ ਅਸਾਈਲਮ ਦੇ ਲਈ ਐਪਲੀਕੇਸ਼ਨ ਦੇ ਲਈ ਓਕੇ ਕਰਨਾ ਹੈ ਜਾਂ ਵਾਪਸ ਕਰ ਲੈਣਾ ਹੈ। ਹਾਂਜੀ, ਪਹਿਲਾਂ ਤਾਂ ਜੀ ਉਹਨੂੰ ਆਪਾਂ ਜਿੱਦਾਂ ਸੁਣਦੇ ਹਾਂ ਕਲਾਇੰਟਸ ਤੋਂ ਆਪਣੇ, ਕਾਫੀ ਚਿਰ ਉਹਨਾਂ ਨੂੰ ਬਿਠਾਉਂਦੇ ਨੇ 에ਅਰਪੋਰਟ ਜੀ, ਘੰਟਿਆਂ ਬੱਧੀ ਫਿਰ ਉਹਨਾਂ ਦੀ ਬੇਸਿਕ ਉਹਨਾਂ ਦੀ ਇੰਟਰਵਿਊ ਚੱਲਦੀ ਹੈ, ਜਿਹਦੇ ਵਿੱਚ ਜੇ ਉਹ ਇੰਡੀਕੇਟ ਕਰ ਦਿੰਦੇ ਨੇ ਕਿ ਉਹਨਾਂ ਨੂੰ ਖਤਰਾ ਹੈ ਕਿ ਨਹੀਂ ਹੈ। ਕਈ ਵਾਰੀ ਤਾਂ ਆਪਾਂ ਇਹ ਦੇਖਦੇ ਹਾਂ ਕਿ ਆਫਿਸਰ ਆਪ ਵੀ ਪੁੱਛ ਲੈਂਦੇ ਨੇ, ਸਾਰੀ ਇੰਟਰਵਿਊ ਚੱਲ ਰਹੀ ਹੁੰਦੀ ਹੈ, ਐਂਡ 'ਚੋਂ ਪੁੱਛਦੇ ਨੇ ਕਿ ਦੱਸੋ ਤੁਹਾਨੂੰ ਕੋਈ ਰਿਲੀਜੀਅਸ ਬੇਸਿਸ 'ਤੇ ਜਾਂ ਰੇਸ ਦੇ ਬੇਸਿਸ ਉੱਤੇ ਪੋਲੀਟੀਕਲ ਓਪੀਨੀਅਨ ਕਰਕੇ ਕੋਈ ਖਤਰਾ ਤਾਂ ਨਹੀਂ ਹੈ। ਜੇ ਬੰਦਾ ਯੈਸ ਕਹਿ ਦਿੰਦਾ ਹੈ ਤੇ ਫਿਰ ਅੱਗੇ ਉਸ ਜਿਹੜਾ ਆਫਿਸਰ ਹੈ ਉਹਦਾ ਰੋਲ ਖਤਮ ਹੋ ਜਾਂਦਾ ਹੈ, ਤੇ ਅਗਲੀ ਸਟੈਪ ਉਹਨਾਂ ਦਾ ਹੈਗਾ ਹੈ ਕਿ ਅਸਾਈਲਮ ਆਫਿਸਰ ਦੇ ਮੂਹਰੇ ਕ੍ਰੈਡੀਬਲ ਫੇਅਰ ਇੰਟਰਵਿਊ ਲੈ ਕੇ ਦੇਣੀ। ਠੀਕ ਹੈ। ਹੁਣ ਇਹ ਹੈ ਕਿ ਜਾਂ ਤਾਂ ਉਹਨੂੰ ਛੱਡ ਦੇਣਗੇ ਉਹ ਬ੍ਰੇਸਲੇਟ ਪਾ ਕੇ, ਜਾਂ ਫਿਰ ਉਹਨੂੰ ਉੱਥੇ ਰੱਖਣਗੇ, ਹੈ ਨਾ, ਡਿਟੈਂਸ਼ਨ ਦੇ ਵਿੱਚ। ਠੀਕ ਹੈ। ਜ਼ਿਆਦਾਤਰ ਛੱਡ ਦੇਣਗੇ, ਕਿਉਂਕਿ ਜਿਹੜਾ ਆਲਰੇਡੀ ਆਇਆ ਹੈ, ਜੇ ਉਹਨਾਂ ਨੂੰ ਲੱਗਦਾ ਕਿ ਬੰਦਾ ਨਹੀਂ ਭੱਜੂਗਾ, ਉਹਦਾ ਪ੍ਰੋਫਾਈਲ ਇੱਦਾਂ ਦਾ ਫਿੱਟ ਹੁੰਦਾ ਕਿ ਆਊਗਾ, ਤੇ ਉਹਨੂੰ ਉਹ ਛੱਡ ਦਿੰਦੇ ਨੇ। ਤੇ ਇਵੈਂਚੁਅਲੀ ਉਹਨੂੰ ਉਹ ਕਹਿੰਦੇ ਨੇ ਕਿ ਉਹਨਾਂ ਨੂੰ ਡੇਟਸ ਦਿੰਦੇ ਨੇ ਕਿ ਤੁਸੀਂ ਇਸ ਤਰੀਕ ਨੂੰ ਆ ਕੇ ਸਾਡੇ ਕੋਲ ਆਈਸ ਵਾਲਿਆਂ ਕੋਲ ਹਾਜ਼ਰੀ ਲਗਾਉਣੀ ਹੈ। ਠੀਕ ਹੈ। ਫਿਰ ਤੁਹਾਡੀ ਅਸਾਈਲਮ ਆਫਿਸਰ ਦੇ ਮੂਹਰੇ ਇੱਕ ਦਿਨ ਇੰਟਰਵਿਊ ਸੈੱਟ ਹੋਏਗੀ, ਤੁਸੀਂ ਉਸ ਇੰਟਰਵਿਊ 'ਚ ਜਾਓਗੇ। ਇਹ ਜਿਹੜੀ ਇੰਟਰਵਿਊ ਹੈ ਇਹ ਸੇਮ ਉਹ ਨਹੀਂ ਹੈਗੀ ਜਿਹੜੀ ਆਪਾਂ ਨੋਰਮਲੀ ਆਪਾਂ ਅਸਾਈਲਮ ਫਾਈਲ ਕਰਦੇ ਹਾਂ। ਓਕੇ, ਇਹ ਸਿਰਫ ਕ੍ਰੈਡੀਬਲ ਫੇਅਰ ਇੰਟਰਵਿਊ ਹੈ। ਇਹ ਇੰਟਰਵਿਊ ਦੇ ਵਿੱਚ ਜੇ ਤੁਸੀਂ ਪਾਸ ਹੋ ਜਾਂਦੇ ਹੋ ਤੇ ਉਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਅਸਾਈਲਮ ਮਿਲ ਜਾਣਾ ਹੈ। ਉਹਦਾ ਮਤਲਬ ਇਹ ਹੈ ਕਿ ਉਹਨੇ ਡਿਸਾਈਡ ਕੀਤਾ ਹੈ ਕਿ ਤੁਹਾਡੇ ਕੇਸ ਜਾਇਜ਼ ਹੈਗਾ। ਉਸ ਤੋਂ ਬਾਅਦ ਤੁਹਾਨੂੰ ਫਿਰ ਦੁਬਾਰਾ ਨੋਟਿਸ ਦੇ ਕੇ ਤੁਹਾਨੂੰ ਜੱਜ ਮੂਹਰੇ ਜਾ ਕੇ, ਕੋਰਟ ਮੂਹਰੇ ਜਾ ਕੇ ਆਪਣਾ ਨਾਰਮਲ ਜਿੱਦਾਂ ਰੂਟੀਨ 'ਚ ਕੇਸ ਲਾਉਂਦੇ ਹੋ ਉੱਦਾਂ ਲਗਾਉਣਾ ਪੈਂਦਾ। ਮਤਲਬ ਕ੍ਰੈਡੀਬਲ ਫੇਅਰ ਪਾਸ ਹੋਣ ਦਾ ਮਤਲਬ ਸਿਰਫ ਇਹੀ ਹੈਗਾ ਕਿ ਅੱਗੇ ਜੱਜ ਕੋ ਜਾਊਗਾ ਕਿ ਨਹੀਂ ਜਾਊਗਾ। ਓਕੇ, ਤੇ ਜੇ ਕ੍ਰੈਡੀਬਲ ਫੇਅਰ ਇੰਟਰਵਿਊ ਫੇਲ ਹੋ ਜਾਵੇ ਥੱਲੇ ਅਸਾਈਲਮ ਆਫਿਸਰ ਕੋ, ਤੇ ਫਿਰ ਤੁਹਾਨੂੰ ਐਕਸਪੀਡਿਟਡ ਰਿਮੂਵਲ 'ਚ ਪਾਓਗੇ। ਤੁਹਾਡੇ ਕੋਲ ਇੱਕ ਚਾਂਸ ਹੈਗਾ, ਤੁਸੀਂ ਜੱਜ ਦੇ ਕੋਲ ਉਹਨੂੰ ਅਪੀਲ ਕਰ ਸਕਦੇ ਹੋ। ਓਕੇ, ਠੀਕ ਹੈ। ਸੋ ਇਹ ਜਿਹੜਾ ਕ੍ਰੈਡੀਬਲ ਫੇਅਰ ਇੰਟਰਵਿਊ ਦੇ ਨਾਲ ਜਿਹੜਾ ਹੈਗਾ, ਸੋ ਜਦੋਂ ਬੰਦਾ ਬਾਹਰ ਆ ਜਾਂਦਾ ਹੈ ਅਸਾਈਲਮ ਦੇ ਬੇਸ ਦੇ ਉੱਤੇ, ਕ੍ਰੈਡੀਬਲ ਫੇਅਰ ਮੰਨ ਲਓ ਵੀ ਉਹਨਾਂ ਨੇ ਓਕੇ ਕਰ ਦਿੱਤਾ ਆ, ਉਹਨਾਂ ਨੇ ਬਾਹਰ ਛੱਡ ਦਿੱਤਾ ਹੈ, ਸੋ ਉਸ ਤੋਂ ਬਾਅਦ 'ਚ ਨੈਕਸਟ ਪ੍ਰੋਸੈਸ ਕੀ ਹੈਗਾ? ਪਹਿਲਾਂ ਤਾਂ ਜੀ ਜੇ ਉਹ ਛੱਡਦੇ ਨੇ ਕ੍ਰੈਡੀਬਲ ਫੇਅਰ, ਜਿੱਦਾਂ ਮੈਂ ਦੱਸਿਆ ਕਿ ਕਈ ਵਾਰੀ ਲੇਟ ਹੋ ਜਾਂਦੇ ਆ ਫਾਈਲ ਕਰਨ ਦੇ ਵਿੱਚ, ਜੀ ਸੌਰੀ ਇੰਟਰਵਿਊ ਆਉਣ ਦੇ ਵਿੱਚ ਟਾਈਮ ਲੱਗ ਜਾਂਦਾ ਹੈ ਨਾ ਜੀ। ਉੱਥੇ ਥੋੜ੍ਹਾ ਜਿਹਾ ਗ੍ਰੇ ਏਰੀਆ ਹੈ। ਸਾਡੀ ਰეკਮੈਂਡੇਸ਼ਨ ਇਹੀ ਹੈ ਕਿ ਬਾਹਰ ਆਉਂਦੇ ਸਾਰ ਹੀ ਤੁਸੀਂ 589 ਐਪਲੀਕੇਸ਼ਨ ਲਗਾਓ। ਓਕੇ, ਜਿਹੜੀ ਅਸਾਈਲਮ ਆਫਿਸ ਦੇ ਜਿਹੜੀ USCIS ਦੇ ਕੋਲ ਲੱਗਦੀ ਹੈ, ਤੇ ਫਿਰ ਅੱਗੇ ਤੁਹਾਡੇ ਅਸਾਈਲਮ ਦੇ ਕੋਲ ਅਸਾਈਲਮ ਆਫਿਸਰ ਦੇ ਕੋਲ ਇੰਟਰਵਿਊ ਸੈੱਟ ਹੁੰਦੀ ਹੈ। ਠੀਕ ਹੈ। ਤੇ ਬੜੀ ਵਾਰੀ ਆਪਾਂ ਇਹ ਦੇਖਦੇ ਹਾਂ ਕਿ ਜਿਹੜੀ ਤੁਹਾਡੀ ਕ੍ਰੈਡੀਬਲ ਫੇਅਰ ਇੰਟਰਵਿਊ ਹੋ ਗਈ ਤੇ ਤੁਹਾਡੀ ਜਿਹੜੀ ਅਸਾਈਲਮ ਦੀ ਇੰਟਰਵਿਊ ਹੈਗੀ ਉਹਨੂੰ ਮਰਜ ਕਰ ਦਿੰਦੇ ਨੇ, ਇਕੱਠੇ ਕਰ ਦਿੰਦੇ ਨੇ। ਓਕੇ, ਅਸਾਈਲਮ ਕਿਉਂ ਫਾਈਲ ਕਰਨਾ ਹੈ? ਹੁਣ ਅਸਾਈਲਮ ਆਫਿਸ ਦਾ ਇੱਦਾਂ ਹੈ ਕਿ ਜਦੋਂ ਤੁਹਾਡੀ ਇੰਟਰਵਿਊ ਆਉਂਦੀ ਹੈ ਉਹ ਇਹ ਕਹਿ ਸਕਦੇ ਨੇ ਕਿ ਇਹ ਤੁਹਾਡਾ ਪ੍ਰੋਪਰ ਨਹੀਂ ਸੀਗਾ, ਤੁਹਾਨੂੰ ਜੱਜ ਮੂਹਰੇ ਜਾਣਾ ਪੈਣਾ ਹੈ, ਆਪਾਂ ਅਪਰੂਵ ਨਹੀਂ ਕਰ ਸਕਦੇ ਹਾਂ। ਓਕੇ, ਹਾਊਐਵਰ ਸਾਨੂੰ ਉਹ ਅਸਾਈਲਮ ਫਾਈਲ ਕਰਨ ਦੇ ਕਾਫੀ ਸਾਰੇ ਬੈਨੀਫਿਟਸ ਨੇ। ਸਭ ਤੋਂ ਵੱਡਾ ਬੈਨੀਫਿਟ ਇਹ ਹੈ ਕਿ ਜਦੋਂ 150 ਦਿਨ ਤੁਹਾਡੀ ਐਪਲੀਕੇਸ਼ਨ ਪੈਂਡਿੰਗ ਰਹਿੰਦੀ ਹੈ, ਤੁਸੀਂ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ ਜੀ। ਤੁਹਾਡਾ ਜਿਹੜੀ ਅਸਾਈਲਮ ਸਟੋਰੀ, ਤੁਹਾਡਾ ਅਸਾਈਲਮ ਸਟੇਟਮੈਂਟ, ਉਹਦੇ ਐਫੀਡੇਵਿਟਸ, ਉਹ ਸਾਰੀ ਚੀਜ਼ਾਂ ਜਦੋਂ ਲੱਗ ਗਈਆਂ ਉੱਥੇ, ਸਾਰਾ ਕਾਫੀ ਡਿਟੇਲਡ ਇਨਫੋਰਮੇਸ਼ਨ ਇਮੀਗ੍ਰੇਸ਼ਨ ਕੋ ਆਲਰੇਡੀ ਚੱਲ ਜਾਂਦੀ ਹੈ। ਠੀਕ ਹੈ। ਤੇ ਫਿਰ ਤੁਹਾਡਾ ਵੀ ਕ੍ਰੈਡੀਬਲ ਫੇਅਰ ਦੇ ਵਿੱਚ ਤੁਹਾਡਾ ਕਾਫੀ ਕੰਮ ਸੌਖਾ ਹੋ ਸਕਦਾ ਹੈ, ਕਾਫੀ ਸਾਰਾ ਐਵੀਡੈਂਸ ਤੁਸੀਂ ਪ੍ਰੈਜ਼ੈਂਟ ਕਰ ਸਕਦੇ ਹੋ। ਹੁਣ ਕ੍ਰੈਡੀਬਲ ਫੇਅਰ ਇੰਟਰਵਿਊ ਦੇ ਵਿੱਚ ਐਜ਼ ਸੱਚ ਉੱਥੇ ਤੁਸੀਂ ਅਟਰਨੀ ਤੁਹਾਨੂੰ ਰੈਪਰੈਜ਼ੈਂਟ ਨਹੀਂ ਕਰ ਸਕਦਾ ਹੈਗਾ, ਪਰ ਤੁਹਾਡੇ ਨਾਲ ਜਾ ਸਕਦਾ ਹੈਗਾ ਕ੍ਰੈਡੀਬਲ ਫੇਅਰ ਇੰਟਰਵਿਊ ਦੇ ਵਿੱਚ। ਓਕੇ, ਜਿਹੜੀ ਅਸਾਈਲਮ ਆਫਿਸਰ ਦੇ ਮੂਹਰੇ ਹੈ ਜੀ, ਜਿਹੜੀ ਇਕੱਠੀ ਮਰਜ ਹੋਈ ਸੀਗੀ। ਇਕੱਠੀ, ਹਾਂਜੀ, ਉਹ ਮੈਂ ਦੱਸ ਰਿਹਾ ਕਿ ਜਿਹੜੀ ਹੁਣ ਇਕੱਠੀ ਮਰਜ ਹੋ ਗਈ, ਜਿਹੜੀ ਅਸਾਈਲਮ ਐਪਲੀਕੇਸ਼ਨ ਹੈ ਉਹਦੇ ਵਿੱਚ ਤੁਹਾਡਾ ਅਟਰਨੀ ਤੁਹਾਨੂੰ ਫੁੱਲ ਫਲੈਜ ਰਿਪਰੈਜ਼ੈਂਟ ਕਰ ਸਕਦਾ ਹੈ, ਫੁੱਲ ਫਲੈਜ ਆਪਣੇ ਬਰੀਫ ਲਿਖ ਸਕਦਾ ਹੈ ਜੀ। ਜਿਹੜੀ ਕ੍ਰੈਡੀਬਲ ਫੇਅਰ ਸੀ ਇੰਟਰਵਿਊ, ਉਹ
ਕੁਐਸਚਨ ਐਂਡ ਆਨਸਰ ਫਾਰਮੈਟ ਹੁੰਦੀ ਉਹਦੀ। ਠੀਕ ਹੈ। ਜਿਹੜਾ ਪੂਰਾ ਅਸਾਈਲਮ ਕੇਸ ਲੱਗਦਾ ਉਹਦੇ ਵਿੱਚ ਤੁਹਾਡੀ ਸਟੇਟਮੈਂਟ, ਤੁਹਾਡੀ ਕੰਟਰੀ ਕੰਡੀਸ਼ਨਸ, ਤੁਹਾਡੇ ਠੀਕ ਹੈ। ਐਫੀਡੇਵਿਟ, ਸਾਰੀਆਂ ਚੀਜ਼ਾਂ ਲੱਗਦੀਆਂ ਨੇ। ਠੀਕ ਹੈ। ਤੇ ਫਿਰ ਉਹ ਮਰਜ ਹੋਈ ਦਾ ਇਹ ਵੀ ਫਾਇਦਾ ਹੈ ਕਿ ਤੁਹਾਡਾ ਲਾਇਰ ਤੁਹਾਡੇ ਨਾਲ ਜਾ ਸਕਦਾ ਹੈ, ਪੇਪਰ ਵਰਕ ਸਬਮਿਟ ਕਰ ਸਕਦਾ ਹੈ, ਐਗਰੈਸਿਵਲੀ ਆਰਗਿਊ ਕਰ ਸਕਦਾ ਹੈ। ਤੇ 589 ਫਾਈਲ ਕਰਨ ਦਾ ਕਾਫੀ ਫਾਇਦਾ ਹੈ। ਓਕੇ। ਸੋ ਜਗਵੀਰ ਜੀ ਇਹ ਚੀਜ਼ ਜ਼ਰੂਰ ਦੱਸੋ, ਬਹੁਤ ਸਾਰੇ ਲੋਕ ਆਪਾਂ ਦੇਖਦੇ ਹਾਂ ਵੀ ਉਹ ਇੱਕ ਵਾਰੀ ਟੂਰਿਸਟ ਵੀਜ਼ੇ ਦੇ ਉੱਤੇ ਡਾਇਰੈਕਟ ਉੱਥੇ ਪੋਰਟ ਆਫ ਐਂਟਰੀ ਦੇ ਉੱਤੇ ਅਸਾਈਲਮ ਘੱਟ ਅਪਲਾਈ ਕਰਦੇ ਨੇ, ਪਰ ਮੋਸਟ ਆਫ ਦਾ ਟਾਈਮ ਜਦੋਂ ਐਂਟਰੀ ਹੋ ਜਾਂਦੀ ਉਸ ਤੋਂ ਬਾਅਦ ਚ ਅਪਲਾਈ ਕਰਦੇ ਨੇ। ਤੁਹਾਡੀ ਕੀ ਰਿਕਮੈਂਡੇਸ਼ਨ ਹੈ, ਕਿੱਦਾਂ ਕਰਨਾ ਚਾਹੀਦਾ ਹੈ ਕਿ ਵਿਚ ਇਜ਼ ਬੈਟਰ? ਜਿਹੜੇ ਤਾਂ ਜੀ ਡਾਇਰੈਕਟ ਆ ਜਾਂਦੇ ਨੇ, ਇੱਥੇ ਆ ਸਕਦੇ ਨੇ, ਹੈ ਨਾ, ਕਲੀਨ ਆ ਸਕਦੇ ਨੇ, ਉਹਨਾਂ ਨੂੰ ਫਾਇਦਾ ਇਹ ਹੁੰਦਾ ਹੈ ਕਿ ਉਹ ਸਿੱਧੇ ਡਾਇਰੈਕਟਲੀ 589 USCIS ਕੋ ਥੱਲੇ ਲਾ ਸਕਦੇ ਨੇ, ਅਸਾਈਲਮ ਆਫਿਸਰ ਕੋ ਉਹਨਾਂ ਨੂੰ ਕਲੀਨ ਚਾਂਸ ਮਿਲਦਾ ਹੈਗਾ। ਉਹਨਾਂ ਨੂੰ ਇਹ ਕ੍ਰੈਡੀਬਲ ਫੀਅਰ ਵਾਲੇ ਪੰਗੇ 'ਚ ਉਹ ਨਹੀਂ ਪਊਗੇ। ਉਹ ਇੱਕ ਪ੍ਰੋਸੈਸ ਬਚ ਜਾਂਦਾ, ਇੱਕ ਪ੍ਰੋਸੈਸ ਬਚ ਜਾਂਦਾ ਹੈ ਨਾ ਜੀ। ਹਾਊਐਵਰ ਇਹ ਹੈ ਕਿ ਮਤਲਬ ਐਜ਼ ਅ ਲਾਇਰ ਮੈਂ ਇਹੀ ਰეკਮੈਂਡ ਕਰ ਸਕਦਾ ਕਿ ਤੁਸੀਂ ਝੂਠ ਨਹੀਂ ਬੋਲ ਸਕਦੇ ਉਹਨਾਂ ਨੂੰ ਕਿ ਤੁਹਾਡਾ ਪਰਪਸ ਕੀ ਹੈ ਆਉਣ ਦਾ, ਹੈ ਨਾ। ਫॉर ਵਾਟ ਐਵਰ ਰੀਜ਼ਨ, ਜਿੱਦਾਂ ਤੁਸੀਂ ਟੂਰਿਸਟ 'ਤੇ ਆਉਂਦੇ ਹੋ, ਤੁਸੀਂ ਕਹਿੰਦੇ ਹੋ ਕਿ ਮੇਰਾ ਇਹ ਪਰਪਸ ਹੈ, ਮੈਂ ਨਿਊਯਾਰਕ ਘੁੰਮਣਾ ਹੈ, ਮੈਂ ਵਾਪਸ ਜਾਣਾ ਹੈ, ਪਰ ਉਹ ਤੁਹਾਨੂੰ ਇੰਟਰਸੈਪਟ ਕਰ ਲੈਂਦੇ ਨੇ ਕਿ ਉਹਨਾਂ ਨੂੰ ਕਿਸੇ ਤਰੀਕੇ ਨਾਲ ਪਤਾ ਲੱਗ ਜਾਂਦਾ ਹੈ ਕਿ ਇਹ ਬੰਦਾ ਵਾਪਸ ਨਹੀਂ ਜਾਊਗਾ। ਹੁਣ ਭਾਵੇਂ ਤੁਸੀਂ ਆਏ ਟੂਰਿਜ਼ਮ 'ਤੇ ਹੀ ਹੋ, ਹੁਣ ਤੁਹਾਡੇ ਕੋਲ ਆਪਸ਼ਨ ਹੀ ਰੱਖਦੀ, ਉਹ ਤੁਹਾਨੂੰ ਕੁਐਸਚਨ ਵਗੈਰਾ ਪੁੱਛਦੇ ਨੇ, ਉਹ ਤੁਹਾਨੂੰ ਆਹੀ ਜਿਹੜਾ ਮੈਂ ਕ੍ਰੈਡੀਬਲ ਫੀਅਰ ਵਾਲਾ ਪ੍ਰੋਸੈਸ ਦੱਸਿਆ, ਐਕਸਪੀਡਾਈਟਿਡ ਰਿਮੂਵਲ ਵਾਲਾ, ਉਹ 'ਚ ਪਾ ਸਕਦੇ ਨੇ। ਓਕੇ। ਹੁਣ ਇਹ ਤਾਂ ਤੁਹਾਡਾ ਉਹੀ ਲੱਕ ਹੈ ਕਿ ਤੁਸੀਂ ਕਲੀਨ ਐਂਟਰੀ ਲੈ ਸਕਦੇ ਹੋ ਕਿ ਤੁਹਾਨੂੰ ਉਹ ਵਿੱਚ ਇੰਟਰਸੈਪਟ ਕਰਕੇ ਉਹਨਾਂ ਦੀ ਕਨਵਰਸੇਸ਼ਨ ਉਸ ਪਾਸੇ ਨੂੰ ਜਾਂਦੀ ਹੈ। ਜੀ। ਇੱਕ ਹੋਰ ਬਹੁਤ ਵਾਰੀ ਆਪਾਂ ਨੂੰ ਇੱਥੇ ਰੇਡੀਓ ਦੇ ਉੱਤੇ ਕਾਲਸ ਆਉਂਦੀਆਂ, ਉਹ ਕਹਿੰਦੇ ਵੀ ਕਈ ਵਾਰੀ ਜਿਹੜੇ ਲੋਕ ਆ ਉਹ ਕਾਫੀ ਵਾਰੀ ਜਿਹੜੇ ਆਏ ਹੁੰਦੇ ਆ, ਆਉਣ ਜਾਣ ਉਹਨਾਂ ਨੇ ਕੀਤਾ ਹੁੰਦਾ ਆ, ਬਟ ਕਿਸੇ ਟਾਈਮ ਦੇ ਉੱਤੇ ਜਿਹੜਾ ਇਮੀਗ੍ਰੇਸ਼ਨ ਆਫਿਸਰ ਆ ਉਹ ਟੂਰਿਸਟ ਵੀਜ਼ੇ ਨੂੰ ਇੱਧਰ ਰੱਦ ਕਰ ਦਿੰਦਾ ਜਾਂ ਉੱਥੋਂ ਹੀ ਉਹਨਾਂ ਨੂੰ ਵਾਪਸ ਘੱਲ ਦਿੰਦਾ। ਕੀ ਕਾਰਨ ਜਿਹੜੇ ਇਹਨਾਂ ਦੇ ਵਿੱਚ ਹੋ ਸਕਦੇ ਆ ਵੀ ਪਹਿਲੋਂ ਆਉਣ ਦਿੱਤਾ ਜਾਂਦਾ ਆ ਤੇ ਬਾਅਦ ਦੇ ਵਿੱਚ ਕਿਸੇ ਇੱਕ ਟਾਈਮ ਦੇ ਉੱਤੇ ਜਦੋਂ ਆ ਰਹੇ ਉਦੋਂ ਉਹਨਾਂ ਨੂੰ ਰੋਕ ਦਿੱਤਾ ਜਾਂਦਾ? ਸਭ ਤੋਂ ਵੱਡਾ ਕਾਰਨ ਜਿਹੜਾ ਆਪਾਂ ਦੇਖਦੇ ਹਾਂ ਉਹ ਇਹ ਹੈ ਕਿ ਉਹ ਪਿੱਛੇ ਨਾ ਕੋਈ ਵਰਕ ਹਿਸਟਰੀ ਹੁੰਦੀ ਕਿ ਪਿਛਲੇ ਵਾਰੀ ਜਦੋਂ ਟ੍ਰਿਪ ਲਾਇਆ ਸੀਗਾ ਉਹਦੇ ਵਿੱਚ ਕੰਮ ਕੀਤਾ ਸੀਗਾ, ਕੋਈ ਨਾ ਕੋਈ ਮੈਸੇਜ ਹੁੰਦਾ ਹੈ ਜੀ। ਸੋ ਇਦਾਂ ਦੀ ਚੀਜ਼ ਦੇ ਵਿੱਚ ਇੱਦਾਂ ਦੀ ਚੀਜ਼ ਜਾਂ ਕੋਈ ਅੱਗੇ ਆਉਣ ਵਾਲੇ ਟਾਈਮਾਂ ਦੇ ਵਿੱਚ ਉਹਨਾਂ ਨੇ ਕੋਈ ਕਰਨਾ ਹੁੰਦਾ ਹੈ। ਕਈ ਈਵਨ ਆਪਾਂ ਇੱਦਾਂ ਵੀ ਦੇਖਦੇ ਹਾਂ ਕਿ ਉਹ ਦੱਸਦੇ ਨੇ ਕਿ ਮੈਂ 2 ਹਫ਼ਤੇ ਲਈ ਆਇਆ, ਉਹਨਾਂ ਦੇ ਬੈਗ ਖੁਲਾ ਲੈਂਦੇ ਨੇ, ਉਹਦੇ ਵਿੱਚ ਸਮਾਨ 4 ਮਹੀਨੇ ਦਾ ਪਾਇਆ ਹੁੰਦਾ ਕਿ ਬੜੇ ਜ਼ਿਆਦਾ ਉਹ ਫਿਰ ਬੇਸਿਕ ਕੁਐਸਚਨਿੰਗ ਪੁੱਛਦੇ ਨੇ ਕਿ ਇੰਨੇ ਸਾਰੇ ਕਿਉਂ ਲੈ ਕੇ ਗਏ ਹੋ ਕੱਪੜੇ, ਤੁਸੀਂ ਤਾਂ ਵੇਗਸ ਜਾਣਾ ਸੀਗਾ ਪਰ ਤੁਸੀਂ ਸਰਦੀਆਂ ਵਾਲੇ ਕੱਪੜੇ ਲੈ ਕੇ ਆਏ ਹੋ। ਹਾਂ। ਸੋ ਇਹ ਚੀਜ਼ਾਂ ਬਹੁਤ ਕਾਫੀ ਮੈਟਰ ਕਰਦੀਆਂ। ਤੁਹਾਡਾ ਪੁਆਇੰਟ ਕਲੀਅਰ ਹੋਣਾ ਚਾਹੀਦਾ ਹੈ, ਕਿਉਂ ਜਾਣਾ ਹੈ, ਕਿੱਦਾਂ ਜਾਣਾ ਹੈ। ਓਕੇ। ਕਈ ਹੁਣ ਆਪਾਂ ਪੇਰੈਂਟਸ ਦੇਖਦੇ ਨੇ, ਉਹ ਵਿਆਹ ਦਾ ਜੋੜਾ ਜਿੱਦਾਂ ਵਿੱਚ ਪਾਇਆ ਹੁੰਦਾ ਬੈਗ ਦੇ, ਉਹਨੂੰ ਕਹਿੰਦੇ ਨੇ ਕਿ ਇਹਦਾ ਕੀ ਪਰਪਸ ਹੈ। ਸੋ ਤੇ ਇਦਾਂ ਦੀਆਂ ਚੀਜ਼ਾਂ, ਹੈ ਨਾ, ਗਹਿਣੇ ਵਗੈਰਾ, ਤਾਂ ਉਹ ਦੇਖ ਕੇ ਕਿ ਪਰਪਸ ਤੁਹਾਡਾ ਕੀ ਹੈ, ਉਹਨੂੰ ਉਹ ਤੁਹਾਡੇ ਬੈਗ ਵਗੈਰਾ ਖੁਲਾ ਕੇ ਉਹ ਦੇਖਦੇ ਨੇ ਕਿ ਵਾਕਈ ਇਹਦਾ ਇਹ ਪਰਪਸ ਹੈ ਕਿ ਨਹੀਂ ਹੈ। ਜੀ। ਸੋ ਇਹ ਇੰਪੋਰਟੈਂਟ ਦੇਖੋ ਜੀ, ਇਹ ਪੁਆਇੰਟ ਆ। ਬਹੁਤ ਵਾਰੀ ਬੰਦੇ ਜਿਹੜੇ ਅਣਗਹਿਲੀ ਜਿਹੜੀ ਇਸ ਚੀਜ਼ ਦੇ ਵਿੱਚ ਕਰ ਜਾਂਦੇ ਨੇ ਵੀ ਕੋਈ ਗੱਲ ਨਹੀਂ ਇੱਦਾਂ ਜਿਹੜਾ ਹੋ ਸਕਦਾ, ਪਰ ਸੋ ਇਮੀਗ੍ਰੇਸ਼ਨ ਆਫਿਸਰ ਦੇ ਉੱਤੇ ਅਜੇ ਉਹਨੂੰ ਮਾਸਾ ਜੀ ਵੀ ਭਣਕ ਜਿਹੜੀ ਉਹ ਲੱਗ ਜਾਂਦੀ ਆ। ਸੋ ਸੋਸ਼ਲ ਮੀਡੀਆ ਦੇ ਬਾਬਤ ਜਿਹੜਾ ਕੋਈ ਟੂਰਿਸਟ ਵੀਜ਼ੇ ਦੇ ਉੱਤੇ ਵੀ ਇੱਥੇ ਆ ਰਿਹਾ ਹੈ ਜਾਂ ਵੈਸੇ ਵੀ ਕਿਸੇ ਨੇ ਅਮਰੀਕਾ ਦੇ ਵਿੱਚ ਐਂਟਰੀ ਕਰਨੀ, ਉਹਦੇ ਲਈ ਕੀ ਤੁਹਾਨੂੰ ਸਲਾਹ ਆ ਵੀ ਕੀ ਸੋਸ਼ਲ ਮੀਡੀਆ ਦੇ ਉੱਤੇ ਟੈਕਸਟ ਮੈਸੇजेस ਕੀ ਜਿਹੜਾ ਉਹਨਾਂ ਦਾ ਕਰਨਾ ਚਾਹੀਦਾ ਆ? ਕਿਉਂਕਿ ਉਹ ਅੱਜ ਕੱਲ੍ਹ ਸਾਰੇ ਜਿਹੜੇ ਤੁਹਾਡੇ ਟਵਿੱਟਰ ਹੈਂਡਲ ਵੀ, ਫੇਸਬੁੱਕ ਵੀ, ਸਾਰਾ ਕੁਛ ਹੀ ਤੁਹਾਨੂੰ ਉਹ ਜਿਹੜਾ ਉਹ ਪੁੱਛਦੇ ਨੇ। ਕੀ ਰਿਕਮੈਂਡੇਸ਼ਨਸ ਹੈਗੀਆਂ ਉਹਨਾਂ ਦੇ ਵਾਸਤੇ? ਪਹਿਲਾਂ ਤਾਂ ਇਹ ਹੈ ਜੀ, ਪਿਛਲੇ ਸਾਲ ਤੋਂ ਉਹਨਾਂ ਨੇ ਕੀ ਕੀਤਾ ਸੀ ਕਿ ਜਿਹੜੀ ਵੀ ਟੂਰਿਸਟ ਵੀਜ਼ਾ ਵਗੈਰਾ ਦੀ ਐਪਲੀਕੇਸ਼ਨ ਹੈ, ਸਾਰਿਆਂ 'ਚ ਤੁਹਾਨੂੰ ਡਿਸਕਲੋਜ਼ ਕਰਨਾ ਪੈਂਦਾ ਆਪਣਾ ਸੋਸ਼ਲ ਮੀਡੀਆ। ਇਹਨਾਂ ਨੇ ਨਵੀਂ ਫੀਲਡਸ ਐਡ ਕੀਤੀਆਂ ਸੀ ਫਾਰਮ ਦੇ ਵਿੱਚ, ਤੁਸੀਂ ਵੀਜ਼ਾ ਲੈਣ ਤੋਂ ਪਹਿਲਾਂ ਹੀ ਤੁਹਾਨੂੰ ਮੈਂਸ਼ਨ ਕਰਨੀਆਂ ਪੈਂਦੀਆਂ ਮੇਰੇ ਅਕਾਊਂਟ ਆ। ਹਾਂਜੀ। ਤੇ ਉਹਨੂੰ ਉਹ ਮੋਨੀਟਰ ਕਰ ਸਕਦੇ ਨੇ। ਹੁਣ ਤੁਹਾਡਾ ਜਿਹੜਾ ਵੀ ਫੈਕਟ ਪੈਟਰਨ ਹੈ, ਤੁਸੀਂ ਦੱਸਦੇ ਹੋ ਕਿ ਇਹ ਮੇਰੇ ਨਾਲ ਹੋਇਆ, ਇੱਦਾਂ ਹੋਇਆ, ਇਸ ਵੇਲੇ ਮੈਂ ਇੱਥੇ ਸੀਗਾ, ਉਹ ਸਾਰਾ ਉਹਨੂੰ ਕ੍ਰਾਸ ਵੈਰੀਫਾਈ ਕਰ ਸਕਦੇ ਨੇ ਤੁਹਾਡੇ ਸੋਸ਼ਲ ਮੀਡੀਆ ਨਾਲ, ਜੇ ਉੱਥੇ ਤੁਸੀਂ ਦੱਸਦੇ ਹੋ ਕਿ ਤੁਹਾਡੀ ਲੋਕੇਸ਼ਨਸ, ਤੁਹਾਡੀ ਸਾਰੀ ਇਨਫੋਰਮੇਸ਼ਨ। ਜੀ। ਸੋ ਬਿਲਕੁਲ ਸਰੋਤਿਓ, ਇਹ ਜਿਹੜੀ ਅੱਜ ਆਪਾਂ ਗੱਲ ਕਰ ਰਹੇ ਹਾਂ B2 ਵੀਜ਼ੇ ਦੇ ਉੱਤੇ ਅਸਾਈਲਮ ਦੀਆਂ ਕੀ ਜਿਹੜੀਆਂ ਆਪਸ਼ਨਸ ਜਿਹੜੀਆਂ ਸੀਗੀਆਂ ਵੀ ਪੋਰਟ ਆਫ ਐਂਟਰੀ ਦੇ ਜ਼ਰੀਏ ਜੇ ਤੁਸੀਂ ਉੱਥੇ ਅਸਾਈਲਮ ਦੇ ਲਈ ਅਪਲਾਈ ਕਰਨਾ ਆ ਤੇ ਕੀ ਪ੍ਰੋਸੈਸ ਜਿਹੜਾ ਹੋ ਸਕਦਾ ਆ, ਤੇ ਅਦਰਵਾਈਜ਼ ਜੇ ਤੁਸੀਂ ਆ ਕੇ ਅਪਲਾਈ ਜਿਹੜਾ ਉਹ ਕਰਦੇ ਆ ਇੱਕ ਜਿਹੜਾ ਹਿੱਸਾ ਹੈ ਉਸ ਦੇ ਵਿੱਚ, ਉਹਦੇ ਥਰੂ ਤੁਹਾਨੂੰ ਫਿਰ ਜਿਹੜਾ ਉਹ ਨਹੀਂ ਜਿਹੜਾ ਉਹ ਜਾਣਾ ਪੈਂਦਾ। ਸੋ ਉਸ ਦੇ ਬਾਰੇ ਜਿਹੜੀ ਉਹ ਅੱਜ ਆਪਾਂ ਗੱਲਬਾਤ ਕੀਤੀ ਹੈਗੀ ਆ। ਸੋ ਇਸ ਦੇ ਉੱਤੇ ਜੇ ਤੁਸੀਂ ਇੱਕ ਵਾਰੀ ਫਿਰ ਜਾਂਦੇ ਥੋੜ੍ਹਾ ਜਿਹਾ ਜੇ ਤੁਸੀਂ ਇੱਕ ਕਹਿ ਲਓ ਵੀ ਚਾਰਟ ਜਿਹਾ ਜਿਹੜਾ ਦੱਸ ਦਿਓ ਵੀ ਆਹ ਜਿਹੜਾ ਪ੍ਰੋਸੈਸ ਪੂਰਾ ਹੈਗਾ ਹੈ ਜਾਂ ਕੀ ਇਨਵੋਲਵਡ ਹੈਗੇ ਆ। ਆਉਣ ਦੇ ਜੀ ਕਈ ਤਰੀਕੇ ਆ। ਸਭ ਤੋਂ ਪਹਿਲਾਂ ਬੰਦਾ ਵੀਜ਼ੇ 'ਤੇ ਐਂਟਰੀ ਲੈ ਸਕਦਾ ਹੈ, ਬੰਦਾ ਕੱਚਾ ਆ ਸਕਦਾ, ਇਹਨੂੰ ਐਂਟਰੀ ਵਿਦਆਊਟ ਇਨਸਪੈਕਸ਼ਨ ਕਹਿੰਦੇ ਨੇ, ਜਿਹੜੇ ਕੱਚੇ ਬੰਦੇ ਆਉਂਦੇ EV ਕਹਿੰਦੇ ਨੇ ਇਹਨੂੰ, ਐਂਟਰਿੰਗ ਵਿਦਆਊਟ ਇਨਸਪੈਕਸ਼ਨ। ਠੀਕ ਹੈ। ਹੁਣ ਡਿਪੈਂਡ ਕਰਦਾ ਹੈ ਕਿ ਤੁਸੀਂ ਜੇ ਪੱਕੇ ਤਰੀਕੇ ਨਾਲ ਆਏ ਹੋ ਜਾਂ ਫੜ ਨਹੀਂ ਹੋਏ ਹੋ, ਤੁਸੀਂ ਥੱਲੇ ਅਸਾਈਲਮ ਆਫਿਸ ਕੋਲ ਤੁਹਾਨੂੰ ਇੱਕ ਚਾਂਸ ਮਿਲ ਜਾਂਦਾ ਹੈ ਕੇਸ ਲਾਉਣ ਦਾ। ਜੀ।
ਜੇ ਅਸਾਈਲਮ ਆਫਿਸ ਤੁਹਾਡਾ ਕੇਸ ਰਿਜੈਕਟ ਕਰ ਦੇਵੇ ਤੁਹਾਨੂੰ ਉਹ ਕੋਰਟ ਦੇ ਕੋਲ ਰੈਫਰ ਕਰ ਦਿੰਦੇ ਨੇ, ਜਿਹੜਾ ਇਮੀਗ੍ਰੇਸ਼ਨ ਜੱਜ ਹੈਗਾ। ਤੁਸੀਂ ਫਿਰ ਇਮੀਗ੍ਰੇਸ਼ਨ ਜੱਜ ਕੋਲ ਜਾਂਦੇ ਹੋ, ਜਿੱਦਾਂ ਸਾਡੇ ਇੱਥੇ ਬੇ ਏਰੀਏ ਦਾ ਸੈਨ ਫਰਾਂਸਿਸਕੋ ਹੈ ਜੀ, ਅਤੇ ਫਿਰ ਉੱਥੇ ਜਾ ਕੇ ਤੁਸੀਂ ਕੇਸ ਲਗਾਉਂਦੇ ਹੋ ਆਪਣਾ। ਜੇ ਜੱਜ ਅਪਰੂਵ ਕਰ ਦਿੰਦਾ ਹੈ ਅਤੇ ਫਿਰ ਤੁਸੀਂ ਸਾਲ ਬਾਅਦ ਗ੍ਰੀਨ ਕਾਰਡ ਫਾਈਲ ਕਰਦੇ ਹੋ। ਜੇ ਜੱਜ ਅਪਰੂਵ ਨਹੀਂ ਕਰਦਾ ਹੈ ਫਿਰ ਤੁਸੀਂ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਦੇ ਕੋਲ ਅਪੀਲ ਫਾਈਲ ਕਰਦੇ ਹੋ ਜੀ। ਜੇ ਬੋਰਡ ਆਫ ਇਮੀਗ੍ਰੇਸ਼ਨ ਡਿਨਾਈ ਕਰ ਦਿੰਦਾ ਫਿਰ ਉਸ ਤੋਂ ਬਾਅਦ ਤੁਸੀਂ ਉੱਤੇ ਸਰਕਿਟ ਕੋਰਟ 'ਤੇ ਅਪੀਲ ਲਗਾਉਂਦੇ ਹੋ। ਜੀ। ਸੋ ਸਰੋਤਿਓ, ਇਹ ਸੀਗਾ ਜਿਹੜਾ ਇਹ ਪ੍ਰੋਸੈਸ ਜਿਹੜਾ B2 ਵੀਜ਼ੇ ਦੇ ਜ਼ਰੀਏ ਜੇ ਕੋਈ ਆ ਰਿਹਾ ਹੈ ਅਤੇ ਉਹਨਾਂ ਨੇ ਅਸਾਈਲਮ ਦੀਆਂ ਜਿਹੜੀਆਂ ਆਪਸ਼ਨਸ ਉਹਨਾਂ ਦੇ ਲਈ ਕੀ ਹੈਗੀਆਂ। ਸੋ ਇੱਥੇ ਆਪਾਂ ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਅਟਰਨੀ ਜੇ ਟਰਕੀਆਣਾ ਤੁਹਾਡੇ ਜਿਹੜੇ ਸਵਾਲਾਂ ਦੇ ਜਿਹੜੇ ਉਹ ਜਵਾਬ ਦੇਣਗੇ। ਤੁਸੀਂ ਕਾਲ ਕਰ ਸਕਦੇ ਹੋ ਸਟੂਡੀਓ 'ਚ ਨੰਬਰ 408-272-52। ਸੋ ਆਲਰੇਡੀ ਸਾਰੀਆਂ ਜਿਹੜੇ ਕਾਲਸ ਆ ਉਹ ਭਰ ਚੁੱਕੀਆਂ ਹੋਈਆਂ ਨੇ। ਸੋ ਵਾਰੀ ਸਰ ਕਾਲਸ ਜਿਹੜੇ ਆ ਉਹ ਤੁਸੀਂ ਕਰਕੇ ਬਾਅਦ ਦੇ ਵਿੱਚ ਸਵਾਲ ਪੁੱਛ ਲਿਓ ਅਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲੈ ਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916-393-1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ। ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲਸ ਬੁਲੇਵਾਰਡ, ਰੋਜ਼ਵਿਲ। ਇਹਨਾਂ ਦੀ ਦੂਜੀ ਲੋਕੇਸ਼ਨ 1013 ਰੈਲਵੇ ਸਟਰੀਟ, ਫਾਲਸਮ ਵਿੱਚ ਹੈ, ਜਿੱਥੋਂ ਤੁਸੀਂ ਬੱਫੇ ਵੀ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 2482284580 248 228 4580। ਇਸ ਮੌਕੇ ਇਹਨਾਂ ਨੂੰ ਵੇਟਰ, ਹੈਲਪਰ ਅਤੇ ਮਠਿਆਈ ਬਣਾਉਣ ਵਾਲੇ ਦੀ ਜ਼ਰੂਰਤ ਹੈ। ਕਾਲ 2482284580। ਭਾਗਵਾਨੇ, ਅੱਜ ਮੈਂ ਬਹੁਤ ਖੁਸ਼ ਹਾਂ। ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨਾਨ ਵੈਜ ਪੀਜ਼ਾ। ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 9164784444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry, Elk Grove। ਸਰਦਾਰ ਜੀ, ਸੋਨਾ ਜਿਹਾ ਘਰ ਤਾਂ ਆਪਾਂ ਲੈ ਲਿਆ ਤੇ ਘਰ ਦੇ ਵਿੱਚ ਰੱਖਣ ਲਈ ਸੋਨਾ ਜਿਹਾ ਫਰਨੀਚਰ ਕਿੱਥੋਂ ਮਿਲੂਗਾ? ਤੂੰ ਫਿਕਰ ਨਾ ਕਰ, ਮੈਨੂੰ ਪਤਾ ਆ ਵਧੀਆ ਫਰਨੀਚਰ ਤੇ ਵਧੀਆ ਡੀਲ ਕਿੰਨਾ ਤੋਂ ਮਿਲਣੀ ਆ। ਫਰਨੀਚਰ ਟਾਈਮ ਸੈਕਰਾਮੈਂਟੋ ਵਾਲਿਆਂ ਤੋਂ। ਮੇਰੇ ਬਹੁਤ ਸਾਰੇ ਦੋਸਤਾਂ ਨੇ ਇਹਨਾਂ ਤੋਂ ਹੀ ਫਰਨੀਚਰ ਲਿਆ ਆ। ਬਹੁਤ ਹੀ ਵਧੀਆ ਪ੍ਰੋਡਕਟ ਬੜੀ ਸੋਹਣੀ ਡੀਲ ਦੇ ਉੱਤੇ ਉਹਨਾਂ ਨੂੰ ਮਿਲਿਆ ਆ। 1 ਲੱਖ ਸਕੁਅਰ ਫੁੱਟ ਦਾ ਵੇਅਰ ਹਾਊਸ ਆ ਜਿਹੜਾ ਹਮੇਸ਼ਾ ਹੀ ਪੈਕਡ ਰਹਿੰਦਾ ਆ। ਬਹੁਤ ਹੀ ਗੁੱਡ ਪ੍ਰੋਡਕਟ ਨੇ, ਬਹੁਤ ਹੀ ਵਧੀਆ ਪ੍ਰਾਈਸ ਦੇ ਉੱਤੇ। ਸ਼ੈਲਟਰ ਇਨ ਪਲੇਸ ਤੋਂ ਬਾਅਦ ਦੇ ਵਿੱਚ ਇਹਨਾਂ ਦਾ ਸਟੋਰ ਹੁਣ ਦੁਬਾਰਾ ਖੁੱਲ ਚੁੱਕਾ ਹੈ। ਹਰ ਰੋਜ਼ ਸਵੇਰੇ 10 ਤੋਂ ਸ਼ਾਮੀ 7 ਵਜੇ ਤੱਕ। ਮੈਮੋਰੀਅਲ ਡੇ ਵੀਕਐਂਡ ਦੇ ਉੱਤੇ ਸਾਲ ਦੀ ਸਭ ਤੋਂ ਵੱਡੀ ਸੇਲ ਲੱਗੇਗੀ। ਪਾਰਕਿੰਗ ਲਾਟ ਸੇਲ ਹੋਵੇਗੀ। 22 ਮਈ ਤੋਂ ਇਹ ਸੇਲ ਸ਼ੁਰੂ ਹੋਣ ਜਾ ਰਹੀ ਹੈ। ਤੁਸੀਂ ਹੁਣ ਵੀ ਮੈਮੋਰੀਅਲ ਡੇ ਸੇਲ ਪ੍ਰਾਈਸਿਸ ਦੇ ਉੱਤੇ ਫਰਨੀਚਰ ਖਰੀਦ ਸਕਦੇ ਹੋ। ਪਹੁੰਚਿਓ ਜ਼ਰੂਰ। ਮੈਮੋਰੀਅਲ ਡੇ ਸੇਲ 22 ਮਈ ਤੋਂ
4717 Madison Avenue, Sacramento, 9165500758, 916 550 0758 ਤੇ ਇਹਨਾਂ ਦੀ ਬ੍ਰਾਂਚ ਯੂਬਾ ਸਿਟੀ ਵਿੱਚ ਵੀ ਆ। ਫਰਨੀਚਰ ਟਾਈਮ ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਇਸ ਟਾਈਮ ਚੱਲ ਰਿਹਾ ਜੀ ਆਪਣਾ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਅਪਡੇਟ ਅਮਰੀਕਾ ਜੇ ਟਰਕੀਆਣਾ ਜੀ। ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤੇ ਹੁਣ ਆਪਾਂ ਤੁਹਾਡੀਆਂ ਕਾਲਸ ਜਿਹੜੀਆਂ ਉਹ ਲੈਣੀਆਂ ਸ਼ੁਰੂ ਕਰਾਂਗੇ। ਅੱਜ ਦੇ ਆਪਣੇ ਪਹਿਲੇ ਕਾਲਰ ਨੇ ਬਲਜੀਤ ਕੌਰ ਜੀ। ਸਤਿ ਸ਼੍ਰੀ ਅਕਾਲ ਜੀ ਬਲਜੀਤ ਕੌਰ ਜੀ। ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਨਾ ਮੇਰਾ ਸਵਾਲ, ਮੇਰੇ 2 ਬੇਟੇ ਸੀਗੇ। ਪਹਿਲਾਂ ਅਸੀਂ ਗ੍ਰੀਨ ਕਾਰਡ ਤੇ ਕੀਤਾ ਸੀ ਉਹਨਾਂ ਦਾ ਅਪਲਾਈ, ਤੇ ਹੁਣ ਅਸੀਂ ਕੀਤਾ ਉਹਨਾਂ ਦਾ ਸਿਟੀਜ਼ਨ ਹੋ ਕੇ ਮੇਰੇ ਹਸਬੈਂਡ ਉਹਨਾਂ ਨੇ ਕਰਤਾ ਅਪਲਾਈ। ਹਾਂਜੀ। ਤੇ ਉਹ ਜਦੋਂ ਅਸੀਂ ਵਕੀਲ ਨੂੰ ਪੁੱਛਦੇ ਉਹ ਕਹਿੰਦੇ ਵੀ 10-12 ਸਾਲ ਹੀ ਲੱਗਣਗੇ, ਵੀ ਪਹਿਲਾਂ ਟਾਈਮ ਨਹੀਂ ਵਿੱਚ ਪਊਗਾ। ਉਹਨਾਂ ਨੇ ਵਿਆਹ ਤਾਂ ਨਹੀਂ ਕਰਾਇਆ ਸੀਗਾ? ਬਾਅਦ ਚ ਅਸੀਂ ਵਿਆਹ ਕਰਿਆ ਸੀ, ਪਹਿਲਾਂ ਗ੍ਰੀਨ ਕਾਰਡ ਤੇ ਭਰੇ ਸੀ। ਜਦੋਂ ਗ੍ਰੀਨ ਕਾਰਡ, ਜੇ ਤੁਸੀਂ ਗ੍ਰੀਨ ਕਾਰਡ ਤੇ ਫਾਈਲ ਕਰਦੇ ਹੋ ਨਾ, ਉਹਦੀ ਰਿਕੁਆਇਰਮੈਂਟ ਹੈ ਕਿ ਬੱਚੇ ਵਿਆਹ ਨਹੀਂ ਕਰਾ ਸਕਦੇ ਜਦ ਤੱਕ ਤੁਸੀਂ ਸਿਟੀਜ਼ਨ ਨਹੀਂ ਬਣਦੇ। ਜੇ ਤੁਸੀਂ ਵਿੱਚ ਵਿਆਹ ਕਰਾ ਲਿਆ, ਜੇ ਤੁਸੀਂ ਗ੍ਰੀਨ ਕਾਰਡ ਤੇ ਹੀ ਸੀਗੇ, ਤੇ ਫਿਰ ਉਹ ਪ੍ਰੋਸੈਸ ਕੈਂਸਲ ਹੋ ਜਾਂਦਾ, ਫਿਰ ਤੁਹਾਨੂੰ ਦੁਬਾਰਾ ਰੀਫਾਈਲ ਕਰਨਾ ਪੈਂਦਾ। ਤੇ ਫਿਰ ਉਹ ਵਾਲਾ ਪੁਰਾਣਾ ਟਾਈਮ ਤਾਂ ਕਾਊਂਟ ਹੋਊਗਾ ਜੇ ਉਹ ਸਾਰੇ ਟਾਈਮ ਅਨਮੈਰਿਡ ਸੀਗੇ ਤੇ ਉਹਨਾਂ ਨੇ ਤੁਹਾਡੇ ਸਿਟੀਜ਼ਨ ਬਣਨ ਤੋਂ ਬਾਅਦ ਹੀ ਵਿਆਹ ਕਰਾਇਆ। ਨਹੀਂ, ਸਿਟੀਜ਼ਨ ਹੋ ਗਏ ਸੀ। ਸਿਟੀਜ਼ਨ ਤੋਂ ਪਹਿਲਾਂ ਕਰਾ ਲਿਆ ਸੀ ਵਿਆਹ ਤੁਹਾਡੇ ਬਣਨ ਤੋਂ? ਹਾਂਜੀ ਹਾਂਜੀ ਹਾਂਜੀ, ਸਿਟੀਜ਼ਨ ਬਣਨ ਤੋਂ ਪਹਿਲਾਂ। ਜਿਹੜੇ ਗ੍ਰੀਨ ਕਾਰਡ ਹੋਲਡਰ ਪੇਰੈਂਟ ਨੇ ਕੀਤਾ, ਸਿਟੀਜ਼ਨ ਬਣ ਕੇ ਵੀ ਉਹਨਾਂ ਨੇ ਕੀਤਾ ਕਿ ਸਿਟੀਜ਼ਨ ਬਣ ਕੇ ਦੂਸਰਿਆਂ ਨੇ ਕੀਤਾ? ਨਹੀਂ ਜੀ, ਸਿਟੀਜ਼ਨ ਬਣ ਕੇ ਵੀ ਉਹਨਾਂ ਨੇ ਕੀਤਾ। ਹਾਂਜੀ, ਫਿਰ ਪੁਰਾਣਾ ਵਾਲਾ ਟਾਈਮ ਤੁਹਾਡਾ ਕਾਊਂਟ ਹੋਊਗਾ। ਆਪਣੇ ਵਕੀਲ ਨੂੰ ਕਹੋ ਕਿ ਇਮੀਗ੍ਰੇਸ਼ਨ ਨੂੰ ਚਿੱਠੀ ਲਿਖੇ, ਉਹਨਾਂ ਨੂੰ ਦੱਸੇ ਕਿ ਪੁਰਾਣੀ ਵਾਲੀ ਜਿਹੜੀ ਪ੍ਰਾਇਓਰਟੀ ਡੇਟ ਹੁੰਦੀ ਨਾ, ਉਹਨੂੰ ਰੀਕੈਪਚਰ ਕਰੇ। ਇਮੀਗ੍ਰੇਸ਼ਨ ਨੂੰ ਕਹੋ ਕਿ ਸਾਡੀ ਪੁਰਾਣੀ ਪ੍ਰਾਇਓਰਟੀ ਡੇਟ ਰੀਕੈਪਚਰ ਕਰੋ। ਉਹ ਨਹੀਂ ਵੀਰ ਜੀ ਕਰਦੇ, ਉਹ ਤਾਂ ਕਹਿੰਦੇ ਨਾ 9-10 ਸਾਲ ਲੱਗਣਗੇ, ਇਹਦੇ ਵਿੱਚ ਅਸੀਂ ਕੁਛ ਨਹੀਂ ਕਰ ਸਕਦੇ। ਹਾਂਜੀ, ਉਹ 2008 ਤੇ 9 ਲਈ ਡੇਟ ਚੱਲ ਰਹੀਆਂ ਹੈਗੀਆਂ ਜੀ। ਉਹਨਾਂ ਟਾਈਮ ਲੱਗੇਗਾ। ਹੁਣ ਮੈਨੂੰ ਪਤਾ ਨਹੀਂ ਤੁਸੀਂ ਕਦੋਂ ਕੀਤਾ ਫਾਈਲ। ਜੀ, ਸੋ ਆਪਣੇ ਵਕੀਲ ਦੇ ਉੱਤੇ ਥੋੜ੍ਹਾ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕਰੋ, ਜੇ ਨਹੀਂ ਤਾਂ ਕਿਸੇ ਹੋਰ ਵਕੀਲ ਦੇ ਨਾਲ, ਜਿੱਦਾਂ ਇਹਨਾਂ ਨੂੰ ਤੁਸੀਂ ਇਹਨਾਂ ਦੇ ਆਫਿਸ ਦੇ ਵਿੱਚ ਬਾਅਦ ਦੇ ਵਿੱਚ ਜਿਹੜੀ ਉਹ ਕਾਲ ਕਰ ਲਿਓ। ਇੱਕ ਚੀਜ਼ ਮੈਂ ਜ਼ਰੂਰ ਆਪਣੇ ਸਰੋਤਿਆਂ ਨੂੰ ਕਹਿਣਾ ਚਾਹੁੰਦਾ, ਕਈ ਵਾਰੀ ਕੇਸ ਜਿਹੜੇ ਨਾ ਗੁੰਝਲਦਾਰ ਹੁੰਦੇ ਆ ਤੇ ਆਪਾਂ ਚਾਹੁੰਦੇ ਹਾਂ ਵੀ ਤੁਰੰਤ ਜਿਹੜਾ ਆ ਉਹ ਆਪਾਂ ਨੂੰ ਆਨਸਰ ਜਿਹੜਾ ਉਹ ਮਿਲ ਜਾਵੇ। ਉਹ ਕਈ ਵਾਰੀ ਇੰਨਾ ਆਸਾਨ ਨਹੀਂ ਹੁੰਦਾ ਵਕੀਲ ਦੇ ਲਈ ਵੀ ਉਹਨਾਂ ਨੂੰ ਆਨਸਰ ਕਰਨਾ ਬਗੈਰ ਤੁਹਾਡੀ ਫਾਈਲ ਨੂੰ ਦੇਖੇ ਹੋਏ। ਤੇ ਜਿਹੜੀ ਫ੍ਰੀ ਕੰਸਲਟੇਸ਼ਨ ਉਹ ਲਿਮਿਟਡ ਹੀ ਹੁੰਦੀ ਹੈ। ਇਹ ਵੀ ਚੀਜ਼ ਜਿਹੜੀ ਜ਼ਰੂਰ ਧਿਆਨ ਨਾਲ ਜਿਹੜੀ ਰੱਖਣੀ ਚਾਹੀਦੀ ਹੈ ਵੀ ਜਿਹੜੇ ਵਕੀਲਸ ਨੇ ਇਨ ਦੀ ਐਂਡ ਉਹਨਾਂ ਨੇ ਆਪਣੀ ਜਿਹੜੀ ਐਕਸਪਰਟੀਜ਼ ਆ ਉਹ ਕੁਛ ਸਮੇਂ ਦੇ ਲਈ ਤੁਹਾਨੂੰ ਜਿਹੜੀ ਫ੍ਰੀ ਦੇ ਵਿੱਚ ਜਿਹੜੀ ਉਹ ਦੇ ਸਕਦੇ ਨੇ। ਬਾਕੀ ਬਾਅਦ ਦੇ ਵਿੱਚ ਜੇ ਮੋਟਾ ਕੰਮ ਆ ਤਾਂ ਫਿਰ ਉਹਦੇ ਲਈ ਜਿਹੜੇ ਕੁਛ ਨਾ ਕੁਛ ਜਿਹੜਾ ਖਰਚਾ ਉਹ ਜ਼ਰੂਰ ਹੁੰਦਾ ਆ। ਸੋ ਇੱਕ ਜਿਹੜੇ USCIS ਦੇ ਆਫਿਸ ਤਾਂ ਜਿਹੜੇ ਆਲਰੇਡੀ ਖੁੱਲ੍ਹ ਚੁੱਕੇ ਨੇ ਸਿਟੀਜ਼ਨਸ਼ਿਪ ਦੀਆਂ ਜਿਹੜੀਆਂ ਇੰਟਰਵਿਊਜ਼ ਤਾਂ ਨਹੀਂ, ਮੈਨੂੰ ਇਹ ਪਤਾ ਵੀ ਸਹੁੰ ਚੁੱਕ ਸਮਾਗਮ ਤਾਂ ਜਿਹੜੇ ਹੋ ਰਹੇ ਨੇ, ਇੰਟਰਵਿਊਜ਼ ਵਗੈਰਾ ਵੀ ਹੋ ਰਹੀਆਂ ਨੇ ਅਜੇ ਕਿ ਨਹੀਂ? ਫਿਲਹਾਲ ਜੀ ਇਹਨਾਂ ਨੇ ਨੋਟਿਸਸ ਵਗੈਰਾ ਤਾਂ ਦਿੱਤੇ ਨੇ, ਪਰ ਅਜੇ ਤੱਕ ਸਾਡੇ ਕੋਈ ਕਲਾਇੰਟ ਦੀ ਐਕਚੁਅਲ ਇੰਟਰਵਿਊ ਹੋਈ ਨਹੀਂ ਕੋਵਿਡ ਤੋਂ ਬਾਅਦ। ਠੀਕ ਹੈ ਜੀ। ਇੱਕ ਭਾਜੀ ਮੈਂ ਨਾ ਪਹਿਲਾਂ ਹੀ ਕਹਾ ਕਿ ਕਾਫੀ ਦਰਸ਼ਕਾਂ ਦੀ ਸੇਮ ਸਵਾਲ ਹੁੰਦਾ ਜੀ, ਜਿਹੜੇ ਇੰਡੀਆ ਦੇ ਵਿੱਚੋਂ ਦੀ ਜਿਹੜੇ ਹੈਗੇ ਨੇ ਤੁਹਾਡੇ, ਜੇ ਸਿਟੀਜ਼ਨ ਨੇ ਬੱਚਿਆਂ ਦੇ ਲਈ ਕੀਤਾ ਹੈ, 2008 ਦੀ ਡੇਟ ਚੱਲ ਰਹੀ ਹੈ, 2009 ਵਾਲਿਆਂ ਨੂੰ ਉਹ ਕਾਲ ਕਰ ਰਹੇ ਨੇ। ਜਿਹੜੇ ਭੈਣ ਭਰਾ ਵਾਲੇ ਨੇ ਉਹਨਾਂ ਦੀ 2005 ਦੀ ਡੇਟ ਚੱਲ ਰਹੀ ਹੈਗੀ ਆ, ਤੇ ਇੰਨਾ ਟਾਈਮ ਲੱਗੇਗਾ, ਮਤਲਬ ਕਿ ਔਨ ਐਵਰੇਜ 15-16 ਸਾਲ ਤੁਹਾਡੇ ਬ੍ਰਦਰ ਸਿਸਟਰ ਵਾਲੇ ਤੇ 10 ਸਾਲ 10-12 ਸਾਲ ਤੁਹਾਡੇ ਬੱਚਿਆਂ ਵਾਸਤੇ। ਇਹ ਅਨਮੈਰਿਡ ਆ ਜਾਂ ਮੈਰਿਡ ਆ, ਉਹਦੇ ਵਿੱਚ ਕੋਈ ਫਰਕ ਤਾਂ ਨਹੀਂ ਹੁੰਦਾ ਜਿਹੜੇ ਸਿਟੀਜ਼ਨ ਵੱਲੋਂ ਹੁੰਦਾ? ਜਿਹੜੇ ਮੈਰਿਡ, ਹਾਂਜੀ, ਉਹਦੇ ਵਿੱਚ ਜਿਹੜਾ ਮੈਰਿਡ ਸਨਸ ਐਂਡ ਡਾਟਰਸ ਹੈਗੇ ਨੇ F3 ਕੈਟਾਗਰੀ ਦੇ ਵਿੱਚ ਆਉਂਦੇ ਨੇ। 2008 ਚੱਲ ਰਿਹਾ ਉਹਨਾਂ ਦਾ ਵੀ 2008 ਹੀ ਹੈ ਜੀ। ਠੀਕ ਹੈ ਜੀ। ਸੋ ਅਗਲੇ ਕਾਲਰ ਨੇ ਹਰਦੀਪ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ।
ਹਾਂਜੀ ਭਾਜੀ ਮੇਰਾ ਕੁਐਸਚਨ ਸੀ, ਮੇਰੇ ਦਾ ਪੇਰੈਂਟਸ ਆਏ ਸਨ ਇੰਡੀਆ ਤੋਂ ਤੇ ਉਹਨਾਂ ਦੀ ਐਂਟਰੀ 17 ਜੂਨ ਤੱਕ ਆ ਗਿਆ ਸੀ ਭਾਜੀ। ਮੈਂ I-539 ਐਪਲੀਕੇਸ਼ਨ ਫਿਲ ਕਰਕੇ ਤੇ ਬਾਏ ਮੇਲ ਭੇਜੀ, ਸਰਟੀਫਾਈਡ ਮੇਲ। ਹਾਂਜੀ। ਮੇਲ ਤੇ ਜਿੱਦਾਂ ਸ਼ੋਅ ਹੁੰਦੀ ਉਹਨਾਂ ਨੂੰ ਮਿਲ ਗਈ, ਉਸ ਤੋਂ ਬਾਅਦ ਉਹਨਾਂ ਦਾ ਕੋਈ ਮੈਨੂੰ ਲੈਟਰ ਨਹੀਂ ਆਇਆ ਤੇ ਨਾ ਹੀ ਉਹਨਾਂ ਫੀਸ ਚੱਕੀ ਹੈਗੀ। 17 ਤੱਕ ਉਹਨਾਂ ਦੀ ਐਂਟਰੀ ਹੈਗੀ ਹੈ। ਤੁਸੀਂ ਭਾਜੀ ਫੀਸ ਤੇ ਕਿੰਨੀ ਮੈਨੂੰ ਦਿੱਤੀ ਕੀ ਕਰਨਾ ਸੀਗੀ? ਚਾਹੀਦਾ ਜੀ ਭਾਜੀ? 2 ਚੈੱਕ ਭੇਜੇ ਸਨ ਜੀ, ਆਈ ਥਿੰਕ 350 ਕੁਛ ਏਦਾਂ ਸੀ ਜੀ। 370 ਤੇ $85 ਦੇ ਤੁਸੀਂ ਸਹੀ ਚੈੱਕ ਭੇਜਿਆ ਹੈ ਤੇ ਪੇਬਲ ਟੂ ਹਾਂਜੀ, ਯੂਐਸ ਹਾਂਜੀ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ, ਫੇਰ ਹੀ ਉਹਨਾਂ ਨੇ ਕੈਸ਼ ਕਰਨੀ, ਨਹੀਂ ਤਾਂ ਉਹਨਾਂ ਨੇ ਵਾਪਸ ਮੋੜ ਦੇਣੀ। ਹਾਂਜੀ, ਕੋਈ ਵੀ ਜਾਨੀ ਕਿ ਰਿਸਪੌਂਸ ਨਹੀਂ ਦਿੱਤਾ ਉਹਨਾਂ, ਨਾ ਕੋਈ ਕਿੰਨ- ਲੈਟਰ ਆਇਆ। ਕਿੰਨੀ ਦੇਰ ਹੋ ਗਈ ਮੈਨੂੰ ਤੁਹਾਨੂੰ? ਭਾਜੀ ਮੈਂ ਆਪਣਾ 25 ਮਈ ਨੂੰ ਕੀ ਭੇਜਿਆ ਸੀ ਜੀ। ਨਹੀਂ ਪਹਿਲਾਂ ਭਾਜੀ, ticket ਤੁਸੀਂ ਨਾ rate ਕੋਈ ਨਾ ਦੱਸ ਕੋਈ ਰਹੇ, ਹਾਂਜੀ। ਕੋਈ ਨਾ ਕੋਈ ਗਲਤੀ ਕੀਤੀ ਹੈ। ਤੁਸੀਂ ਕੀ ਕਰੋ ਕਿ ਤੁਸੀਂ ਨਾ ਹੁਣ ਆਨਲਾਈਨ ਭਰ ਦਿਓ, ਕਿਉਂਕਿ ਤੁਹਾਡਾ ਤੁਸੀਂ 15 ਜੂਨ ਦੱਸਿਆ ਨਾ? 17 17 ਹਾਂਜੀ। 17 ਜੂਨ ਭਾਜੀ। ਤੁਸੀਂ ਭਾਜੀ ਅੱਜ ਹੀ ਇਹਨੂੰ ਨਾ ਆਨਲਾਈਨ ਫਾਈਲ ਕਰ ਦਿਓ ਐਪਲੀਕੇਸ਼ਨ। ਜੇ ਉਹਨਾਂ ਨੇ ਪੈਸੇ ਨਹੀਂ ਥੋੜ੍ਹਾ- ਚੱਕੇ ਹੁਣ ਤੱਕ, ਇਹਦਾ ਮਤਲਬ ਕੁਝ ਗੜਬੜ ਹਾਂਜੀ। ਜਿਹੜੀ ਉਹ ਹੈਗੀ। ਹੋ ਸਕਦਾ ਉਹਨਾਂ ਨੇ ਤੁਹਾਨੂੰ ਪੂਰੀ ਫਾਈਲ ਹੀ ਵਾਪਸ ਘੱਲ ਦੇਣ। ਤੁਸੀਂ ਆਨਲਾਈਨ USCIS ਦੀ ਵੈਬਸਾਈਟ ਤੇ ਜਾ ਕੇ ਭਰ ਦਿਓ। ਹਾਂਜੀ, ਆਨਲਾਈਨ ਫਾਰਮ ਭਰ ਦਿਓ। ਓਕੇ ਭਾਜੀ, ਥੈਂਕ ਯੂ ਸੋ ਮਚ। ਓਕੇ ਜੀ ਜੀ। ਬਹੁਤ ਸਾਰੇ ਹੋਰ ਵੀ ਹੋਣਗੇ ਜਿਹੜੇ ਅਜੇ ਇੰਤਜ਼ਾਰ ਦੇ ਵਿੱਚ ਹੈਗੇ ਨੇ, ਉਹ ਜਿਹੜੀ ਦੇਰੀ ਨਾ ਕਰਨ ਤੇ ਉਹ ਕਿਰਪਾ ਕਰਕੇ ਜਲਦੀ ਜਿਹੜਾ I-535 ਫਾਰਮ ਆ USCIS ਦੀ ਵੈਬਸਾਈਟ ਦੇ ਉੱਤੇ ਜਾ ਕੇ ਉਹ ਭਰ ਦੇਣ। 539 39 ਸੌਰੀ ਜੀ। ਅਗਲੇ ਜਿਹੜੇ ਕਾਲਰ ਨੇ ਅਰਚਨ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਸਤਿ ਅਕਾਲ ਸ਼੍ਰੀ ਜੀ। ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਮੈਂ ਨਾ ਭਾਜੀ ਮੈਂ ਬਰਮਟਨ ਕੈਨੇਡਾ ਤੋਂ ਬੋਲਦਾ ਪਿਆ। ਜੀ ਮੈਂ ਪੁੱਛਣਾ ਸੀ, ਮੈਂ E2 ਵੀਜ਼ਾ ਅਪਲਾਈ ਕੀਤਾ ਤੇ ਆਪਣੇ ਮੈਂ ਫੀਸ ਵਗੈਰਾ ਵੀ ਸਬਮਿਟ ਕਰਾਤੀ। ਇਹ ਪਤਾ ਕੁਛ ਕਿਦੋਂ ਤੱਕ ਆਪਣੇ ਰੀਓਪਨ ਹੋਣਗੇ ਦੁਬਾਰਾ ਇਹਨਾਂ ਦੇ ਆਫਿਸ? ਭਾਜੀ ਰੀਓਪਨ ਦੀ ਕੋਈ ਇਨਫੋਰਮੇਸ਼ਨ ਨਹੀਂ। ਉਹਨਾਂ ਨੂੰ ਕੰਟੈਕਟ ਕੀਤਾ ਸੀਗਾ ਤੇ ਅਜੇ ਉਹਨਾਂ ਦਾ ਇਹੀ ਜਵਾਬ ਆਇਆ ਸੀਗਾ ਕਿ ਜਿਹੜੇ ਨਾਨ ਇਮੀਗ੍ਰੈਂਟ ਵੀਜ਼ਾ ਹੈਗੇ ਨੇ, ਅਜੇ ਉਹਨਾਂ ਨੇ ਇੰਟਰਵਿਊਜ਼ ਨਹੀਂ ਕਰ ਰਹੇ ਹੈਗੇ ਨੇ, ਸਾਰੇ ਜਿਹੜੇ ਕੌਂਸੂਲੇਟ ਹੈਗੇ ਨੇ ਇਨਕਲੂਡਿੰਗ ਕੈਨੇਡੀਅਨ ਕੌਂਸੂਲੇਟ। ਉਹ ਠੀਕ ਹੈ ਜੀ। ਤੇ ਕੋਈ ਇਹਨਾਂ ਦਾ ਪਤਾ ਹੈਗਾ ਬਾਰਡਰ ਕਿਦੋਂ ਤੱਕ ਖੋਲਣਗੇ ਆਪਣਾ? ਇਹ ਜਿਹੜਾ ਤੁਹਾਡਾ E2 ਵਾਲਾ, ਇਹ ਤਾਂ ਤੁਹਾਨੂੰ ਵੀਜ਼ਾ ਹੀ ਲੈ ਕੇ ਆਉਣਾ ਪੈਣਾ ਹੈ ਨਾ। ਇਹਦਾ ਹੁਣ ਤੁਹਾਨੂੰ ਵੇਟ ਕਰਨੀ ਪੈਣੀ ਹੈ, ਕੁਝ ਕਹਿ ਨਹੀਂ ਸਕਦੇ। ਠੀਕ ਹੈ ਜੀ, ਓਕੇ, ਥੈਂਕ ਯੂ। ਓਕੇ ਜੀ। ਓਕੇ ਜੀ, ਥੈਂਕ ਯੂ ਜੀ। ਅਗਲੇ ਜਿਹੜੇ ਕਾਲਰ ਨੇ ਅੰਮ੍ਰਿਤ ਜੀ, ਸਤਿ ਸ਼੍ਰੀ ਅਕਾਲ। ਅੰਮ੍ਰਿਤਪਾਲ। ਹੈਲੋ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਸਭ ਤੋਂ ਪਹਿਲਾਂ ਤਾਂ ਥੈਂਕ ਯੂ ਵੈਰੀ ਮਚ ਕਿ ਤੁਸੀਂ ਇੰਨੀ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਹੋ ਸਾਨੂੰ, ਘਰ ਬੈਠਿਆਂ ਨੂੰ ਹੀ ਬਿਨਾਂ ਕੁਛ ਇੰਨੀ ਸਰਚ ਕੀਤੇ ਕਾਫੀ ਕੁਝ ਪਤਾ ਲੱਗ ਜਾਂਦਾ ਆ। You are ਵੈਰੀ welcome. ਨਾਈਸ ਪ੍ਰੋਗਰਾਮ ਹੈ ਤੁਹਾਡਾ ਜੀ। ਥੈਂਕ ਯੂ ਜੀ। ਮੇਰਾ ਕੁਐਸਚਨ ਭਾਜੀ ਹੈਗਾ ਆ ਪਾਸਪੋਰਟ ਦੇ ਰਿਗਾਰਡਿੰਗ। ਮੇਰੇ ਫਾਦਰ ਸਾਹਿਬ ਨੇ, ਉਹ US ਸਿਟੀਜ਼ਨ ਨੇ। ਉਹਨਾਂ ਨੇ ਆਪਣੇ ਸਨ ਦਾ, ਯਾਨੀ ਕਿ ਮੇਰੇ ਬ੍ਰਦਰ, ਉਹ ਮੈਰਿਡ ਨੇ, ਉਹਨਾਂ ਦਾ ਪਟੀਸ਼ਨ ਕੀਤੀ ਸੀਗੀ। ਔਰ ਮੇਰੇ ਬ੍ਰਦਰ ਨੇ ਜਿਹੜੇ ਪਾਸਪੋਰਟ ਬਣਾਏ ਆ, ਉਹਨਾਂ ਨੇ ਆਪਣਾ ਸਰਨੇਮ ਨਹੀਂ ਲਗਾਇਆ, ਪਰ ਆਪਣੇ ਬੱਚਿਆਂ ਦੇ ਨਾਮ ਤੇ ਸਰਨੇਮ ਲਗਾ ਦਿੱਤਾ ਆ। ਔਰ ਜਿਹੜੇ ਪਾਸਪੋਰਟ ਦੇ ਵਿੱਚ ਪੇਰੈਂਟਸ ਦੇ ਸੈਕਸ਼ਨ ਹੁੰਦਾ ਆ, ਉਹਨਾਂ ਦੇ ਨਾਮ ਹੁੰਦੇ ਆ, ਉੱਥੇ ਉਹਨਾਂ ਨੇ ਆਪਣਾ ਸਰਨੇਮ ਯੂਜ਼ ਕਰ ਲਿਆ। ਕਿ ਸਾਨੂੰ ਕਰੈਕਸ਼ਨ ਕਰਵਾਉਣ ਦੀ ਲੋੜ ਪਏਗੀ? ਦੇਖੋ ਜਿਹੜੇ ਤਾਂ ਇਹ ਪਾਸਪੋਰਟ ਵਾਲੇ ਮਸਲੇ ਆ ਨਾ, ਨੇਮ ਚੇਂਜ ਵਾਲੇ ਮਸਲੇ ਆ, ਇਹ ਸਾਰੇ ਤੁਸੀਂ ਜਦੋਂ DS 260 ਸਬਮਿਟ ਕਰੋਗੇ ਉਹਦੇ ਵਿੱਚ ਡਿਸਕਲੋਜ਼ ਕਰ ਸਕਦੇ ਹੋ ਅਦਰ ਨੇਮਸ ਯੂਜ਼ਡ। ਓਕੇ ਜੀ। ਤੇ ਉਹਨਾਂ ਦੀ ਰਿਕੁਆਇਰਮੈਂਟ ਇਹ ਹੈ ਕਿ ਜਿਹੜੇ ਤੁਸੀਂ ਵੀਜ਼ਾ ਲੈਣਾ ਨਾ, ਉਹਦੇ ਤੁਹਾਡੀ ਪਾਸਪੋਰਟ ਨਾਲ ਮੈਚਿੰਗ ਹੋਣੀ ਚਾਹੀਦੀ ਹੈ। ਠੀਕ ਹੈ ਜੀ। ਤੇ ਇੰਨਾ ਕੋਈ ਫਰਕ ਨਹੀਂ ਪਏਗਾ। ਜੀ ਠੀਕ ਹੈ ਜੀ। ਓਕੇ ਜੀ। ਠੀਕ ਹੈ ਜੀ। ਓਕੇ ਜੀ, ਥੈਂਕ ਯੂ ਸੋ ਮਚ ਭਾਜੀ। ਓਕੇ ਜੀ ਜੀ। ਸਤਿ ਸ਼੍ਰੀ ਅਕਾਲ ਜੀ। ਅਗਲੇ ਕਾਲਰ ਨੇ ਹਰਪ੍ਰੀਤ ਕੌਰ, ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ ਹਰਪ੍ਰੀਤ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਨਾ ਆਪਣੇ ਭਰਾ ਦਾ ਅਪਲਾਈ ਕੀਤਾ ਸੀ ਅਪ੍ਰੈਲ 2006 ਦੇ ਵਿੱਚ ਤੇ ਉਸ ਤੋਂ ਬਾਅਦ ਜਾਣੀ ਮੈਨੂੰ ਰਸੀਦ ਦੀ ਉਹਨਾਂ ਦਾ ਚਿੱਠੀ ਵੀ ਆਈ ਸੀਗੀ। ਤੇ ਫਿਰ ਮੈਨੂੰ 2010 ਦੇ ਵਿੱਚ ਇੱਕ ਚਿੱਠੀ ਆਈ ਸੀ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਵੀ ਅਨਫੋਰਚੂਨੇਟਲੀ ਵੀ ਸਾਡੇ ਕੋਲ ਵੀਜ਼ਾ ਨੰਬਰ ਇਸ ਵੇਲੇ ਹੈ ਨਹੀਂ, ਪਰ ਤੁਸੀਂ ਵੇਟਿੰਗ ਲਿਸਟ ਦੇ ਵਿੱਚ ਹੈਗੇ ਆ। ਹਾਂਜੀ। ਤੇ ਉਸ ਤੋਂ ਬਾਅਦ ਫਿਰ ਮੈਂ ਹੁਣ ਚੈੱਕ ਕੀਤਾ ਸੀਗਾ ਆਨਲਾਈਨ ਕੇਸ, ਤੇ ਉਹ ਕਹਿੰਦੇ ਆ ਵੀ ਫਰਵਰੀ 2018 ਦੇ ਵਿੱਚ ਅਸੀਂ ਨੈਸ਼ਨਲ ਵੀਜ਼ਾ ਸੈਂਟਰ ਨੂੰ ਤੁਹਾਡਾ ਕੇਸ ਭੇਜ ਦਿੱਤਾ। ਹਾਂਜੀ। ਮੈਨੂੰ ਉਹਦੇ ਬਾਰੇ ਕੋਈ ਚਿੱਠੀ ਨਹੀਂ ਆਈ। ਤੁਸੀਂ ਉਹਨਾਂ ਨੂੰ ਕੰਟੈਕਟ ਕਰੋ। ਤੁਹਾਨੂੰ ਚਿੱਠੀ 2006 ਕਿਹੜੇ ਮਹੀਨੇ 'ਚ ਕੀਤਾ ਸੀਗਾ? ਅਪ੍ਰੈਲ 2006 ਚ। ਹਾਂਜੀ, ਤੁਸੀਂ ਨਾ ਉਹਨਾਂ ਨੂੰ ਸੰਪਰਕ ਕਰ ਲਓ, NVC ਨੂੰ ਕੰਟੈਕਟ ਕਰੋ ਤੇ USCIS ਨੂੰ ਵੀ ਕੰਟੈਕਟ ਕਰੋ ਤੇ ਉਹਨਾਂ ਨੂੰ ਮੇਕ ਸ਼ੋਰ ਕਰਨਾ ਕਿ ਤੁਸੀਂ ਕੋਈ ਨੋਟਿਸ ਮਿਸ ਨਹੀਂ ਕੀਤਾ। ਪਰ ਜਦੋਂ ਅਸੀਂ ਆਨਲਾਈਨ ਚੈੱਕ ਕਰਦੇ ਫਿਰ ਉਹ ਸਾਨੂੰ ਦੱਸਦੇ ਨੇ ਵੀ ਤੁਹਾਨੂੰ ਅਸੀਂ ਚਿੱਠੀ ਭੇਜੀ ਹੋ ਕੋਈ ਜਾਂ ਕਿੱਦਾਂ? ਇਹ ਤਾਂ ਨਹੀਂ, ਹੁਣ ਉਹਨਾਂ ਨੇ ਤੁਹਾਨੂੰ ਦੱਸ ਤਾਂ ਦਿੱਤਾ ਕਿ NVC ਨੂੰ ਫਾਰਵਰਡ ਕਰਤਾ ਹੈ ਨਾ। ਹੁਣ NVC ਦੀ ਡਾਇਰੈਕਟ ਤਾਂ ਕੋਈ ਵੈਬਸਾਈਟ ਹੈ ਨਹੀਂ ਜਿੱਥੇ ਤੁਸੀਂ ਆਨਲਾਈਨ ਚੈੱਕ ਕਰ ਸਕਦੇ ਹੋ। ਤੁਸੀਂ ਉਹਨਾਂ ਨੂੰ ਕੰਟੈਕਟ ਕਰੋ। ਉਹਨਾਂ ਦੇ ਥਰੂ ਹੀ ਉਹਨਾਂ ਨੂੰ ਕਰਨਾ ਹੈ। ਠੀਕ ਹੈ ਜੀ, ਕੰਟੈਕਟ।
ਉਹਨਾਂ ਨੇ ਕੋਈ ਕਾਲ ਵਗੈਰਾ ਕਰੀਏ, ਕਾਲ ਫੋਨ ਕਾਲ, ਈਮੇਲ, ਚਿੱਠੀ ਕਾਲ ਜੋ ਤੇ ਮਰ- ਹਾਂਜੀ ਜੀ। ਐਨਵੀਸੀ ਨੂੰ ਲਿਖ ਵੀ ਸਕਦੇ ਹੋ ਤੁਸੀਂ, ਉਹਨਾਂ ਦਾ ਐਡਰੈਸ ਮਿਲ ਜਾਣਾ ਤੁਹਾਨੂੰ। ਅੱਛਾ ਜੀ। ਹਾਂਜੀ, ਠੀਕ ਹੈ ਜੀ। ਉਹਨਾਂ ਨੂੰ ਰਜਿਸਟਰਡ ਉਹ ਲੈਟਰ ਪਾ ਦਿਓ ਤੇ ਉਹਨਾਂ ਨੂੰ ਲਿਖ ਦਿਓ ਕਿ ਮੈਂ ਮੇਰੀ ਇੰਟੈਂਸ਼ਨ ਇਹੀ ਕਰਨ ਦੀ, ਅੱਗੇ ਕੰਟੀਨਿਊ ਕਰਨ ਦੀ ਹੈ ਤੇ ਮੈਂ ਅਬੈਂਡਨ ਨਹੀਂ ਕਰਨਾ ਚਾਹੁੰਦੀ, ਮੈਨੂੰ ਕੋਈ ਨੋਟਿਸ ਨਹੀਂ ਆਇਆ, ਤੁਸੀਂ ਮੈਨੂੰ ਨੋਟਿਸ ਭੇਜੋ ਤੇ ਦੱਸੋ ਕਿੱਥੇ ਤੁਸੀਂ ਸਟੈਂਡ ਕਰਦੇ ਹੋ। ਓਕੇ ਜੀ। ਤੇ ਤੁਹਾਡੇ ਮੁਤਾਬਕ ਕੋਈ ਚਿੱਠੀ ਆਉਣੀ ਚਾਹੀਦੀ ਸੀ ਨਾ? ਆਉਣੀ ਚਾਹੀਦੀ ਸੀਗੀ, ਹਾਂਜੀ। ਜੀ। ਅੱਛਾ, ਓਕੇ ਜੀ, ਥੈਂਕ ਯੂ ਭਾਜੀ। ਓਕੇ ਜੀ। ਇਹ ਕਾਫੀ ਨਾਰਮਲ ਜੀ ਗੱਲ ਹੀ ਹੈ ਮੈਨੂੰ ਲੱਗਦਾ, ਜੇ ਟਰਕੀਆਣਾ ਜੀ ਵੀ ਚਿੱਠੀਆਂ ਕਈ ਦੀ ਮਿਸ ਹੋ ਜਾਂਦੀਆਂ, ਉਹ ਮਿਸ ਕਰ ਦਿੰਦੇ ਨੇ ਨੋਟਿਸ ਜਾਂ ਕੀ ਕਾਰਨ ਕੀ ਰਹਿੰਦਾ? ਪਹਿਲਾਂ ਤਾਂ ਜੀ ਇਹ ਨਾ ਪੇਪਰ ਤੁਹਾਨੂੰ ਨੋਟਿਸ ਭੇਜਦੇ ਸੀਗੇ, ਠੀਕ ਹੈ। ਹੁਣ ਇਹਨਾਂ ਨੇ ਲੇਟਲੀ ਕੀ ਕੀਤਾ ਕਿ ਸਾਰਾ ਇਲੈਕਟ੍ਰੋਨਿਕ ਤੇ ਕਨਵਰਟ ਕਰਤਾ, ਤੁਹਾਨੂੰ ਈਮੇਲ ਆ ਜਾਂਦੀ ਹੈ। ਓਕੇ। ਹੁਣ ਪਤਾ ਨਹੀਂ ਬਣਾਉਣ ਵਾਲੇ ਨੇ ਕਿਹੜੀ ਈਮੇਲ ਪਾਈ ਹੈ, ਵਿੱਚ ਸਹੀ ਪਾਈ ਹੈ, ਕਈ ਗਲਤ ਭਰ ਦਿੰਦਾ। ਹਾਂ, ਸੋ ਉਹਨਾਂ ਨੇ ਚਿੱਠੀਆਂ ਵਾਲਾ ਕੰਮ ਕਾਈਂਡ ਆਫ ਬੰਦ ਕਰਤਾ। ਜਿਹੜੀ ਸਬਮਿਸ਼ਨਸ ਵੀ ਹੁਣ ਜਿਹੜੀਆਂ ਹੈਗੀਆਂ ਉਹ ਵੀ ਤੁਹਾਨੂੰ ਇਲੈਕਟ੍ਰੋਨਿਕਲੀ ਅਪਲੋਡ ਕਰਨੀਆਂ ਪੈਂਦੀਆਂ, ਪਹਿਲਾਂ ਆਪਾਂ ਡਾਕ ਰਾਹੀਂ ਭੇਜਦੇ ਸੀਗੇ, ਹੁਣ ਸਾਨੂੰ। ਠੀਕ ਹੈ। ਹਾਂਜੀ, ਓਕੇ। ਸੋ ਇਹ ਜਿਹੜੇ ਮੇਕ ਸ਼ੋਰ ਕਰਿਓ ਵੀ ਜਿਹੜੀ ਤੁਸੀਂ ਇਨਫੋਰਮੇਸ਼ਨ ਉੱਤੇ ਈਮੇਲ ਜਿਹੜੀ ਭਰਦੇ ਆ, ਤੁਹਾਡੇ ਕੋਲ ਉਹ ਈਮੇਲ ਦਾ ਐਕਸੈਸ ਆਲ ਦਾ ਟਾਈਮ ਹੋਵੇ, ਤੇ ਕਈ ਵਾਰੀ ਈਮੇਲ ਜਿਹੜੀਆਂ ਸਪੈਮ ਜਾਂ ਅਜਿਹੇ ਦੇ ਵਿੱਚ ਵੀ ਚਲੇ ਜਾਂਦੀਆਂ, ਉਹ ਵੀ ਜ਼ਰੂਰ ਚੈੱਕ ਕਰ ਲਿਆ ਕਰੋ। ਅਗਲੇ ਕਾਲਰ ਜਸਵੰਤ ਕੌਰ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਪੁੱਛਣਾ ਸੀ, ਮੇਰੇ ਹਸਬੈਂਡ ਹੈ ਇੰਡੀਆ ਗਏ ਹੋਏ ਆ, 5 ਅਕਤੂਬਰ ਦੇ ਇੰਡੀਆ ਗਏ ਹੋਏ ਆ, ਉਹ ਗ੍ਰੀਨ ਕਾਰਡ ਹੋਲਡਰ ਹੈ ਤੇ ਹੁਣ ਤੱਕ ਤਾਂ ਅਸੀਂ ਵੇਟ ਕਰ ਰਹੇ ਸੀ ਕਿ ਸ਼ਾਇਦ ਫਲਾਈਟਾਂ ਖੁੱਲ ਜਾਣ ਤੇ ਆ ਜਾਣਗੇ ਨਾਰਮਲ ਟਿਕਟਾਂ ਤੇ, ਪਰ ਉਹ ਕਿੰਨੀ ਦੇਰ ਤੱਕ ਉੱਥੇ ਵੇਟ ਕਰ ਸਕਦੇ ਕਿ ਉਹਨਾਂ ਨੂੰ ਆਉਣਾ ਪਏਗਾ ਸਾਲ ਦੇ ਵਿੱਚ ਹੀ। ਸਾਲ ਤੋਂ ਵੱਧ ਜੇ ਤੁਸੀਂ ਰਹੋ ਆਪਣੀ ਮਰਜ਼ੀ ਦੇ ਨਾਲ ਤਾਂ ਤੁਹਾਡਾ ਗ੍ਰੀਨ ਕਾਰਡ ਕੈਂਸਲ ਹੁੰਦਾ ਹੈ। ਇਹਦੇ ਵਿੱਚ ਤੁਸੀਂ ਐਕਸਟਰਾਆਰਡੀਨਰੀ ਸਰਕਮਸਟੈਂਸ ਐਕਸਪਲੇਨ ਕਰ ਸਕਦੇ ਹੋ, ਪ੍ਰੋਬਲਮ ਹੋਣੀ ਨਹੀਂ ਚਾਹੀਦੀ, ਪਰ ਜਿੱਦਾਂ ਦੱਸਿਆ ਸੀਗਾ ਉਹਨਾਂ ਦੀ ਵੈਬਸਾਈਟ 'ਤੇ ਜਾਓ ਤੁਸੀਂ, ਤੇ ਮੁੰਬਈ ਕੌਂਸੂਲੇਟ ਵਾਲਿਆਂ ਦੀ ਈਮੇਲ ਤੁਹਾਨੂੰ ਇੰਟਰਨੈਟ 'ਤੇ ਮਿਲ ਜਾਣੀ, ਉਹਨਾਂ ਨੂੰ ਤੁਸੀਂ ਈਮੇਲ ਕਰ ਦਿਓ ਤੇ ਉਹਨਾਂ ਨੂੰ ਦੱਸ ਦਿਓ ਕਿ ਮੈਂ ਆਉਣਾ ਚਾਹੁੰਦਾ, ਮੇਰੀ ਮਜਬੂਰੀ ਹੈ। ਹਾਂ, ਵੀ ਸਾਨੂੰ ਫਲਾਈਟ ਨਹੀਂ ਮਿਲ ਰਹੀ, ਤਾਂ ਕਿ ਬਾਅਦ 'ਚ ਜਦੋਂ ਤੁਸੀਂ ਵਾਪਸ ਟਰੈਵਲ ਕਰੋ ਤੇ ਤੁਹਾਨੂੰ ਜੇ ਕੁਐਸਚਨ ਕਰਨ ਤੇ ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ ਕਿ ਸਾਡਾ ਪਲਾਨ ਵਾਪਸ ਆਉਂਦਾ ਸੀਗਾ। ਸੋ ਇਹਦੇ ਵਾਸਤੇ ਕੋਈ ਫਾਰਮ ਵਗੈਰਾ ਤਾਂ ਨਹੀਂ, ਸਿਰਫ ਇੱਕ ਈਮੇਲ ਹੀ ਆਪਣੇ ਕੋਲ ਦਸਤਾਵੇਜ਼ ਬਣਦਾ ਹੈ? ਹਾਂ, ਉਹ ਵੀ ਰਿਪਲਾਈ ਨਹੀਂ ਉਹਨਾਂ ਨੇ ਕਰਨੀ, ਬਾਕੀ ਉਹਨਾਂ ਦੀ ਵੈਬਸਾਈਟ ਤੇ ਜਿਹੜਾ ਦੂਸਰਾ ਸਟੈਪ ਪ੍ਰੋਗਰਾਮ ਹੈ ਉਹਨਾਂ ਨੂੰ ਕੰਟੈਕਟ ਕਰ ਲਓ ਜੀ, ਅਨਰੋਲ ਕਰ ਲਓ ਜੀ। ਤੇ ਉਹ ਹੈਗਾ step.state.gov, ਤੇ ਜਾਂ ਜਿਹੜੀ ਵੀ ਤੁਹਾਡੀ ਉੱਥੇ ਲਾਗੇ ਕੌਂਸੂਲੇਟ ਹੈਗੀ ਆ ਇੰਡੀਆ ਦੇ ਵਿੱਚ, ਅਮਰੀਕਨ ਐਮਬੈਸੀ ਆ, ਉਹਨਾਂ ਦੀ ਵੈਬਸਾਈਟ ਉੱਤੇ ਸਰਚ ਕਰੋ। ਅਗਲੇ ਕਾਲਰ ਨੇ ਹਰਵਿੰਦਰ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਪੁੱਛਣਾ ਜਿਹੜੇ ਸਿਟੀਜ਼ਨ ਆਪਦੇ ਸਪੋਜ਼ ਦਾ ਅਪਲਾਈ ਕਰਦੇ ਆ, ਹਾਂਜੀ, ਵੀ ਉਹ ਕਿਹੜਾ ਹੁਣ ਮਹੀਨਾ ਚੱਲ ਰਿਹਾ ਜੀ? ਸਿਟੀਜ਼ਨ ਦਾ ਤਾਂ ਜੀ ਕਰੰਟ ਹੀ ਹੁੰਦਾ ਹੈ, ਕਦੀ ਵੀ ਫਾਈਲ ਕਰ ਸਕਦੇ ਆ। ਨਹੀਂ, ਫਾਈਲ ਤਾਂ ਕੀਤਾ ਹੋਇਆ ਜੀ, ਕੋਈ ਸਾਨੂੰ ਕਹਿ ਰਹੀ ਉਹਨਾਂ ਦੇ ਪ੍ਰੂਫ ਦਾ ਆਇਆ, ਮੁੜ ਕੇ ਨਹੀਂ ਕੋਈ ਆਇਆ। ਤੁਸੀਂ ਇੱਥੇ ਫਾਈਲ ਕੀਤਾ ਕਿ ਸਪਾਊਸ ਬਾਹਰ ਹੈਗਾ, ਓਵਰਸੀਜ਼? ਇੱਥੇ ਕੀਤਾ ਜੀ। ਜਿਹੜੇ ਜਿਨ੍ਹਾਂ ਦੇ ਨਾਲ ਵਿਆਹ ਹੋਇਆ ਉਹ ਇੰਡੀਆ 'ਚ ਨਹੀਂ ਜਾਂ ਇੱਥੇ ਨੇ? ਉਹ ਇੰਡੀਆ 'ਚ ਹੈ ਜੀ। ਉਹ ਇੰਡੀਆ 'ਚ ਨੇ। ਉਹ 130 ਤੁਹਾਡਾ ਅਪਰੂਵ ਹੋ ਗਿਆ ਕਿ ਨਹੀਂ ਹੋਇਆ? ਅਪਰੂਵ ਦਾ ਕੱਲਾ ਆਇਆ ਸਾਨੂੰ ਈਮੇਲ 'ਚ, ਹੋਰ ਨਹੀਂ ਕੁਛ ਉਹਨਾਂ ਦਾ। 130 ਦਾ ਆਇਆ ਨਾ? ਹਾਂ, ਤੇ 130 ਤੋਂ ਬਾਅਦ ਨਾ ਤੁਹਾਡਾ ਕੀ ਪ੍ਰੋਸੈਸ ਹੈ ਕਿ 130 ਤੁਹਾਡਾ ਅਪਰੂਵ ਹੋ ਗਿਆ, ਉਸ ਤੋਂ ਬਾਅਦ ਐਨਵੀਸੀ ਤੁਹਾਨੂੰ ਡਾਕੂਮੈਂਟ ਵਿੱਚ ਇਨਫੋਰਮੇਸ਼ਨ ਦੇਵੇਗੀ ਕਿ ਕੌਂਸੂਲੇਟ ਕੋਲ ਜਾਊਗਾ, ਤੁਹਾਨੂੰ ਉਹਦੀ ਵੇਟ ਕਰਨੀ ਪੈਣੀ ਹੈ। ਹੁਣ ਤੇ ਐਨਵੀਸੀ ਫਿਲਹਾਲ ਆਪਰੇਸ਼ਨਲ ਨਹੀਂ ਹੈਗੇ, ਤੇ ਇੰਟਰਵਿਊ ਵਗੈਰਾ ਕਹਿੰਦੇ ਸੀਗੇ ਕਿ ਰੋਕਣਗੇ, ਨਹੀਂ, ਕਈਆਂ ਨੂੰ ਆ ਰਹੀਆਂ, ਡਾਕੂਮੈਂਟਸ ਵਗੈਰਾ ਅਪਲੋਡ ਕਰ ਰਹੇ ਹੋ, ਪਰ ਇੰਟਰਵਿਊ ਸਕੈਜੂਲ ਨਹੀਂ ਕਰ ਰਹੇ, ਤੇ ਇਹਦੇ ਵਿੱਚ ਹੁਣ ਡਿਲੇ ਮੇਰੇ ਹਿਸਾਬ ਨਾਲ ਤਾਂ ਜਿਹਨਾਂ ਦਾ ਨਹੀਂ ਆਇਆ 6 ਮਹੀਨਾ ਸਾਲ ਆਰਾਮ ਨਾਲ ਲੱਗੂਗਾ ਐਕਸਟਰਾ। ਜੀ, ਹਾਂਜੀ, ਸੋ ਜਿਹੜਾ ਦਾ 130 ਅਪਰੂਵਡ ਹੈ। ਹਾਂਜੀ ਜੀ, ਸੋ ਇਹ ਇੰਤਜ਼ਾਰ ਹੀ ਜਿਹੜਾ ਤੁਹਾਨੂੰ ਕਰਨਾ ਪਊਗਾ। ਉਹਨਾਂ ਦੇ ਜਿਹੜੀ ਈਮੇਲ ਆਪਣੀ ਜਿਹੜੀ ਤੁਸੀਂ ਦਿੱਤੀ ਆ, ਉਹਦਾ ਜ਼ਰੂਰ ਉਸ ਦੇ ਉੱਤੇ ਨਜ਼ਰ ਬਣਾ ਕੇ ਰੱਖਿਓ। ਅਗਲੇ ਜਿਹੜੇ ਕਾਲਰ ਨੇ ਮਨਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਨਾ ਪਹਿਲਾ ਕੁਐਸਚਨ ਹੈਗਾ ਆ ਕਿ ਜਿੱਦਾਂ ਮੇਰੇ ਹਸਬੈਂਡ ਦੇ ਅਸਾਈਲਮ ਕੇਸ ਚੱਲਦੇ ਨੂੰ ਤਕਰੀਬਨ 10 ਸਾਲ ਹੋ ਗਏ ਆ। ਹਾਂਜੀ, ਨਾ ਉਹਨਾਂ ਦੀ ਉਹ ਡੇਟ ਜਿੱਦਾਂ ਵਧਾ ਦਿੰਦੇ ਆ 2 ਸਾਲ, ਪਿਛਲੇ ਸਾਲ ਸੀਗੀ, ਫਿਰ ਉਹਨਾਂ ਨੇ ਇਸ ਸਾਲ ਕਰਤੀ ਆ, ਹੁਣ ਜਿੱਦਾਂ ਕਿ ਸੈਪਟੈਂਬਰ ਦੇ ਵਿੱਚ ਆ, ਤੇ ਹੁਣ ਕਿੱਦਾਂ ਆ ਉਹ ਅੱਗੇ ਕਰਨਗੇ ਕਿ ਕਿੱਦਾਂ? ਸੈਪਟੈਂਬਰ ਤੱਕ ਤਾਂ ਉਮੀਦ ਕਰ ਸਕਦੇ ਹਾਂ ਕਿ ਖੁੱਲ ਜਾਊਗਾ, ਤਦ ਤੱਕ ਨਹੀਂ, ਮਤਲਬ ਤੁਸੀਂ ਫਿਲਹਾਲ ਤਾਂ ਪ੍ਰੈਜ਼ੰਪਸ਼ਨ ਇਹੀ ਹੈ ਕਿ ਸੈਪਟੈਂਬਰ ਵਾਲੀ ਡੇਟ ਨੂੰ ਉਹ ਆਨਰ ਕਰਨਗੇ। ਓਕੇ, ਠੀਕ ਆ। ਕਿ ਨਾ ਅਸੀਂ ਉਹਨਾਂ ਦੇ ਲਾਇਰ ਨਾਲ ਵੀ ਗੱਲ ਕੀਤੀ ਸੀ, ਉਹ ਤਾਂ ਉਹਨਾਂ ਨੇ ਕਿਹਾ ਕਿ ਹਜੇ ਉਹਨਾਂ ਨੂੰ ਕੋਈ ਨੋਟਿਸ ਨਹੀਂ ਆਇਆ ਪੋਸਟਪੋਨ ਦਾ, ਕਿਉਂਕਿ ਆ ਫਾਈਨਲ ਆ ਉਹਨਾਂ ਦੀ। ਨਹੀਂ, ਸੈਪਟੈਂਬਰ ਵਾਲੀ ਪੋਸਟਪੋਨ ਨਹੀਂ ਆਣੇ, ਇਨਫੈਕਟ ਜਿਹੜੇ ਪਹਿਲਾਂ ਅਪ੍ਰੈਲ ਵਗੈਰਾ 'ਚ ਪੋਸਟਪੋਨ ਹੋਏ ਸੀ, ਸਾਨੂੰ ਹੁਣ ਜੁਲਾਈ ਦੇ ਵਿੱਚ ਇੰਟਰਵਿਊ ਆਉਣੀਆਂ ਸ਼ੁਰੂ ਹੋ ਗਈਆਂ ਜੀ। ਓਕੇ, ਠੀਕ ਆ, ਫਿਰ ਤਾਂ ਚਲ ਗੁੱਡ ਸਾਈਨ ਆ ਕਿ ਨਹੀਂ ਹੋਊਗੀ ਪੋਸਟਪੋਨ, ਕਿਉਂਕਿ ਉਹਨਾਂ ਦੇ ਕਾਫੀ ਟਾਈਮ ਹੋ ਗਿਆ, ਫਿਰ ਵਿੱਚ ਸਾਡੀ ਮੈਰਿਜ ਵੀ ਹੋ ਗਈ, ਸਾਡੇ 2 ਬੱਚੇ ਵੀ ਆ। ਇਹ ਸਾਲਮ ਆਫਿਸ ਦੇ ਮੁਰੇ ਆ? ਹਾਂਜੀ, ਤੇ ਨਹੀਂ, ਇਹ ਫਾਈਨਲ ਨਹੀਂ, ਜੇ ਫਾਈਨਲ ਜਿੱਦਾਂ ਫਾਈਨਲ ਨਹੀਂ ਹੁੰਦੀ ਹੈ ਕਿ 10 ਸਾਲ ਹੋ ਗਏ ਜਦੋਂ ਸਾਰਾ ਕੁਝ ਹੋਇਆ ਪਿਆ। ਪਹਿਲਾਂ ਆਏ ਕਿੱਦਾਂ ਸੀਗੇ? ਲਾਫੁਲੀ ਆਏ ਸੀਗੇ ਕਿ ਇਲੀਗਲ ਆਏ ਸੀਗੇ?
ਇਲੀਗਲ ਆਏ ਸੀਗੇ। ਇਲੀਗਲ ਆਏ ਸੀਗੇ? ਹਾਂਜੀ। ਤੁਸੀਂ ਆਪਣੇ ਲਾਇਰ ਦੇ ਨਾਲ ਇੱਕ ਗੱਲ ਡਿਸਕਸ਼ਨ ਜ਼ਰੂਰ ਕਰਨੀ ਹੈ। ਅੱਛਾ, ਤੁਹਾਡਾ ਕੀ ਸਟੇਟਸ ਹੈ? ਸਰ ਮੇਰਾ ਯੂਐਸ ਸਿਟੀਜ਼ਨ ਸਟੇਟਸ ਅੱਛਾ, ਆ। ਤੁਸੀਂ ਆਪਣੇ ਨਾ ਲਾਇਰ ਦੇ ਨਾਲ ਵਲੰਟਰੀ ਡਿਪਾਰਚਰ ਦੀ ਆਪਸ਼ਨ ਜ਼ਰੂਰ ਡਿਸਕਸ ਕਰਿਓ ਕਿ ਜੇ ਆਪਾਂ ਕੇਸ ਜਿੱਤਦੇ ਹਾਂ ਫਿਰ ਤਾਂ ਠੀਕ ਹੈ, ਅਲਟਰਨੇਟਿਵਲੀ ਜੇ ਕੇਸ ਹਾਰਦੇ ਹਾਂ ਤਾਂ ਵਲੰਟਰੀ ਡਿਪਾਰਚਰ ਦੀ ਕੀ ਆਪਸ਼ਨ ਹੈਗੀ ਹੈ। ਅਤੇ ਉਹਨੂੰ ਤੁਹਾਨੂੰ ਐਕਸਪਲੇਨ ਕਰਿਓ ਕਿ ਇੰਡੀਆ ਦੇ ਵਿੱਚ ਨਾ ਕਈ ਵਾਰੀ ਯੂਐਸ ਤੋਂ ਬਾਹਰ ਜਾ ਕੇ ਵੀ ਆਪਸ਼ਨਸ ਹੁੰਦੀਆਂ, ਅਤੇ ਇੱਥੇ ਕਈ ਵਾਰੀ ਲੜਦੇ ਰਹਿੰਦੇ ਨੇ, ਅਪੀਲ ਕਰਦੇ ਰਹਿੰਦੇ ਨੇ ਅੱਗੇ, ਅਤੇ ਤੁਸੀਂ ਉਹਨਾਂ ਕੋਲ ਪੁੱਛੋ ਕਿ ਮੈਂ ਵੇਵਰ ਦੀਆਂ ਅਤੇ ਬਾਹਰ ਵਲੰਟਰੀ ਡਿਪਾਰਚਰ ਲੈ ਕੇ ਬਾਹਰੋਂ ਵੀਜ਼ਾ ਲੈ ਕੇ ਆਉਣ ਦੀਆਂ ਕੀ ਆਪਸ਼ਨਸ ਹੈਗੀਆਂ। ਓਕੇ, ਤੇ ਇੱਕ ਹੋਰ ਹੈਗਾ ਕੁਐਸਚਨ, ਜਿੱਦਾਂ ਉਹਨਾਂ ਨੇ ਮੰਗਿਆ ਆ ਸਪੋਰਟ ਡਾਕੂਮੈਂਟ ਮੰਗੇ ਆ, ਜਿੱਦਾਂ ਉਹ ਕਿੰਨੇ ਅਸੀਂ ਦੇ ਸਕਦੇ ਹਾਂ? ਜਿੰਨੇ ਮਰਜ਼ੀ ਦਿਓ, ਤੁਹਾਡੀ ਮਰਜ਼ੀ ਹੈ। ਕੁਆਂਟੀਟੀ ਦੀ ਗੱਲ ਨਹੀਂ ਹੈਗੀ, ਕੁਆਲਿਟੀ ਦੀ ਗੱਲ ਹੈਗੀ। ਮਤਲਬ ਮੇਕ ਸ਼ੋਰ ਕਰਨਾ ਕਿ ਜੱਜ ਦਾ ਟਾਈਮ ਨਾ ਖਰਾਬ ਹੋਵੇ, ਵਧੀਆ ਡਾਕੂਮੈਂਟਸ ਹੋਣ, ਔਨ ਪੁਆਇੰਟ ਹੋਣ। ਜੀ ਠੀਕ ਹੈ ਜੀ, ਥੈਂਕ ਯੂ ਜੀ। ਜੀ ਇੱਕ ਅਗਲੇ ਹੋਰ ਕੁਐਸਚਨ। ਜੀ ਓਕੇ, ਇੱਕ ਹੋਰ ਕੁਐਸਚਨ ਸੀਗਾ ਕਿ ਅਸੀਂ ਨਾ ਮੇਰੇ ਬ੍ਰਦਰ ਇਨ ਲਾਅ ਦਾ ਅਪਲਾਈ ਕੀਤਾ ਆ 2008 ਦੇ ਵਿੱਚ ਕੀਤਾ ਆ, ਤੇ ਉਹਨਾਂ ਦਾ 2010 ਦੇ ਵਿੱਚ ਜਿੱਦਾਂ ਅਪਰੂਵਲ ਨੋਟਿਸ ਆਇਆ ਆ। ਕਿਹਨੇ ਕਿਹਦੇ ਲਈ ਫਾਈਲ ਕੀਤਾ ਸੀਗਾ? ਜਿੱਦਾਂ ਉਹਨਾਂ ਦੀ ਸਿਸਟਰ ਨੇ ਆਪਣੇ ਬ੍ਰਦਰ ਇੰਡੀਆ ਰਹਿੰਦੇ, ਉਹਨਾਂ ਲਈ ਫਾਈਲ ਕੀਤਾ, ਤੇ ਉਹ ਜਿੱਦਾਂ 2008 ਦੇ ਵਿੱਚ ਅਪਲਾਈ ਕੀਤਾ ਤੇ 2010 ਦੇ ਵਿੱਚ ਅਪਰੂਵ ਹੋਇਆ, ਤੇ ਉਹ ਕਿੱਥੋਂ ਕਾਊਂਟ ਕਰਦੇ ਆ, 2008 ਤੋਂ ਕਿ 2010 ਤੋਂ? ਤੁਹਾਡਾ ਜਿਹੜਾ ਨੋਟਿਸ ਆਇਆ ਨਾ, ਉਹਦੇ ਵਿੱਚ ਇੱਕ ਕਾਲਮ ਹੁੰਦਾ ਹੈ ਪ੍ਰਾਇੋਰਟੀ ਡੇਟ, ਉਹ ਪ੍ਰਾਇੋਰਟੀ ਡੇਟ ਪੜ੍ਹੋ ਕੀ ਹੈਗੀ, ਉੱਥੋਂ ਕਾਊਂਟ ਕਰਦੇ ਆ। ਓਕੇ ਜੀ। ਤੇ ਹੁਣ ਕਿਹਦਾ ਮਹੀਨਾ ਚੱਲਦਾ? ਸਿਬਲਿੰਗ ਦਾ ਇੱਕ ਸੈਕਿੰਡ ਜੀ, ਭੈਣ ਭਰਾ ਵਾਲਾ। ਹਾਂਜੀ, ਸਿਬਲਿੰਗ ਦਾ ਜੀ ਜਿਹੜਾ ਐਕਚੁਅਲ ਗ੍ਰੀਨ ਕਾਰਡ ਦੇ ਰਹੇ ਨੇ ਉਹ ਜਨਵਰੀ 2005 ਵਾਲੇ ਦੇ ਰਹੇ ਨੇ, ਅਤੇ ਇੰਟਰਵਿਊਆਂ ਥੋੜ੍ਹੀਆਂ ਉਹ ਇਨ ਐਡਵਾਂਸ ਵੀ ਇਸ਼ੂ ਕਰ ਦਿੰਦੇ ਨੇ। ਜਿਹੜੇ 2006 ਤੱਕ ਹੈਗੇ ਨੇ ਤੁਹਾਨੂੰ ਨੋਟਿਸ ਉਹ ਦੇ ਸਕਦੇ ਨੇ, ਪਰ ਜਿਹੜੇ ਐਕਚੁਅਲ ਗ੍ਰੀਨ ਕਾਰਡਸ ਵਗੈਰਾ ਮਿਲ ਰਹੇ ਨੇ ਉਹ ਜਨਵਰੀ 2005 ਵਾਲਿਆਂ ਨੂੰ ਮਿਲ ਰਹੇ ਨੇ। ਜੀ ਅਗਲੇ ਕਾਲਰ ਜਸਵੰਤ ਕੌਰ, ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਤਜਿੰਦਰ ਕੌਰ, ਮੈਂ ਬੋਲਦੀ ਹਾਂ। ਮੇਰਾ ਕੁਐਸਚਨ ਇਹ ਸੀਗਾ ਕਿ ਮੈਂ ਯੂਐਸ ਸਿਟੀਜ਼ਨ ਹਾਂ ਅਤੇ ਮੇਰੇ ਹਸਬੈਂਡ ਇੰਡੀਆ ਨੇ, ਅਤੇ ਉਹਨਾਂ ਦੇ ਜਿੱਦਾਂ ਡਾਕੂਮੈਂਟਸ ਵਗੈਰਾ ਸਾਰੇ ਕੁਆਲੀਫਾਈ ਹੋ ਗਏ ਸੀ, ਸੋ ਉਹਨਾਂ ਦੀ ਇੰਟਰਵਿਊ ਦੀ ਲੈਟਰ ਆਉਣੀ ਸੀ, ਉਹਨਾਂ ਨੂੰ ਹੁਣ ਕਿੰਨਾ ਟਾਈਮ ਲੱਗੂਗਾ? ਇਹਦਾ ਜੀ ਹੁਣੇ ਦੱਸਿਆ ਸੀਗਾ ਕਿ ਕੁਝ ਕਹਿ ਨਹੀਂ ਸਕਦੇ। ਮੇਰੇ ਅੰਦਾਜ਼ਨ 6 ਮਹੀਨੇ ਤੱਕ ਕਿਤੇ ਨਹੀਂ ਗਏ ਹੋਏ ਕਿ ਬੰਦੇ ਇੰਨੇ ਜ਼ਿਆਦਾ ਕਿਊ ਦੇ ਵਿੱਚ ਹੈਗੇ ਨੇ। ਜੇ ਅੱਜ ਖੋਲ੍ਹ ਵੀ ਦਿੰਦੇ ਨੇ, ਇੰਨੇ ਸਾਰੇ ਯੂਐਸ ਸਿਟੀਜ਼ਨ ਨੇ ਜੇ ਐਂਟਰਟੇਨ ਕਰਨਾ ਵੀ ਸ਼ੁਰੂ ਕਰਤਾ, ਸੋਸ਼ਲ ਡਿਸਟੈਂਸਿੰਗ, ਉਹ ਸਾਰੀਆਂ ਗਾਈਡਲਾਈਨਸ ਫੋਲੋ ਕਰਦੇ ਹੋਏ ਸਾਰਾ ਟਾਈਮ ਲੱਗ ਜਾਣਾ 6 ਮਹੀਨਾ ਸਾਲ ਆਰਾਮ ਨਾਲ ਲੱਗ ਜਾਣਾ। ਇਹ ਸਾਲ ਨੂੰ ਤਾਂ ਕਾਊਂਟ ਹੀ ਨਾ ਜੀ ਕਰੋ ਸਾਰੇ ਜਾਣੇ ਇਮੀਗ੍ਰੇਸ਼ਨ ਦੇ ਲਈ ਵੀ, ਪਤਾ ਨਹੀਂ ਇਹਦੇ ਵਿੱਚ ਕੁਛ ਦੀ ਵਾਰੀ ਆਉਣੀ ਹੈ। ਇਹਨਾਂ ਨੇ ਹੁਣ ਇੰਡੀਆ, ਜਿੱਦਾਂ ਹੁਣ ਇੰਡੀਆ ਰਸ਼ ਵਾਲੀ ਕੰਟਰੀ ਹੈ ਨਾ, ਉੱਥੇ ਨਹੀਂ, ਮੈਨੂੰ ਨਹੀਂ ਲੱਗਦਾ ਕਿ ਇਹ ਜੇ ਖੁੱਲ੍ਹਦੇ ਵੀ ਹੈਗੇ ਇਹਨਾਂ ਨੇ ਉਸ ਇੰਟੈਂਸਿਟੀ ਨਾਲ, ਜਿੱਦਾਂ ਆਪਾਂ ਦੇਖਦੇ ਸੀ ਕਿੰਨੀਆਂ ਵੱਡੀਆਂ ਲਾਈਨਾਂ ਹੁੰਦੀਆਂ ਸੀਗੀਆਂ ਐਮਬੈਸੀ ਦੇ ਬਾਹਰ, ਉਸ ਕਪੈਸਿਟੀ 'ਤੇ ਤਾਂ ਇਹ ਬਿਲਕੁਲ ਕੰਮ ਨਹੀਂ ਕਰ ਸਕਦੇ ਹੈਗੇ। 25% ਸੋਚੋ ਵੀ ਉਹਨਾਂ ਨੇ ਕੰਮ ਕਰਨਾ ਹੈ, ਤੇ ਨਾਲੇ ਤੁਸੀਂ ਦੇਖੋ ਆਲਰੇਡੀ ਉਹਨਾਂ ਨੇ ਕੌਂਸੂਲੇਟ ਇੱਕ ਕਰਤਾ ਹੈ। ਇਹ ਸਾਰੇ ਕੰਮ ਦੇ ਲਈ ਆਲਰੇਡੀ ਉਹਨਾਂ ਨੇ ਇਮੀਗ੍ਰੇਸ਼ਨ ਨੰਬਰ ਪਹਿਲਾਂ ਹੀ ਘਟਾਉਣ ਦੇ ਲਈ ਇੱਕੋ ਹੀ ਮੁੰਬਈ ਜਿਹੜਾ ਉਹ ਕਰਤਾ। ਸੋ ਉਹਨਾਂ ਦਾ ਕੋਈ ਬਹੁਤਾ ਚਾਅ ਨਹੀਂ ਹੈਗਾ ਵੀ ਬਹੁਤੇ ਜਲਦੀ ਜਿਹੜੇ ਲੋਕਾਂ ਨੂੰ ਲੈ ਕੇ ਆਉਣਾ ਹੈਗਾ। ਸੋ ਇਮੀਗ੍ਰੇਸ਼ਨ ਦੇ ਬਾਬਤ ਇਹ ਬੜੇ ਪਾਲਿਸੀਜ਼ ਦੇ ਜ਼ਰੀਏ ਹੀ ਪਤਾ ਲੱਗਦਾ ਵੀ ਥੋੜ੍ਹੀ ਸਖਤੀ ਇਸ ਹਿਸਾਬ ਨਾਲ ਕਰ ਰਹੇ ਨੇ। ਸੁਰਿੰਦਰਜੀਤ ਜੀ, ਸਤਿ ਸ਼੍ਰੀ ਅਕਾਲ। ਸੁਰਿੰਦਰਜੀਤ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਵੀਰ ਜੀ। ਵੀਰ ਜੀ, ਮੈਂ ਨਾ ਪੋਲੀਟੀਕਲ ਦਾ ਕੇਸ ਕੀਤਾ ਸੀ, ਤੇ ਉਹ ਤੋਂ ਮੈਨੂੰ ਆ ਰਿਹਾ ਵਰਕ ਪਰਮਿਟ, ਤੇ ਇੱਕ ਮੈਂ ਮੁੜ ਕੇ ਰੋਬਰੀ ਹੋ ਗਈ ਸੀ, ਤੇ ਮੈਂ ਰੋਬਰੀ ਦਾ ਵੀ ਕੀਤਾ 2014 ਚ ਜੂ ਵੀਜ਼ਾ। ਹਾਂਜੀ। ਤੇ ਹੁਣ ਜਿਹੜਾ ਪੋਲੀਟੀਕਲ ਦਾ ਚੱਲ ਰਿਹਾ ਉਹਦਾ ਮੈਨੂੰ ਚਲੋ ਦੇ ਦਿੰਦੇ ਸੀ ਆਪਣਾ ਵਰਕ ਪਰਮਿਟ, ਤੇ ਉਹ ਮੈਂ ਪਿਛਲੇ ਮਹੀਨੇ ਅਪਲਾਈ ਕੀਤਾ ਸੀ ਮਾਰਚ, ਤੇ ਉਹ ਕਿੰਨੇ ਚਿਰ ਆ ਜਾਏਗਾ? ਪੋਲੀਟੀਕਲ ਬੇਸਿਸ ਤੇ? ਹਾਂਜੀ, ਜਿਹੜਾ ਵਰਕ ਪਰਮਿਟ ਤੁਸੀਂ ਰੀਨਿਊ ਲਈ ਕੀਤਾ ਹੈ? ਹਾਂਜੀ, ਉਹਦਾ ਪਹਿਲਾਂ ਕੀਤਾ ਹੈ ਨਾ 30 ਡੇਜ਼ ਜੀ, 30 ਦਿਨ, ਆਪਾਂ 30 ਦਿਨਾਂ ਤੋਂ ਲੈ ਕੇ 6 ਮਹੀਨੇ ਦੇ ਵਿੱਚ ਕਦੀ ਵੀ ਆ ਸਕਦਾ ਜੀ। ਤੁਸੀਂ ਉਹਨਾਂ ਨੂੰ ਨਾਲੇ ਕਾਲ ਕਰ ਸਕਦੇ ਹੋ, ਆਪਣੀ ਹਾਰਡਸ਼ਿਪ ਦੱਸ ਸਕਦੇ ਹੋ, ਕਾਲ ਕਰ ਸਕਦੇ ਹੋ ਤੇ ਦੱਸ ਸਕਦੇ ਹੋ ਕਿ ਕੰਮ ਨਹੀਂ ਚੱਲ ਰਿਹਾ ਹੈਗਾ, ਤੇ ਤੁਹਾਡਾ ਉਹ ਐਕਸਪੀਡਾਈਟ ਕਰ ਸਕਦੇ ਨੇ। ਓਕੇ ਜੀ, ਥੈਂਕ ਯੂ ਜੀ। ਜੀ ਮਿਹਰਬਾਨੀ ਵੀਰ ਜੀ। ਗਗਨਦੀਪ ਜੀ, ਸਤਿ ਸ਼੍ਰੀ ਅਕਾਲ। ਗਗਨਦੀਪ। ਹੈਲੋ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਦੋਨੋਂ ਭਰਾਵਾਂ ਨੂੰ ਭਾਜੀ ਥੈਂਕ ਯੂ, ਤੁਹਾਡਾ ਬੜਾ ਪ੍ਰੋਗਰਾਮ ਕਰਨ ਦਾ। ਜੀ। ਤੇ ਭਾਜੀ ਮੈਂ ਗੱਲ ਕਰਨੀ ਸੀ, ਮੈਂ ਨਾ 2013 ਚ ਆਇਆ ਸੀ ਇੱਥੇ ਐਰੀਜ਼ੋਨਾ। ਆਈਸ ਨੇ ਨਾ ਮੇਰੇ ਕੋਲੋਂ ਓਰੀਜਨਲ ਡਾਕੂਮੈਂਟ ਲਿੱਤੇ ਸੀ ਮੇਰੇ। ਹਾਂਜੀ ਭਾਜੀ, ਤੇ ਉਹ ਬਾਅਦ ਚ ਨਾ ਫਿਰ ਹੁਣ ਮੇਰਾ ਕੇਸ ਹੋ ਗਿਆ ਭਾਜੀ ਇਸ ਸਾਲ, ਤੇ ਮੈਂ ਮੌਕੇ ਤੇ ਜੱਜ ਨੂੰ ਵੀ ਪੁੱਛੇ ਸੀ ਡਾਕੂਮੈਂਟ, ਉਹ ਮੇਰੇ ਮਿਲੇ ਨਹੀਂ ਹਨਾ, ਉਸ ਟਾਈਮ ਉਹਨਾਂ ਨੇ ਲੱਭੇ ਸੀ, ਨਹੀਂ ਮਿਲੇ ਉਹਨਾਂ ਨੂੰ ਹਨਾ, ਤੇ ਉਹ ਮੈਨੂੰ ਕਹਿੰਦੇ ਸੀ ER ਆਫਿਸ ਕੰਟੈਕਟ ਕਰੋ। ਉੱਥੇ ਆਪਾਂ ਕੀਤਾ ਸੀ, ਉਹ ਵੀ ਨਹੀਂ, ਉਹਨਾਂ ਨੇ ਵੀ ਨਹੀਂ ਕੋਈ ਗੱਲ ਬੋਲੀ। ਉਹਨਾਂ ਨੇ ਕਿਹਾ ਵੀ ਉੱਥੇ ਕਰੋ ਆਈਸ ਐਰੀਜ਼ੋਨਾ, ਜਿੱਥੇ
ਗਏ ਸੀ ਉੱਥੇ ਵੀ ਕੀਤੀ ਭਾਜੀ। ਤੇ ਉਹ ਉਹਨਾਂ ਨੇ ਫਿਰ ਇੱਕ ਮੈਨੂੰ ਨਾਮ ਨਹੀਂ ਯਾਦ, ਉਹਨਾਂ ਨੇ ਇੱਕ ਡਿਪਾਰਟਮੈਂਟ ਦੱਸਿਆ ਸੀ ਮੈਨੂੰ, ਪਤਾ ਨਹੀਂ ਕਿਹੜਾ ਡਿਪਾਰਟਮੈਂਟ, ਕਹਿੰਦੇ ਉੱਥੇ ਚਲੇ ਜਾਂਦੇ ਨੇ ਉਹ। ਮਤਲਬ ਹੁਣ ਮੈਨੂੰ ਜ਼ਰੂਰੀ ਨੇ ਇਹ ਪੁੱਛਣਾ ਜਾਂ ਕਿੱਦਾਂ? ਹੁਣ ਮਤਲਬ ਬਰਥ ਸਰਟੀਫਿਕੇਟ ਸੀ ਮੇਰਾ ਉਹਦੇ 'ਚ ਵੀ। ਤੁਸੀਂ ਨਾ ਜਿਹੜੇ ਲੋਕਲ ਆਈਸ ਦਾ ਆਫਿਸ ਹੈਗਾ ਉਹਨਾਂ ਨਾਲ ਅਪਾਇੰਟਮੈਂਟ ਬਣਾ ਲਓ ਆਪਣੀ ਜਦੋਂ ਖੁੱਲ੍ਹਦੇ ਨੇ। ਅੱਛਾ। ਅਤੇ ਉੱਥੇ ਜਾ ਕੇ ਨਾ ਉਹਨਾਂ ਨੂੰ ਸਾਰਾ ਦੱਸੋ ਕਿ ਸਾਡੇ ਡਾਕੂਮੈਂਟਸ ਹੈ, ਉਹ ਤੁਹਾਨੂੰ ਨਾ ਫਾਰਮ ਹੁੰਦਾ ਹੈ ਰਿਕੁਐਸਟ ਟੂ ਰਿਲੀਜ਼ ਓਰੀਜਨਲ ਡਾਕੂਮੈਂਟਸ। ਜੇ ਇਹਨਾਂ ਨੇ ਵਾਪਸ ਉੱਥੋਂ ਦੀ ਦੱਸ ਦੇਣਗੇ ਕਿ ਵਾਪਸ ਭੇਜਿਆ ਕਿ ਨਹੀਂ ਭੇਜਿਆ। ਹਾਂਜੀ। ਡੋਂਟ ਬੀ ਸਰਪ੍ਰਾਈਜ਼, ਕਿਉਂਕਿ ਕਈ ਵਾਰੀ ਸਾਡੇ ਕਲਾਇੰਟ ਹੁੰਦੇ ਨੇ, ਇਹ ਤਾਂ ਤੁਹਾਡਾ ਤਾਂ ਹੁਣ ਐਡਾ ਲੰਬਾ ਕੇਸ ਹੈ, ਇਹ ਬੜੀ ਵਾਰੀ ਇਹਨਾਂ ਕੋਲ ਡਾਕੂਮੈਂਟ ਗਵਾਚ ਵੀ ਜਾਂਦੇ ਨੇ, ਅਤੇ ਤੁਸੀਂ ਟਰਾਈ ਕਰ ਸਕਦੇ ਹੋ। ਹਾਂਜੀ। ਮਤਲਬ ਭਾਜੀ ਫਿਰ ਜਿਵੇਂ ਬਰਥ ਸਰਟੀਫਿਕੇਟ ਮੇਰਾ ਹੈ ਨਾ, ਜੇ ਹੁਣ ਕੱਲ ਨੂੰ ਗ੍ਰੀਨ ਕਾਰਡ ਅਪਲਾਈ ਕਰਨਾ, ਜੇ ਲੋੜ ਗ੍ਰੀਨ ਕਾਰਡ ਦੁਬਾਰਾ ਇਸ਼ੂ ਕਰਾ ਸਕਦੇ? ਹਾਂਜੀ, ਤੁਸੀਂ ਉੱਥੇ ਕੰਟੈਕਟ ਕਰੋ, ਕਰਾ ਸਕਦੇ ਹੋ ਇਸ਼ੂ। ਮਤਲਬ ਜਿਵੇਂ ਮੈਂ ਨਹੀਂ ਹੈਗਾ ਉੱਥੇ ਤੇ ਉੱਥੋਂ ਇਸ਼ੂ ਡੇਟ ਮਤਲਬ ਜਿਵੇਂ ਇਸ ਸਾਲ ਦੀ ਪੈ ਜੇ ਇਸ਼ੂ ਡੇਟ ਤਾਂ ਕੋਈ ਚੱਕਰ ਨਹੀਂ ਨਾ? ਮਤਲਬ ਉਹਦਾ ਕੋਈ ਚੱਕਰ ਨਹੀਂ, ਤੁਹਾਡੇ ਕੋਲ ਨਾਲੇ ਪੁਰਾਣੇ ਵਾਲੇ ਦੀ ਕਾਪੀ ਹੈਗੀ ਹੈ ਨਾ, ਤੁਸੀਂ ਐਫੀਡੇਵਿਟ ਆਪਣਾ ਨਾਲ ਲਗਾ ਦੇਣਾ ਕਿ ਆਈਸ ਨੇ ਰੱਖੇ ਸੀਗੇ ਤੇ ਮੈਂ ਇੰਨੀ ਵਾਰੀ ਗਿਆ, ਆਪਣਾ ਅਟੈਂਪਟ ਸ਼ੋ ਕਰ। ਮੈਨੂੰ ਦਿੱਤਾ ਵੀ ਹੋਇਆ ਭਾਜੀ ਲੈਟਰ ਆਈਸ ਵਾਲਿਆਂ ਨੇ ਵੀ ਅਸੀਂ ਤੇਰੇ ਡਾਕੂਮੈਂਟ ਰੱਖੇ ਹੋਏ ਨੇ। ਹਾਂਜੀ, ਨਹੀਂ ਕੋਈ ਦਿੱਕਤ ਨਹੀਂ ਹੋਏਗੀ, ਹੋ ਜਾਏਗਾ ਗ੍ਰੀਨ ਕਾਰਡ ਤੁਹਾਡਾ। ਥੈਂਕ ਯੂ ਜੀ, ਮਿਹਰਬਾਨੀ। ਇੱਕ ਸਵਾਲ ਆ ਰਿਹਾ ਜੀ, ਕਹਿੰਦੇ ਵੀ ਵਰਕਰ ਕੌਂਪ ਲੀਵ ਦੇ ਉੱਤੇ EAD ਐਕਸਪਾਇਰ ਹੋਣ ਤੋਂ ਪਹਿਲਾਂ ਜਾ ਸਕਦੇ ਨੇ? ਵਰਕਮੈਨ ਕੌਂਪ ਤੇ? ਹਾਂਜੀ। EAD ਕਿਹੜੇ ਵਾਲੀ ਹੈ ਇਹ ਪਤਾ ਕਰਨਾ ਪੈਣਾ ਕਿ ਓਕੇ, ਜੇ ਤੁਸੀਂ ਦੋਨੋਂ ਹੀ ਆਪਸ਼ਨ ਦੱਸ ਦਿਓ, ਜਿਹੜੀ H1 ਵਾਲੀ ਹੈ ਜਾਂ ਅਸਾਈਲਮ ਵਾਲੀ ਹੈ। ਜਿਹੜੇ H1B ਵਗੈਰਾ ਵਾਲੇ ਹੈਗੇ ਨਾ, ਜਿਹੜੇ ਉਹ ਵਾਲੇ ਬੰਦੇ ਨੇ, ਉਹਨਾਂ ਨੂੰ ਜਾਂ 485 ਪੈਂਡਿੰਗ ਹੈ EMPLOYMENT ਵਾਲਾ, ਉਹਨਾਂ ਦੀਆਂ ਕਈ ਵਾਰੀ ਰਿਕੁਆਇਰਮੈਂਟਸ ਹੈਗੀਆਂ ਕਿ ਉਹਨਾਂ ਨੂੰ ਕੰਮ ਕਰਨਾ ਪੈਂਦਾ। ਓਕੇ। ਤੇ ਉਹ ਇੱਦਾਂ ਦੀ ਲੀਵ ਲੈਣ ਤੋਂ ਪਹਿਲਾਂ ਉਹਨਾਂ ਨੂੰ ਸਲਾਹ ਕਰਨੀ ਪੈਣੀ ਹੈ ਲਾਇਰ ਦੇ ਨਾਲ। ਠੀਕ ਹੈ। ਜਿਹੜੇ ਦੂਸਰੇ ਨੇ ਜਿਹੜੇ ਸਾਲਾਂ ਵਾਲੇ ਆ, ਉਹ ਤਾਂ ਅਨਰਿਸਟ੍ਰਿਕਟਡ EAD ਹੈ ਇਹਨਾਂ ਦੀ, ਹੈ ਨਾ। ਓਕੇ। ਉਹਨਾਂ ਨੂੰ ਜਿਹੜੇ ਜਿੱਦਾਂ ਨਾਰਮਲ US ਸਿਟੀਜ਼ਨਸ ਵਾਲੇ ਰੂਲ ਆ, ਉਹਨਾਂ ਨੂੰ ਸੇਮ ਰੂਲ ਲਾਗੂ ਹੁੰਦੇ ਨੇ, ਕੋਈ ਫਰਕ ਨਹੀਂ ਹੈਗਾ। ਤੇ ਸਿਰਫ ਮਤਲਬ ਮੈਟਰ ਇਹ ਕਰਦਾ ਕਿ ਤੁਹਾਡੀ ਜਿਹੜੀ EAD ਹੈ, ਹੁਣ ਜਿੱਦਾਂ ਸਟੂਡੈਂਟ ਜਿਹੜੇ ਹੈਗੇ ਨੇ ਉਹਨਾਂ ਦੀ ਵੀ ਹੈਗੀ, ਉਹਨਾਂ ਦੀ ਵੀ EAD ਹੈ ਜੀ, ਪਰ ਉਹਨਾਂ ਦੀ ਰਿਕੁਆਇਰਮੈਂਟ ਹੈ ਕਿ ਤੁਸੀਂ ਕੰਮ ਕਰਨਾ, ਕਿੰਨੀ ਦੇਰ ਤੁਸੀਂ ਇੰਪਲੋਇਡ ਰਹਿਣਾ, ਕਿੰਨੀ ਦੇਰ ਤੁਹਾਨੂੰ ਅਨਇੰਪਲੋਇਮੈਂਟ ਪਰਮਿਸਿਬਲ। ਉਹ ਰਿਸਟ੍ਰਿਕਟਿਵ ਜਿਹੜੀ EAD ਹੈ, ਤੁਸੀਂ ਉਹਨਾਂ ਦੀਆਂ ਟਰਮਸ ਐਂਡ ਕੰਡੀਸ਼ਨ ਫੁਲਫਿਲ ਕਰਨੀ ਹੈ। ਜੇ ਤੁਹਾਡੀ ਅਨਰਿਸਟ੍ਰਿਕਟਡ ਹੈਗੀ, ਉਹਦਾ ਕੋਈ ਚੱਕਰ ਨਹੀਂ, ਉਹ ਤੁਸੀਂ ਜਿੱਦਾਂ ਆਮ ਕੋਈ ਵੀ US ਸਿਟੀਜ਼ਨ ਆ, ਸੇਮ ਉਸ ਹਿਸਾਬ ਨਾਲ ਚੱਲੋਗੇ। ਠੀਕ ਹੈ ਜੀ। ਅਗਲੇ ਜਿਹੜੇ ਕਾਲਰ ਨੇ ਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਪ੍ਰੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਆਪਣਾ ਲੀਗਲ ਐਂਟਰ ਹੋਇਆ ਸੀ ਜੀ, ਤੇ ਟੂਰਿਸਟ ਵੀਜ਼ੇ ਨਾਲ ਫਿਰ ਮੈਂ ਅਸਾਈਲਮ ਲਾਤੀ ਸੀ, ਤੇ ਥੋੜੀ ਜਿਹੀ ਮੇਰੀ ਮੈਰਿਜ ਵੀ ਹੋ ਗਈ ਸੀ। ਭਾਜੀ ਇੱਕ ਵਾਰੀ ਦੁਬਾਰਾ ਦੱਸ ਦਿਓ, ਸੌਰੀ ਜੀ। ਹਾਂਜੀ, ਮੇਰਾ ਜੀ ਲੀਗਲ ਐਂਟਰੀ ਹੋਈ ਸੀ ਮੇਰੀ। ਹਾਂਜੀ। ਤੇ ਫਿਰ ਮੈਂ ਅਸਾਈਲਮ ਲਾਤੀ ਸੀ। ਹਾਂਜੀ। और साल के बाद फिर मेरी US सिटीजन ਨਾਲ ਮੈਰਿਜ ਹੋ ਗਈ ਸੀ। ਹਾਂਜੀ। ਤੇ ਪਰ ਜਵਾਨੀ 2020 ਵਿੱਚ ਮੇਰਾ ਨਾ ਆਪਣੀ ਫਾਈਨਲ ਸੀ ਇੱਥੇ ਸੈਨ ਫਰਾਂਸਿਸਕੋ, ਤੇ ਮੇਰਾ 485 ਅਪਰੂਵ ਹੋ ਗਿਆ ਸੀ। ਹਾਂਜੀ। ਤੇ ਪਰ ਮੈਂ ਉਹਨੂੰ ਜਾ ਕੇ ਫਿਰ ਨਾ ਅਪਾਇੰਟਮੈਂਟ ਬਣਾ ਕੇ ਆਪਣੀ ਪੇਪਰ ਵੀ ਦਿਆਏ ਸੀ ਵੀ ਮੇਰੀ ਅਪਰੂਵ ਹੋ ਗਈ ਆ, ਪਰ ਉਹ ਮੈਨੂੰ ਕੋਈ ਨਹੀਂ ਹੋਇਆ, ਉਹ ਆਂਸਰ ਨਹੀਂ ਦੇ ਰਹੇ ਸੀ। ਬਸ ਤੁਹਾਡਾ ਅਸਾਈਲਮ ਇੰਟਰਵਿਊ ਤੁਸੀਂ ਨਹੀਂ ਗਏ ਸੀਗੇ, ਹੈ ਨਾ? ਅਸਾਈਲਮ ਤੇ ਜਿਵੇਂ ਮੇਰੀ ਉੱਧਰ ਮੈਰਿਜ ਵਾਲੀ ਕਰਤੀ ਸੀ ਜੀ। ਤੁਸੀਂ ਅਸਾਈਲਮ ਇੰਟਰਵਿਊ ਮਿਸ ਕਰ ਦਿੱਤੀ ਕਿ ਗਏ ਸੀਗੇ ਕਿ ਉਹ ਪੋਸਟਪੋਨ ਹੋ ਗਿਆ? ਨਹੀਂ, ਅਸਾਈਲਮ ਤੇ ਗਿਆ ਸੀ, ਪਰ ਉਹ 485 ਲਾਤੀ ਸੀ ਨਾ US ਸਿਟੀਜ਼ਨ ਦੀ। ਠੀਕ ਹੈ। ਤੁਹਾਨੂੰ ਕੀ ਕਰਨਾ ਚਾਹੀਦਾ ਸੀਗਾ ਕਿ ਤੁਹਾਨੂੰ ਨਾ ਆਪਣੀ ਅਸਾਈਲਮ, ਜੇ ਤੁਹਾਡਾ ਇੱਥੋਂ ਦੀ 485 ਫਾਈਲ ਹੋ ਜਾਂਦਾ, ਤੁਹਾਨੂੰ ਆਪਣੀ ਅਸਾਈਲਮ ਵਾਲੀ ਐਪਲੀਕੇਸ਼ਨ ਵਾਪਸ ਲੈ ਲੈਣੀ ਚਾਹੀਦੀ ਸੀਗੀ। ਤੁਸੀਂ ਜੇ ਹੁਣ ਨਾ ਆਪਣੇ ਅਸਾਈਲਮ ਆਫਿਸ ਵਾਲਿਆਂ ਨਾਲ ਦੁਬਾਰਾ ਕੰਟੈਕਟ ਕਰੋ, ਜੇ ਤਾਂ ਤੁਹਾਡਾ ਕੇਸ ਔਨ ਹੋਲਡ ਆ ਜਾਂ ਇਨ ਪ੍ਰੋਸੈਸਿੰਗ ਹੈ, ਉਹਨਾਂ ਨੂੰ ਲਿਖ ਕੇ ਆਪਣੀ ਅਸਾਈਲਮ ਐਪਲੀਕੇਸ਼ਨ ਵਾਪਸ ਲੈ ਲਓ। ਜੇ ਫਿਰ ਤੁਹਾਨੂੰ ਉਹ ਬਾਏ ਚਾਂਸ ਉਹ ਤੁਹਾਨੂੰ ਫਿਰ ਵੀ ਇਮੀਗ੍ਰੇਸ਼ਨ ਜੱਜ ਮੂਹਰੇ ਰੈਫਰ ਕਰ ਦਿੰਦੇ ਨੇ, ਆਪਾਂ ਕਈ ਵਾਰੀ ਦੇਖਦੇ ਨੇ ਕਿ ਬੰਦੇ ਕੋਲ ਗ੍ਰੀਨ ਕਾਰਡ ਹੁੰਦਾ ਹੈ ਤੇ ਫਿਰ ਵੀ ਜੱਜ ਮੂਹਰੇ ਪਹੁੰਚਿਆ ਹੋਇਆ ਰਿਮੂਵਲ ਪ੍ਰੋਸੀਡਿੰਗ ਦੇ ਵਿੱਚ, ਉਹ ਫਿਰ ਤੁਹਾਨੂੰ ਜਾ ਕੇ ਟਰਮੀਨੇਟ ਕਰਾਉਣਾ ਪੈਣਾ। ਕੋਈ ਐਡਾ ਔਖਾ ਕੰਮ ਨਹੀਂ ਹੁੰਦਾ, ਵਕੀਲ ਆਪਣੇ ਨੂੰ ਕਹੋ, ਦੱਸ ਦੇਗਾ, ਨਾਲ ਕਾਪੀ ਲਾਓਗੀ, ਮੋਸ਼ਨ ਟੂ ਟਰਮੀਨੇਟ ਪਾਓ, ਟਰਮੀਨੇਟ ਹੋ ਜਾਊਗੀਆਂ ਪ੍ਰੋਸੀਡਿੰਗਸ। ਅਗਰ ਜੇ ਮੇਰੇ ਫਾਈਨਲ ਆਈ ਸੀ, ਉਹਨੇ ਕਹਿਤਾ ਸੀ ਵੀ ਤੁਸੀਂ ਅਸਾਈਲਮ ਬੰਦ ਕਰ ਦਿਓ, ਤੁਸੀਂ ਮੈਰਿਜ ਵਾਲਾ ਕਰਨਾ ਸੀ, ਪਰ ਉਹ ਟਾਈਮ। ਹਾਂਜੀ। ਹੁਣ ਇਹ ਹੈ ਕਿ ਜੇ ਅਸਾਈਲਮ, ਜੇ ਤੁਹਾਡਾ 485 ਵਗੈਰਾ ਪੈਂਡਿੰਗ ਹੈ, ਗ੍ਰੀਨ ਕਾਰਡ ਆ ਗਿਆ ਹੈ ਨਾ, ਤੁਸੀਂ ਦੱਸਤਾ ਉਹਨਾਂ ਨੂੰ, ਟੈਕਨੀਕਲੀ ਉਹਨਾਂ ਨੂੰ ਤੁਹਾਨੂੰ ਰੈਫਰ ਨਹੀਂ ਕਰਨਾ ਚਾਹੀਦਾ ਜੱਜ ਨੂੰ, ਕਿਉਂਕਿ ਤੁਹਾਡਾ ਤੁਸੀਂ ਕਿਹੜਾ ਇਲੀਗਲ ਸਟੇਟਸ 'ਚੋਂ ਹੈ ਨਾ। ਤੁਸੀਂ ਪਰ ਜਾ ਕੇ ਨਾ ਉਹਨਾਂ ਨੂੰ ਕਾਲ ਕਰ ਲਓ USCIS ਨੂੰ, ਅਤੇ ਆਪਣਾ 589 ਦੀ ਐਪਲੀਕੇਸ਼ਨ ਬਾਰੇ ਪੁੱਛੋ ਉਹਨਾਂ ਨੂੰ ਕਿ ਇਹ ਕੀ ਹੈ, ਇਹਦਾ ਸਟੇਟਸ ਕੀ ਹੈ। ਅਤੇ ਅਸਾਈਲਮ ਆਫਿਸ ਵਾਲਿਆਂ ਨੂੰ ਤੁਸੀਂ ਉਹਨਾਂ ਦੀ ਈਮੇਲ ਹੈਗੀ ਹੈ, ਵੈਬਸਾਈਟ 'ਤੇ ਤੁਹਾਨੂੰ ਲੱਭ ਜਾਏਗੀ, ਅਤੇ ਉਹਨਾਂ ਨੂੰ ਤੁਸੀਂ ਈਮੇਲ ਵੀ ਪਾ ਸਕਦੇ ਹੋ। ਜੀ, ਥੈਂਕ ਯੂ ਪ੍ਰੀਤ ਜੀ। ਜੀ, ਅਗਲੇ ਕਾਲਰ ਸੁਖਵਿੰਦਰ, ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਤੁਹਾਡਾ ਦੋਨਾਂ ਵੀਰਾਂ ਦਾ ਬਹੁਤ ਧੰਨਵਾਦ, ਬਹੁਤ ਤੁਸੀਂ ਅੱਛੀ ਜਾਣਕਾਰੀ ਦਿੰਦੇ ਹੋ। ਤੇ ਵੀਰ ਜੀ, ਮੇਰਾ ਸਵਾਲ ਇਹ ਹੈ ਕਿ ਮੇਰੇ ਫਾਦਰ ਨੇ ਮੇਰੀ ਸਿਸਟਰ ਦਾ ਕੀਤਾ ਸੀਗਾ। ਹਾਂਜੀ। ਤੇ ਉਹ ਨਾ ਉਹਨਾਂ ਦੇ ਪੇਪਰ ਵੀ ਨਿਕਲ ਆਏ ਸੀਗੇ, ਤਾਂ ਲਾਸਟ ਈਅਰ
ਜਿੱਦਾਂ ਮੇਰੀ ਥੋੜੀ ਜੌਬ ਦੀ ਪ੍ਰੋਬਲਮ ਸੀਗੀ ਤੇ ਮੈਂ ਉਹਨਾਂ ਦੇ ਸਪੋਰਟ ਪੇਪਰ ਨਹੀਂ ਲਾ ਸਕੀ ਤੇ ਮੈਂ ਆਪਣੀ ਫਰੈਂਡ ਤੋਂ ਲਗਵਾਏ ਸੀ। ਹਾਂਜੀ। ਤੇ ਉਹ ਮੈਂ ਸੁਣਿਆ ਸੀਗਾ ਕਿ ਅਗਰ ਵੀ ਤੁਸੀਂ, ਮੈਂ ਵੀ ਜਾਣੀ ਕਿ ਟੈਕਸ ਮੈਂ ਹਰ ਸਾਲ ਭਰਦੀ ਹਾਂ ਕਿਉਂਕਿ ਮੈਂ US ਸਿਟੀਜ਼ਨ ਹਾਂ, ਤੇ ਕਿ ਮੈਂ ਵੀ ਨਾਲ ਉਹਨਾਂ ਦੇ ਹੁਣ ਜਿਹੜੇ ਸਪਾਊਸਲ ਜਿਹੜੇ ਉਹਨਾਂ ਦੇ ਹੈਗੇ ਆ ਪੇਪਰ ਨਾਲ ਲਾ ਸਕਦੀ ਹਾਂ। ਜੇ ਤਾਂ ਜੀ ਰਿਕੁਆਇਰਮੈਂਟ ਮੀਟ ਹੋ ਗਈ ਸੀ ਹੁਣ ਤੁਹਾਡੇ ਫਰੈਂਡ ਦੇ ਤੇ ਉਹਨਾਂ ਦੇ ਪੇਪਰ ਨਾਲ, ਫਿਰ ਤੁਹਾਨੂੰ ਕੋਈ ਲਾਉਣ ਦਾ ਕੋਈ ਫਾਇਦਾ ਨਹੀਂ ਹੈ। ਜੇ ਆਲਰੇਡੀ ਪਾਵਰਟੀ ਗਾਈਡਲਾਈਨ ਮੀਟ ਹੋ ਗਈਆਂ ਫਿਰ ਕੁਝ ਕਰਨ ਦੀ ਲੋੜ ਨਹੀਂ। ਨਹੀਂ ਬਈ ਉਹਨਾਂ ਨੇ ਤਾਂ ਲਾ ਦਿਓ, ਤਾਂ ਸਾਰਾ ਕੁਝ ਮੀਟ ਹੋ ਗਿਆ ਸੀਗਾ ਉਹਨਾਂ ਦਾ, ਜਿੱਦਾਂ ਕਿ ਉਹਨਾਂ ਦੀ ਹੁਣ ਉੱਥੇ ਇੰਡੀਆ ਵੱਲੋਂ ਜਾਣੀ ਕਿ ਉਹਨਾਂ ਦੀ ਇੰਟਰਵਿਊ ਦੀ ਜਾਂ ਮੈਡੀਕਲ ਦੀ ਉਹਨਾਂ ਦੀ ਆਨ ਦੀ ਉਡੀਕ ਹੈ। ਹਾਂਜੀ। ਤੇ ਵੈਸੇ ਮੈਨੂੰ ਨਾਲ ਲਾਉਣ ਦੀ ਲੋੜ ਨਹੀਂ ਹੈ ਕਿ ਲਾ ਸਕਦੀ ਨਹੀਂ। ਅੱਛਾ ਜੀ ਨਹੀਂ। ਥੈਂਕ ਯੂ ਜੀ ਬਹੁਤ ਥੈਂਕ ਬਹੁਤ ਯੂ ਓਕੇ ਜੀ। ਜੀ ਸੁਖਦੀਪ ਜੀ ਸਤਿ ਸ਼੍ਰੀ ਅਕਾਲ। ਸੁਖਦੀਪ ਜੀ ਜੀ। ਅਗਲੇ ਕਾਲਰ ਸੰਦੀਪ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ, ਦੋਆ ਮੀਰਾਣੀ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਕੁਐਸਚਨ ਹੈ ਜੀ, ਮੇਰੀ ਸਿਸਟਰ ਇਨ ਲਾ B2 ਵੀਜ਼ੇ ਤੇ ਅਮਰੀਕਾ ਆਈ ਸੀ ਤੇ ਉਹਨਾਂ ਨੂੰ ਫਸਟ ਟਾਈਮ ਆਈ ਸੀ ਤੇ ਉਹਨਾਂ ਨੂੰ 에ਅਰਪੋਰਟ ਤੋਂ ਹੀ ਵਾਪਸ ਇੰਡੀਆ ਭੇਜ ਦਿੱਤਾ ਗਿਆ। ਅੱਛਾ ਜੀ। ਰੀਸੈਂਟਲੀ ਉਹਨਾਂ ਨੇ ਆਪਣੀ ਮਾਸਟਰ ਡਿਗਰੀ ਕੰਪਲੀਟ ਕੀਤੀ ਸੀ ਤੇ ਵਿਦਨ 1 ਵੀਕ ਤੋਂ ਇੱਥੇ ਆ ਕੇ ਘੁੰਮਣ ਲਈ ਸੀ ਆਏ ਸੀ। ਉਹਨਾਂ ਦਾ ਕੋਈ ਮਕਸਦ ਨਹੀਂ ਸੀ ਇੱਥੇ ਰਹਿਣ ਦਾ। ਤੇ ਉਸ ਫਾਰਮ ਵਿੱਚ ਅਸੀਂ ਉਹਨਾਂ ਦੇ ਮਾਸੀ ਦਾ ਨੰਬਰ ਦਿੱਤਾ ਹੋਇਆ ਸੀ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਇੱਥੇ ਕੰਮ ਕਰਨ ਲਈ ਆਏ ਹੋਏ ਜੇ। ਹਾਂਜੀ। ਤੇ ਉਹਨਾਂ ਨੇ ਉਹਨਾਂ ਕੋਲ ਪ੍ਰੂਫ ਮੰਗਿਆ ਕਿ ਤੁਹਾਡੇ ਕੋਲ ਤੁਹਾਡੀ ਐਜੂਕੇਸ਼ਨ ਦਾ ਕੋਈ ਪ੍ਰੂਫ ਹੈਗਾ ਹੁਣ ਇਸ ਵਕਤ। ਤੇ ਉਹਨਾਂ ਕਿਹਾ ਕਿ ਮੈਂ ਇੱਥੇ ਟਰੈਵਲ ਕਰਨ ਆਈ ਹਾਂ, ਮੈਂ ਇਸ ਲਈ ਕੋਈ ਪ੍ਰੂਫ ਨਾਲ ਲੈ ਕੇ ਨਹੀਂ ਆਈ, ਮੈਂ ਸਿਰਫ ਘੁੰਮਣ ਵਾਸਤੇ ਆਈ ਹਾਂ ਤੇ ਜਸਟ ਲਾਈਕ 1 ਮੰਥ। ਪਰ ਉਹਨਾਂ ਦੀ ਟਿਕਟ ਸੀ 6 ਮੰਥ ਦੀ ਜਿਵੇਂ। ਅੱਛਾ ਜੀ। ਤੇ ਫਿਰ ਉਹਨਾਂ ਨੇ ਉਹਨਾਂ ਨੂੰ ਉੱਥੋਂ ਵਾਪਸ ਭੇਜ ਦਿੱਤਾ ਤੇ ਵੀਜ਼ਾ ਕੈਂਸਲ ਕਰ ਦਿੱਤਾ। ਹਾਂਜੀ। ਹਾਂਜੀ, ਇਹਦੇ ਵਿੱਚ ਅਸੀਂ ਦੁਬਾਰਾ ਉਹਦਾ ਵੀਜ਼ਾ ਅਪਲਾਈ ਕਰ ਸਕਦੇ ਹਾਂ ਕਿ ਨਹੀਂ ਜੀ? ਇਹ ਜੀ ਆਪਾਂ ਇਹੀ ਟੌਪਿਕ ਅੱਜ ਡਿਸਕਸ ਕੀਤਾ, ਜਿਹਦਾ ਮਹੀਨੇ ਵਾਲਾ ਤੇ 6 ਮਹੀਨੇ ਦੀ ਟਿਕਟ ਹੈ ਨਾ। ਤੇ ਇਹ ਹੁਣ ਤੁਸੀਂ ਕੀ ਦੇਖਣਾ ਹੈ ਕਿ ਤੁਸੀਂ ਇਹ ਦੇਖਣਾ ਹੈ ਕਿ ਉਹਨਾਂ ਦਾ ਸਿਰਫ ਵੀਜ਼ਾ ਕੈਂਸਲ ਕਰਕੇ ਵਾਪਸ ਭੇਜਿਆ ਹੈ ਕਿ ਉਹਨਾਂ ਨੂੰ ਐਕਸਪੀਡਾਈਟਡ ਰਿਮੂਵਲ ਕੀਤਾ ਹੈ। ਉਹ ਡਾਕੂਮੈਂਟ ਸਾਰੇ ਤੁਹਾਨੂੰ ਪੜ੍ਹਨੇ ਪੈਣੇ ਨੇ। ਜੇ ਉਹਨਾਂ ਦਾ ਰਿਮੂਵਲ ਹੋਇਆ ਹੈਗਾ ਤੇ ਫਿਰ 5 ਸਾਲ ਦੀ ਬਾਰ ਹੁੰਦੀ ਹੈ, ਫਿਰ 5 ਸਾਲ ਤੋਂ ਬਾਅਦ ਅਪਲਾਈ ਕਰਿਓ। ਓਕੇ। ਜੇ ਸਿਰਫ ਉਹੀ ਹੈਗਾ ਕਿ ਵੀਜ਼ਾ ਕੈਂਸਲ ਕੀਤਾ ਹੈ ਕਿ ਡਿਨਾਈਡ ਐਡਮਿਸ਼ਨ ਹੈਗੀ ਹੈ, ਫਿਰ ਤੁਸੀਂ ਦੁਬਾਰਾ ਰੀਅਪਲਾਈ ਕਰ ਸਕਦੇ ਹੋ ਤੇ ਤੁਹਾਨੂੰ ਪੇਪਰ 'ਚ ਦੇਖਣਾ ਪੈਣਾ ਕਿ ਰਿਮੂਵਲ ਕੀਤਾ ਕਿ ਨਹੀਂ ਕੀਤਾ। ਜੀ ਜੀ ਬਿਲਕੁਲ। ਸੋ ਆਪਾਂ ਜਿੱਦਾਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਵੀ ਆਏ ਆਪਾਂ 2 ਮਹੀਨੇ ਲਈ ਤੇ ਜਾਂ ਟਿਕਟ ਤੁਸੀਂ ਕਹਿ ਦਿਓ ਵੀ 6 ਮਹੀਨੇ ਦੀ ਦਿਖਾਈ ਆ ਤੇ ਆਏ ਗਰਮੀਆਂ 'ਚ ਤੇ ਕੱਪੜੇ ਸਰਦੀਆਂ ਦੇ ਲਈ ਫਿਰਦੇ ਆ, ਤਾਂ ਉਹ ਚੀਜ਼ਾਂ ਤੋਂ ਭਾਂਪ ਜਾਂਦੇ ਨੇ ਵੀ ਇਹ ਬੰਦੇ ਦਾ ਜਿਹੜਾ ਇਰਾਦਾ ਜਿਹੜਾ ਕੁਝ ਹੋਰ ਹੈਗਾ ਆ। ਸੋ ਇਹ ਹੂ ਨੋਜ਼ ਵੀ ਉਹ ਇਮੀਗ੍ਰੇਸ਼ਨ ਅਫਸਰ ਨੂੰ ਕੀ ਦਿਖਿਆ ਹੋਊਗਾ ਉੱਥੇ। ਜੀ ਜੀ। ਇੱਕ ਤਾਂ ਵੈਸੇ ਤੁਸੀਂ ਆਪ ਹੀ ਦੱਸ ਦਿੱਤਾ ਵੀ ਕਹਿੰਦੇ ਸੀ ਵੀ ਮਹੀਨੇ ਲਈ ਆਏ ਸੀ ਪਰ ਟਿਕਟ 6 ਮਹੀਨੇ ਦੀ ਸੀ। ਸੋ ਤੁਹਾਡੇ ਲਈ ਸਾਰੇ ਨੈਗੇਟਿਵ ਪੁਆਇੰਟ ਜਿਹੜੇ ਹੋ ਜਾਂਦੇ ਨੇ। ਅਗਲੇ ਜਿਹੜੇ ਕਾਲਰ ਨੇ ਅੰਮ੍ਰਿਤ, ਸਤਿ ਸ਼੍ਰੀ ਅਕਾਲ। ਅੰਮ੍ਰਿਤ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਮੇਰਾ ਇੱਕ ਛੋਟਾ ਜਿਹਾ ਕੁਐਸਚਨ ਹੀ ਆ, ਜਿਵੇਂ ਆਪਾਂ ਵਰਕ ਪਰਮਿਟ ਹੈਗਾ ਤੇ ਉਹ ਮੇਰਾ ਜਿਵੇਂ ਦਸੰਬਰ 'ਚ ਖਤਮ ਹੋ ਰਿਹਾ ਤੇ ਉਹਦੇ ਲਈ ਜਿਹੜੀ ਮੈਂ ਐਪਲੀਕੇਸ਼ਨ ਭਰਨੀ ਆ ਮੈਂ ਆਨਲਾਈਨ ਦੇਖ ਰਿਹਾ, ਉਹਦੀ ਜਿਹੜੀ ਫਾਰਮ ਦੀ ਐਕਸਪਾਇਰ ਡੇਟ ਆ ਉਹ ਮਈ 31 2020 ਹੈ। ਭਾਜੀ ਜਿਹੜੀ ਨਾ ਐਕਸਪਾਇਰੇਸ਼ਨ ਡੇਟ ਹੈਗੀ ਹੈ, ਤੁਸੀਂ ਉਹ ਫਾਰਮ ਤੇ ਨਹੀਂ ਜਾਣਾ, ਭਾਵੇਂ ਆਲਰੇਡੀ ਐਕਸਪਾਇਰ ਹੋਇਆ, ਡਜ਼ ਨਾਟ ਮੈਟਰ ਐਜ਼ ਲੌਂਗ ਐਜ਼ ਤੁਸੀਂ ਲੇਟੈਸਟ ਫਾਰਮ ਡਾਊਨਲੋਡ ਕਰ ਰਹੇ ਹੋ ਉਹ ਠੀਕ ਹੈ। ਉਹ ਐਕਸਪੀਰੇਸ਼ਨ ਕਈ ਵਾਰੀ ਆਲਰੇਡੀ ਐਕਸਪਾਇਰਡ ਵੀ ਹੁੰਦੇ, ਡਜ਼ ਨਾਟ ਮੈਟਰ। ਓਕੇ, ਥੈਂਕ ਯੂ ਭਾਜੀ। USCIS.gov ਤੋਂ ਡਾਊਨਲੋਡ ਕਰਨਾ ਜੀ। ਉਹਨਾਂ ਦੀ ਵੈਬਸਾਈਟ ਤੋਂ ਜਿਹੜਾ ਵੀ ਤੁਸੀਂ ਡਾਊਨਲੋਡ ਕਰਦੇ ਉਹੀ ਲੇਟੈਸਟ ਜਿਹੜਾ ਉਹ ਮੰਨਿਆ ਜਾਊਗਾ ਜੀ। ਗੁਰਬੀਰ ਜੀ, ਸਤਿ ਸ਼੍ਰੀ ਅਕਾਲ। ਗੁਰਬੀਰ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਓਕੇ, ਪ੍ਰੋਗਰਾਮ ਬਹੁਤ ਵਧੀਆ ਜੀ। ਮੇਰਾ ਜੀ ਇੱਕ ਛੋਟਾ ਜਿਹਾ ਕੁਐਸਚਨ ਆ, ਇਹ ਯੂ ਵੀਜ਼ੇ ਦਾ ਕੀਤਾ ਜੀ 2017 ਅਗਸਤ ਵਿੱਚ ਤੇ ਉਹਨਾਂ ਦੀ ਚਿੱਠੀ ਤਾਂ ਆ ਗਈ ਸੀ, ਤੁਹਾਡੇ ਪੇਪਰ ਸਾਰੇ ਮਿਲ ਗਏ, ਹਜੇ ਮੁੜ ਕੇ ਕੋਈ ਅਪਡੇਟ ਨਹੀਂ ਹੋਈ ਜੀ। ਇਹਦੇ ਬਾਰੇ ਹਜੇ ਕੋਈ ਡੇਟ ਡੂਟ ਹਜੇ ਉਹੀ ਚੱਲੀ ਜਾਂਦੀ ਹੈ। ਯੂ ਵੀਜ਼ੇ ਦੀ ਡੇਟ ਚੱਲ ਰਹੀ ਹੈ ਜੀ ਅਕਤੂਬਰ 2015। 5 ਸਾਲ ਦੀ ਵੇਟ ਹੈ, ਤੁਹਾਨੂੰ ਵੇਟ ਕਰਨੀ ਪੈਣੀ ਜੀ। ਜੀ। ਜਿੱਦਾਂ ਵਰਕ ਪਰਮਿਟ ਅਪਲਾਈ ਕੀਤਾ ਉਹਦੇ ਲਈ 5 ਸਾਲ ਲੱਗਣਗੇ ਜਾਂ ਨਹੀਂ? ਉਹ ਤਾਂ ਆ ਜਾਊਗਾ ਪਹਿਲਾਂ ਸ਼ਾਇਦ। ਵਰਕ ਪਰਮਿਟ ਵੀ ਨਹੀਂ ਦੇ ਰਹੇ ਹੈਗੇ। ਅੱਛਾ, ਉਹ ਵੀ ਰੋਕਿਆ? ਹਾਂਜੀ। ਫਿਰ ਉਹ ਕੀ ਕਰ ਸਕਦੇ ਨੇ ਜੀ ਭਾਈ? ਫਿਰ ਵੇਟ ਹੀ ਕਰ ਸਕਦੇ ਆ। ਕੰਮ ਨਹੀਂ ਕਰ ਸਕਦੇ ਤੇ ਵੇਟ ਹੀ ਕਰਨੀ ਪੈਣੀ। ਲਓ ਜੀ, ਇਹ ਤਾਂ ਹੁਣ ਅਮਰੀਕਾ ਦੇ ਵਿੱਚ ਵੀ ਕੰਮ ਔਖਾ ਹੋਈ ਜਾਂਦਾ ਹੌਲੀ ਹੌਲੀ ਇਮੀਗ੍ਰੇਸ਼ਨ ਨੂੰ ਲੈ ਕੇ ਜੀ। ਅਗਲੇ ਕਾਲਰ ਮਨਦੀਪ ਜੀ, ਸਤਿ ਸ਼੍ਰੀ ਅਕਾਲ। ਮਨਦੀਪ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਮੇਰਾ ਇੱਕ ਕੁਐਸਚਨ ਹੈ, ਮੈਂ I-360 ਤੇ I-485 ਸਪੈਸ਼ਲ ਇਮੀਗ੍ਰੈਂਟ ਜੁਵੇਨਾਈਲ ਫਾਈਲ ਕੀਤਾ ਸੀ ਜਨਵਰੀ 2018 ਵਿੱਚ। ਹਾਂਜੀ।
ਤੇ ਮੇਰਾ I360 ਅਪਰੂਵ ਹੋ ਗਿਆ April 2020 ਵਿੱਚ, 1.5 ਮਹੀਨਾ ਪਹਿਲੇ। ਹਾਂਜੀ। ਤੇ ਸਰ I485 ਨੂੰ ਕਿੰਨਾ ਟਾਈਮ ਲੱਗੇਗਾ? ਕਦੋਂ ਫਾਈਲ ਕੀਤਾ ਸੀਗਾ ਤੁਸੀਂ? ਜਨਵਰੀ 2018 ਚ ਦੋਵੇਂ ਇਕੱਠੇ ਫਾਈਲ ਕੀਤੇ, ਸਪੈਸ਼ਲ ਇਮੀਗ੍ਰੈਂਟ ਜੁਵਨਾਈਲ। ਤੇ ਕਿਹੜੇ ਸਰਵਿਸ ਸੈਂਟਰ ਮੂਰੇ ਤੁਹਾਡਾ ਪੈਂਡਿੰਗ ਹੈ? NBC ਕਹਿੰਦੇ ਪਏ ਸਾਰੇ ਹੀ, ਉਹ ਉਹਨਾਂ ਨੂੰ ਕਾਲ ਕੀਤੀ, ਕਹਿੰਦੇ NBC ਸੈਂਟਰ ਹੈਗਾ ਤੁਹਾਡਾ। ਨੈਸ਼ਨਲ ਵੀ ਬਟ ਮੈਂ ਕੈਲੀਫੋਰਨੀਆ ਵਿੱਚ ਫਾਈਲ ਕੀਤਾ ਸੀ, ਆਈ ਡੋਨਟ ਨੋ NBC ਵਿੱਚ ਕਿੱਦਾਂ ਹੈਗਾ। ਨੈਸ਼ਨਲ ਬੈਨੀਫਿਟ ਸੈਂਟਰ ਨਾ? ਹਾਂਜੀ। ਮੈਂ ਤੁਹਾਨੂੰ ਅਪਰੋਕਸੀਮੇਟ ਟਾਈਮਲਾਈਨ ਦੇ ਦਿੰਦਾ ਉਹਨਾਂ ਦੀ ਕਿੱਦਾਂ। ਹਾਂਜੀ। ਜਿਹੜਾ 485 ਦਾ ਤੁਹਾਡਾ 30 ਮੰਥਸ ਤੱਕ ਟਾਈਮਲਾਈਨ ਲੱਗ ਸਕਦੀ ਹੈ। 30 ਮੰਥਸ ਮਤਲਬ ਕਿ 2.5 ਸਾਲ ਤੱਕ ਜਾ ਸਕਦੇ ਆ। 8.5 ਮਹੀਨੇ ਤੋਂ ਲੈ ਕੇ 30 ਮਹੀਨੇ ਤੱਕ ਇਹਨਾਂ ਦੀ ਟਾਈਮਲਾਈਨ ਹੈਗੀ ਹੈ ਪ੍ਰੋਸੈਸਿੰਗ। ਤੁਸੀਂ ਬਾਰਡਰ ਤੇ ਹੀ ਹੋ? ਹਾਂ। ਤੁਸੀਂ 2018 ਜਨਵਰੀ ਚ ਕੀਤਾ ਹੈ, ਸੋ 2.5 ਸਾਲ ਤੁਹਾਡੇ ਹੋ ਗਏ ਆ। ਸੋ ਇਸ ਸਾਲ ਚ ਉਮੀਦ ਤੁਸੀਂ ਕਰੋ ਵੀ ਸ਼ਾਇਦ ਨੰਬਰ ਜਿਹੜਾ ਤੁਹਾਡਾ ਲੱਗ ਜਾਊਗਾ। ਜੀ ਹਾਂਜੀ। ਉਹ ਐਕਚੁਅਲੀ ਦੋਵੇਂ ਇਕੱਠੇ ਫਾਈਲ ਕੀਤੇ, ਇਹਦੇ ਕਰਕੇ ਤਾਂ ਨਹੀਂ ਹੋਇਆ? ਨਹੀਂ, ਇਦਾਂ ਕੁਝ ਨਹੀਂ ਹੈਗਾ, ਉਹ ਤਾਂ ਤੁਹਾਡੀ ਆਪਸ਼ਨ ਹੈ ਫਾਈਲ ਕਰਨ ਦੀ, ਕੋਈ ਇਦਾਂ ਦਾ ਨਹੀਂ ਹੈਗਾ ਜੀ। ਥੈਂਕ ਯੂ ਜੀ। ਕਈ ਲੋਕਾਂ ਦਾ ਨਾ ਸੀਗਾ ਜਿਹੜੇ ਸਪੈਸ਼ਲ ਜੁਵਨਾਈਲ ਵਾਲੇ, ਇੱਕ ਪਹਿਲਾਂ ਨਿਊਯਾਰਕ ਤੋਂ ਕੇਸ ਬਾਹਰ ਆਏ ਸੀਗੇ ਕਿ ਕਈ ਲੋਕਾਂ ਨੇ ਜਿੱਦਾਂ ਪੈਸੇ ਦੇ ਕੇ ਗਾਰਡੀਅਨਸ਼ਿਪ ਵਗੈਰਾ ਲੈ ਲਈ ਸੀਗੀ ਤੇ ਕਾਫੀ ਵੱਡੀ ਇਨਵੈਸਟੀਗੇਸ਼ਨ ਹੋਈ ਸੀਗੀ। ਹਜ਼ਾਰਾਂ ਦੀ ਤਾਦਾਦ 'ਚ ਉਹਨਾਂ ਨੇ ਜਿੱਦਾਂ ਨਾ ਸਪਾਂਸਰ ਲੱਭੇ ਸੀਗੇ ਜਿਨ੍ਹਾਂ ਨੂੰ, ਜਿਹੜੇ ਆਪਣੇ ਅੰਡਰ 21 ਸੀਗੇ, ਉਹਨਾਂ ਨੇ ਪੈਸੇ ਦਿੱਤੇ ਹੋਏ ਸੀ ਤੇ ਬੜੀ ਵੱਡੀ ਇਨਵੈਸਟੀਗੇਸ਼ਨ ਹੋਈ ਸੀ ਤੇ ਉਹਨਾਂ ਨੇ ਦੇਖਿਆ ਕਿ ਕੋਈ ਵੀ ਜਾ ਕੇ ਬਾਅਦ 'ਚ ਉਹ ਪੇਰੈਂਟਸ ਦੇ ਨਾਲ ਰਿਹਾ ਨਹੀਂ ਤੇ ਉਹਨਾਂ ਨੇ ਜਿੱਦਾਂ ਪੈਸੇ ਦਾ ਦੇਣ ਲੈਣ ਕੀਤਾ ਸੀ ਤੇ ਹਜ਼ਾਰਾਂ ਦੇ ਵਿੱਚ ਕੇਸ ਜਿਹੜੇ ਉਹਨਾਂ ਨੇ ਅਪਰੂਵ ਕੀਤੇ ਸੀਗੇ ਉਹਨਾਂ ਨੇ ਹੋਲਡ ਤੇ ਪਾਤੇ। ਕਈ ਸਾਰੇ ਉਹ ਵਾਲੇ ਕੇਸ ਅਜੇ ਵੀ ਹੋਲਡ ਤੇ ਉਹਨਾਂ ਦੇ ਅਪਰੂਵਲ ਲੱਗੇ ਹੋਏ ਨੇ। ਸੋ ਇਹ ਅਮਰੇਲਾ ਗਾਰਡੀਅਨ ਬਣੇ ਫਿਰਦੇ ਸੀ ਕਈ, ਹਾਂਜੀ ਸਾਰਿਆਂ ਦੇ ਉਹਦੇ ਕਰਕੇ ਫਿਰ ਕਈ ਜਿਹੜੇ ਜੈਨੂਇਨ ਵੀ ਸੀਗੇ ਉਹ ਵੀ ਫਿਰ ਹੁਣ ਡਿਲੇ ਹੁੰਦੇ ਨੇ, ਹਨਾ। ਜੀ ਜੀ ਬਿਲਕੁਲ, ਇਹ ਤਾਂ ਹੈ ਜੀ। ਜਿਹੜੀ ਵੀ ਚੋਰ ਮੋਰੀ ਹੁੰਦੀ ਬੰਦੇ ਕੋਸ਼ਿਸ਼ ਤਾਂ ਕਰਦੇ ਹੀ ਆ ਉਸ ਦੇ ਵਿੱਚ ਜਿਹੜਾ ਉਸ ਨੂੰ ਲੱਭਣ ਦੀ। ਜੀ ਮਨਜੀਤ ਜੀ ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ ਹਾਂਜੀ ਪੁੱਛੋ ਜੀ, ਕੀ ਸਵਾਲ ਆ? ਹਾਂਜੀ ਭਾਜੀ, ਦੋਨੋਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੈਂ ਇੱਕ ਚੀਜ਼ ਪੁੱਛਣੀ ਸੀ। ਮੈਂ ਜਿਵੇਂ ਤੇ ਮੈਂ ਫੈਮਿਲੀ ਨਾਲ ਇੱਥੇ ਗ੍ਰੀਨ ਕਾਰਡ ਹੋਲਡਰ ਹੈਗਾ, ਮੇਰੇ ਪੇਰੈਂਟਸ ਨੇ ਜਿਹੜੇ ਕੈਨੇਡਾ ਦੇ ਨੇ, ਫਾਦਰ ਮੇਰੇ ਸਿਟੀਜ਼ਨ ਨੇ, ਕੈਨੇਡੀਅਨ, ਹੈ ਨਾ। ਉਹਨਾਂ ਨੂੰ ਜੇ ਇੱਥੇ ਆਪਾਂ ਆਉਣਾ ਹੋਏ ਤਾਂ ਉਹਨਾਂ ਵਾਸਤੇ ਕੀ ਕੀਤਾ ਜਾ ਸਕਦਾ? ਤੁਸੀਂ ਐਜ਼ ਅ ਗ੍ਰੀਨ ਕਾਰਡ ਹੋਲਡਰ ਤਾਂ ਉਹਨਾਂ ਲਈ ਫਾਈਲ ਨਹੀਂ ਕਰ ਸਕਦੇ ਹੋ। ਹੁਣ ਕੈਨੇਡੀਅਨ ਜਿਹੜੇ ਹੈਗੇ ਨੇ ਉਹ ਇੱਥੇ ਆ ਸਕਦੇ ਨੇ, ਰਹਿ ਸਕਦੇ। ਉਹਨਾਂ ਕੋਲ ਉੱਥੇ ਪੀਆਰ ਲੱਗੇ ਨੇ, ਕਿਉਂਕਿ ਇੱਥੇ ਆ ਕੇ ਰਹਿ ਸਕਦੇ ਨੇ ਉੱਦਾਂ। ਪੂਰਾ ਟਾਈਮ ਤਾਂ ਨਹੀਂ ਰਹਿ ਸਕਦੇ, 6 ਮਹੀਨੇ ਤੱਕ ਰਹਿ ਸਕਦੇ ਹੋ। ਐਂਟਰੀ ਜਿਹੜੀ ਹੁੰਦੀ ਆ ਜੀ। ਓਕੇ। ਤੁਸੀਂ ਜਦੋਂ ਫਿਰ ਬਾਅਦ ਸਿਟੀਜ਼ਨ ਬਣੋਗੇ ਤੁਸੀਂ ਫਾਈਲ ਕਰਦੇ ਹੋ ਫਿਰ ਮੈਂ ਫਾਈਲ ਕਰ ਸਕਦਾ ਜੀ। ਹਾਂਜੀ। ਮੁਝੇ 6 ਮੰਥ ਵਾਸਤੇ ਆਪਾਂ ਮੁਝੇ ਆ ਜਾਣ ਤੇ ਫਿਰ ਕੰਟਰੀ ਆਊਟ ਕਰਨੀ ਪਏਗੀ ਉਹਨਾਂ ਨੂੰ ਆਫਟਰ 6। ਹਾਂਜੀ ਜੀ ਕੋਈ, ਹਾਂਜੀ ਉਹ ਕਰਨੀ ਪੈਣੀ ਹੈ। ਤੇ ਨਾਲੇ ਕੈਨੇਡਾ 'ਚ ਹੀ ਨਹੀਂ ਹੈ, ਕੋਈ ਜ਼ਿਆਦਾ ਦੂਰ ਨਹੀਂ ਆ, ਵਧੀਆ ਹੀ ਮੁਲਕ ਆ। ਚਲੋ ਬਾਕੀ ਜਿਹੜੀ ਥਾਂ ਤੋਂ ਸਾਰੇ ਆਉਣ ਨੂੰ ਫਿਰਦੇ ਨੇ ਉਹਨਾਂ ਨਾਲੋਂ ਤਾਂ ਫਿਰ ਵੀ ਚਲੋ ਫਾਰ ਬੈਟਰ ਹੈਗੇ ਆ। ਅਨੂਪ ਸਿੰਘ ਜੀ ਸਤਿ ਸ਼੍ਰੀ ਅਕਾਲ। ਅਨੂਪ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਨਾ 22 ਸਾਲ ਹੋ ਗਏ ਮੈਨੂੰ ਆਏ ਨੂੰ, ਤੇ ਆਉਂਦਿਆਂ ਮੈਂ ਵਿਆਹ ਕੀਤਾ ਸੀ ਤੇ ਪਤਾ ਨਹੀਂ ਕੀ ਹੋਇਆ, ਜਿੱਦਾਂ 3 ਸਾਲ ਬਾਅਦ ਵਕੀਲ ਨਾਲ ਲੜਾਈ ਹੋ ਗਈ। ਉਹਨਾਂ ਨੇ ਜੀ ਅੱਗੋਂ ਮੈਨੂੰ ਪੋਲੀਟੀਕਲ ਚਿੱਠੀ ਪਾਤੀ। ਮੈਂ ਉਹ ਗਿਆ ਆਫਿਸ 'ਚ ਉਹਨਾਂ ਦੇ, ਮੈਂ ਕਿਹਾ ਜੀ ਮੈਂ ਤਾਂ ਅਪਲਾਈ ਨਹੀਂ ਕੀਤਾ, ਮੈਨੂੰ ਤਾਂ ਖਤਰਾ ਹੀ ਨਹੀਂ ਹੈਗਾ। ਅੱਛਾ। ਤੇ ਤੁਸੀਂ ਆਏ ਲੀਗਲੀ ਆਏ ਸੀਗੇ, ਕੱਚੇ ਆਏ ਸੀਗੇ? ਹਾਂਜੀ ਮੈਂ ਵੀਜ਼ੇ ਤੇ ਆਇਆ ਸੀ। ਅੱਛਾ ਜੀ। ਤੇ ਉਹ ਤੋਂ ਬਾਅਦ ਮੈਂ ਵਿਆਹ ਕਰਾਇਆ। ਹੁਣ ਮੇਰੇ ਨਿਆਣੇ ਨੇ 4, ਮੁੰਡਾ 19 ਸਾਲ ਦਾ ਹੋ ਗਿਆ। ਹਾਂਜੀ। ਤੇ ਮੈਂ ਫਿਰ ਇੱਥੇ LA, ਹੁਣ ਮੈਂ ਬੇਕਰਫੀਲਡ ਰਹਿੰਦਾ, LA ਐਪਲੀਕੇਸ਼ਨ ਪਾਈ ਸੀ ਮੈਂ 2011 ਚ ਦਸੰਬਰ ਚ, ਤੇ 12 ਚ ਉਹਨਾਂ ਨੇ I-31 ਅਪਰੂਵ ਕਰਤਾ ਸੀ। ਹਾਂਜੀ। ਉਸ ਤੋਂ ਬਾਅਦ ਮੈਂ ਦਿਲ ਹੀ ਨਹੀਂ ਕੀਤਾ ਮੈਨੂੰ ਫਾਈਲ ਕਰਨ ਦਾ, ਤੇ ਫਿਰ ਚਿੱਠੀ ਆ ਗਈ ਜੀ। ਉਹ ਕਹਿੰਦੇ ਤੁਸੀਂ ਤੁਹਾਡੀ ਐਪਲੀਕੇਸ਼ਨ ਅਸੀਂ ਅਪਰੂਵ ਕੀਤੀ ਸੀ ਤੇ ਤੁਸੀਂ ਜਿਹੜਾ I-485 ਹੈ ਉਹ ਤੁਸੀਂ ਇੱਥੇ ਲੈਣਾ ਕਿ ਇੰਡੀਆ ਲੈਣਾ ਹੈ। ਮੈਂ ਉੱਥੇ ਭਰਤਾ ਜੀ, ਮੈਂ ਇੱਥੇ ਤੁਸੀਂ ਇਹ ਵਕੀਲ ਦੇ ਨਾਲ ਕਰ ਰਹੇ ਸੀਗੇ ਕਿ ਆਪ ਹੀ ਸਾਰਾ ਕਰਨ ਦੀ ਕੋਸ਼ਿਸ਼ ਕੀਤੀ? ਬਾਅਦ ਚ ਵਕੀਲ ਖਾ ਗਏ $20,000 ਉਹਨੂੰ ਦੇਤਾ ਸੀ, ਉਹਨੇ ਮੁੜ ਕੇ ਕੁਝ ਕੀਤਾ ਨਹੀਂ। ਫਿਰ ਉਹ ਆਪ ਹੀ ਚਿੱਠੀ ਪਾ ਦਿੰਦੇ, ਮੈਂ ਜਵਾਬ ਦੇ ਦਿੰਦਾ ਸੀ ਕਦੀ ਕਦੀ। ਅੱਛਾ। ਨਹੀਂ ਨਹੀਂ ਇਹ ਤੁਹਾਡਾ ਜੀ ਕਾਫੀ ਟੈਕਨੀਕਲ ਕੇਸ ਹੈ। ਤੁਸੀਂ ਨਾ ਹੁਣ ਜਿੱਦਾਂ ਦੱਸ ਵੀ ਰਹੇ ਹੋ, ਇੱਥੇ ਸਰੀਨ ਹੈ ਜੀ LA, ਉਹਨੂੰ ਮੈਂ ਦਿੱਤਾ ਸੀ $20,000 ਜੀ। ਅੱਛਾ ਜੀ। 2011 ਚ ਉਹਨੇ ਉਦੋਂ ਮੈਨੂੰ ਕੋਈ ਲੱਤ, ਮੈਂ ਕਿਹਾ ਤੂੰ ਪੈਸੇ ਖਾ ਗਿਆ ਯਾਰ, ਕੋਈ ਕੰਮ ਹੀ ਕਰ ਦਿੰਦਾ। ਅੱਛਾ। ਮੈਂ ਕਿਹਾ ਵੀ ਤੁਸੀਂ ਅਸਾਈਲਮ ਦੀ ਇੰਟਰਵਿਊ ਤੇ ਗਏ ਸੀਗੇ? ਨਹੀਂ ਜੀ, ਮੈਂ ਉਹਨਾਂ ਨੂੰ ਉੱਥੇ ਗਿਆ ਸੀ, ਮੈਂ ਕਿਹਾ ਮੈਨੂੰ ਖਤਰਾ ਹੀ ਨਹੀਂ ਕੋਈ। ਅੱਛਾ। ਤੁਸੀਂ ਫਿਰ ਇਹ ਤੇ ਫਿਰ ਆਪਣਾ ਬਾਰ ਕੰਪਲੇਂਟ ਕਰੋ ਫਿਰ ਵਕੀਲ ਦੇ ਖਿਲਾਫ ਜੇ ਇਦਾਂ ਦੀ ਗੱਲ ਹੈਗੀ ਆ ਤੇ। ਜੇ ਤੁਸੀਂ ਨਹੀਂ ਕੀਤਾ ਸੀਗਾ, ਡਾਕੂਮੈਂਟ ਨਹੀਂ ਦਿੱਤੇ ਸੀਗੇ, ਤੁਸੀਂ ਉਹਨਾਂ ਨੂੰ ਜਾ ਕੇ ਕਿਹਾ ਹੈਗਾ ਤੇ ਹਾਂਜੀ ਲਾਇਰ ਨੂੰ ਭੇਜੋ ਚਿੱਠੀ, ਪੈਸੇ ਰਿਫੰਡ ਮੰਗੋ ਆਪਣੇ। ਬਿਲਕੁਲ। ਜੇ ਤੁਸੀਂ
ਤੁਹਾਡੀ ਇੱਛਾ ਤੋਂ ਬਗੈਰ ਅਗਲੇ ਨੇ ਜੇ ਪੋਲੀਟੀਕਲ ਅਸਾਈਲਮ ਤੁਹਾਡੇ ਲਈ ਅਪਲਾਈ ਕਰ ਦਿੱਤਾ, ਉਹ ਇਲੀਗਲ ਆ ਜੀ, ਇਮੀਗ੍ਰੇਸ਼ਨ ਫਰਾਡ ਹੁੰਦਾ ਆ। ਸੋ ਤਾਂ ਹੀ ਬੰਦੇ ਟੁੱਟਾ ਤਾਂ ਹੀ ਮਹਿਸੂਸ ਕਰਦੇ ਸੀਗੇ ਵੀ ਇਹ ਕੀ ਜਿਹੜਾ ਉਹ ਹੋ ਰਿਹਾ ਹੈਗਾ ਆ। ਸੋ ਬਹੁਤ ਸਾਰੇ ਜਿਹੜੇ ਸਵਾਲ ਆ ਫੇਸਬੁੱਕ ਦੇ ਉੱਤੇ ਵੀ ਆਏ ਨੇ। ਮਾਫੀ ਚਾਹੁੰਦੇ ਆ ਸਾਰਿਆਂ ਦੇ ਜਿਹੜੇ ਜਵਾਬ ਦੇਣੇ ਕਈ ਵਾਰੀ ਨਾਮੁਮਕਿਨ ਹੋ ਜਾਂਦੇ ਆ। ਚਲੋ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਕੋਸ਼ਿਸ਼ ਕਰਨਗੇ ਜਿਹੜੇ ਟਿਕਟੀਆਣਾ ਇਮੀਗ੍ਰੇਸ਼ਨ ਲਾ ਵਾਲੇ ਵੀ, ਉਹ ਉੱਥੇ ਵੀ ਜਿਹੜੇ ਤੁਹਾਡੇ ਸਵਾਲਾਂ ਦੇ ਜਵਾਬ ਆ ਉਹ ਦੇ ਦਿਆ ਕਰਨ, ਜਿਹੜੇ ਤਾਂ ਈਜ਼ੀਲੀ ਜਿਹੜੇ ਉਹ ਦਿੱਤੇ ਜਾ ਸਕਦੇ ਨੇ। ਬਾਕੀ ਜੇ ਕਿਸੇ ਨੇ ਕੰਟੈਕਟ ਜਿਹੜਾ ਇਹਨਾਂ ਦੇ ਨਾਲ ਕਰਨਾ ਆ ਅਟਰਨੀ ਜਗਵੀਰ ਟਿਕਟੀਆਣਾ ਹੋਣਾ ਦੇ ਨਾਲ, ਇਹਨਾਂ ਦਾ ਫ਼ੋਨ ਨੰਬਰ 4157157790। ਬੈਸਟ ਵੇ ਜਿਹੜਾ ਹੈਗਾ ਆ ਵੀ ਜਿਹੜਾ WhatsApp ਦੇ ਉੱਤੇ ਵੌਇਸ ਮੈਸੇਜ ਜਿਹੜਾ ਆ ਉਹ ਤੁਸੀਂ ਉਹਨਾਂ ਨੂੰ ਉਸ ਦੇ ਵਿੱਚ ਜਿਹੜਾ ਉਹ ਘੱਲ ਦਿਓ, ਜਿਸ ਦੇ ਵਿੱਚ ਆਪਣਾ ਸਾਫ਼ ਨਾਮ ਅਤੇ ਆਪਣੇ ਜਿਹੜਾ ਕੇਸ ਆ ਉਸ ਨੂੰ ਤੁਸੀਂ ਪੰਜਾਬੀ ਦੇ ਵਿੱਚ ਵੀ ਜਿਹੜਾ ਬੋਲ ਕੇ ਆ ਆਸਾਨੀ ਦੇ ਨਾਲ ਜਿਹੜਾ ਉਹ ਤੁਸੀਂ ਉਹਨਾਂ ਨੂੰ ਘੱਲ ਸਕਦੇ ਆ। ਬਾਕੀ ਜਿਹੜੀਆਂ ਰੈਗੂਲਰ ਕਾਲਸ ਆ, ਕਿਉਂਕਿ ਸੈੱਲ ਫੋਨ ਹੋਣ ਕਰਕੇ ਉਹ ਲਿਮਿਟਿਡ ਹੀ ਜਿਹੜੀਆਂ ਸ਼ੋਅ ਹੁੰਦੀਆਂ, ਬਾਕੀ ਜਿਹੜੀਆਂ ਉਹ ਰਹਿ ਜਾਂਦੀਆਂ ਨੇ। ਸੋ ਟਰਾਈ ਕਰੋ ਵੀ WhatsApp ਦੇ ਉੱਤੇ ਜਿਹੜੇ ਇਹਨਾਂ ਦੇ ਇਸ ਨੰਬਰ ਦੇ ਉੱਤੇ 4157157790 ਦੇ ਉੱਤੇ ਤੁਸੀਂ ਉਹਨਾਂ ਨੂੰ ਆਪਣਾ ਜਿਹੜਾ ਸਵਾਲ ਆ ਉਹ ਘੱਲ ਦਿਓ ਅਤੇ ਟਰਾਈ ਕਰਨਗੇ ਤੁਹਾਨੂੰ ਜਿਹੜਾ ਉਸ ਦੀ ਸਵਾਲ ਦਾ ਜਿਹੜਾ ਉਹ ਜਵਾਬ ਦੇਣ ਦੇ ਲਈ। ਅਤੇ ਅੱਜ ਦਾ ਪ੍ਰੋਗਰਾਮ ਇੱਥੇ ਹੀ ਜਿਹੜਾ ਸਮਾਪਤ ਹੈ। ਬਹੁਤ ਬਹੁਤ ਧੰਨਵਾਦ ਜਗਵੀਰ ਜੀ, ਤੁਸੀਂ ਸਾਡੇ ਨਾਲ ਜਿਹੜੇ ਇਸ ਅੱਜ ਦੇ ਜਿਹੜੇ ਸਪੈਸ਼ਲ B2 ਵੀਜ਼ੇ ਦੇ ਨਾਲ ਅਸਾਈਲਮ ਦੇ ਬਾਰੇ ਕਿੱਦਾਂ ਹੁੰਦਾ ਆ ਉਸ 'ਤੇ ਜਾਣਕਾਰੀ ਦਿੱਤੀ ਅਤੇ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਧੰਨਵਾਦ ਜੀ। ਥੈਂਕ ਯੂ ਭਾਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਅਪਡੇਟ ਅਮਰੀਕਾ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬ